ਰੱਬ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲ੍ਹਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀ। ਲਾਈ ਲੱਗ ਮੋਮਨ ਦੇ ਕੋਲੋਂ, ਖੋਜੀ ਕਾਫਰ ਚੰਗਾ। ਪੰਜਾਬੀ ਕਲਾਸਿਕ ਟਾਈਮ। ਯੂਸਫ ਪੰਜਾਬੀ ਦਾ ਖਾਲਿਸ ਖਲੂਸ ਭਰਿਆ ਸਲਾਮ ਕਬੂਲ ਕਰੋ। ਆਸ ਹੈ ਸੱਚੇ ਸਾਈਂ ਕੋਲੋਂ ਜਿੱਥੇ ਵੀ ਹੋਗੇ ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹਮੇਸ਼ਾ ਹੱਸਦੇ ਵਾਸਤੇ ਰਵੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਦਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੀਕਰ ਪੜਾਏ। ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਨੂੰ ਸਿੱਖਦੇ ਪਏ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਰੱਬੁਲ ਇੱਜ਼ਤ ਅੱਗੇ ਅਰਜ਼ ਹੈ, ਦੁਆ ਹੈ ਕਿ ਜਿਹੜੇ ਵੀ ਬਿਮਾਰ ਨੇ ਉਹਨਾਂ ਨੂੰ ਸਿਹਤ ਦੇਵੇ, ਔਰ ਜਿਹੜੇ ਪਰੇਸ਼ਾਨ ਹਾਲ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਹੋਣ। ਤੁਸੀਂ ਸਲਾਮਤ ਰਵੋ, ਹੱਸਦੇ ਵਾਸਤੇ ਰਵੋ, ਖੁਸ਼ ਰਵੋ। ਪੰਜਾਬੀ ਕਲਾਸਿਕ ਟਾਈਮ ਹਮੇਸ਼ ਵਾਂਗ ਇੱਕ ਐਸੀ ਗੱਲ, ਇੱਕ ਐਸਾ ਪ੍ਰਾਹੁਣਾ, ਇੱਕ ਐਸੀ ਸ਼ਖਸੀਅਤ, ਇੱਕ ਐਸਾ ਖਿਆਲ ਜਿਹੜਾ ਕਿ ਅਸੀਂ ਸੋਚਦੇ ਹਾਂ, ਅਸੀਂ ਸੁਣਨਾ ਚਾਹੁੰਦੇ ਹਾਂ, ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਪੰਜਾਬੀ ਕਲਾਸਿਕ ਟਾਈਮ ਵਿੱਚ ਐਸੀ ਗੱਲ ਕੀਤੀ ਜਾਵੇ, ਐਸੀ ਸ਼ਖਸੀਅਤ ਨੂੰ ਬੁਲਾਇਆ ਜਾਵੇ। ਅੱਜ ਸਾਡਾ ਵਿਹੜਾ FM 95 ਪੰਜਾਬ ਰੰਗ ਦਾ ਕਰਮਾਂ ਭਾਗਾਂ ਵਾਲਾ ਹੋਇਆ। ਸਾਡੇ ਵਾਸਤੇ ਅੱਜ ਦਾ ਦਿਨ ਇੰਝ ਹੈ ਕਿ ਜਿਵੇਂ ਈਦ ਦਾ ਚੰਨ ਵੇਖ ਕੇ ਜਿੰਨੀ ਖੁਸ਼ੀ ਹੁੰਦੀ ਹੈ, ਅਸੀਂ ਅੱਜ ਇੰਨੇ ਹੀ ਖੁਸ਼ ਹਾਂ। ਬੜੇ ਅਰਸੇ ਤੋਂ ਇੱਕ ਸ਼ਖਸੀਅਤ ਬਾਰੇ ਗੱਲ ਵੀ ਹੋ ਰਹੀ ਸੀ, ਔਰ ਅਸੀਂ ਤਕਰੀਬਨ ਆਪਣੇ ਜਿੰਨੇ ਵੀ ਕਲਾਸਿਕ ਟਾਈਮ ਨੇ ਉਹਨਾਂ 'ਚ ਜ਼ਿਕਰ ਵੀ ਕਰਨੇ ਸਾਂ। ਮੈਂ ਅੱਜ ਬਹੁਤ ਘੱਟ ਬੋਲਾਂਗਾ, ਔਰ ਉਹ ਸ਼ਖਸੀਅਤ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਕੋਲੋਂ ਪੁੱਛਣਾ ਚਾਹਾਂਗੇ। ਸਾਡੇ ਜਿੰਨੇ ਵੀ ਸੁਣਨ ਵਾਲੇ ਨੇ FM 95 ਪੰਜਾਬ ਰੰਗ ਦੇ, ਉਹਨਾਂ ਨੂੰ ਅੱਜ ਬੜਾ ਚਾਅ ਹੋਏਗਾ ਔਰ ਇਹ ਹਸਤੀ ਦਾ ਨਾਂ ਸੁਣ ਕੇ, ਕਿਉਂਕਿ ਵਾਕਫ ਤੁਸੀਂ ਪਹਿਲੇ ਸਾਰੇ ਹੀ ਹੋ। ਪਿਛਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ, ਔਰ ਉਹਨਾਂ ਦਾ ਮਾਸ਼ਾਅੱਲਾ ਐਡਾ ਵੱਡਾ ਨਾਂ ਕਿਸੇ ਤਾਰਫ ਦਾ ਮੁਹਤਾਜ ਨਹੀਂ। ਫਿਲਮ, ਰੇਡੀਓ, ਟੈਲੀਵਿਜ਼ਨ, ਕਲਾਸਿਕੀ ਮੌਸੀਕੀ ਦਾ ਉਹ ਕਿਹੜਾ ਸ਼ੋਬਾ ਹੈ ਜਿੱਥੇ ਉਹਨਾਂ ਨੇ ਕੰਮ ਨਾ ਕੀਤਾ ਹੋਵੇ, ਆਪਣਾ ਨਾਂ ਨਾ ਕਮਾਇਆ ਹੋਵੇ। ਬਰੇ ਸਗੀਰ ਦੇ ਵੱਡੇ ਘਰਾਨਿਆਂ 'ਚੋਂ ਇੱਕ ਘਰਾਨਾ ਗਵਾਲੀਅਰ, ਉਹਦੇ ਸਪੂਤ, ਉਹਦੇ ਸਪੁੱਤਰ ਉਸਤਾਦ ਕਾਦਰ ਅਲੀ ਸ਼ਗਨ ਸਾਹਿਬ ਸਾਡੇ ਨਾਲ ਮੌਜੂਦ ਨੇ। ਔਰ ਅੱਜ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਬਲਕਿ ਅਕਸਰ ਜ਼ਿਕਰ ਕਰਨਾ ਕਿ ਉਹ ਰਾਤ ਮੈਨੂੰ ਅੱਜ ਤੱਕ ਨਹੀਂ ਭੁੱਲਦੀ ਜਦੋਂ ਖਾਨ ਸਾਹਿਬ ਨੇ ਇੱਕ ਗੀਤ ਛੇੜਿਆ ਔਰ ਟਾਈਮ ਦਾ, ਵੇਲੇ ਦਾ ਪਤਾ ਨਹੀਂ ਲੱਗਾ। ਉਸੇ ਵੇਲੇ ਨੂੰ, ਉਸੇ ਟਾਈਮ ਨੂੰ, ਉਸੇ ਯਾਦ ਨੂੰ ਅਸੀਂ ਅੱਜ ਵੀ ਤਾਜ਼ਾ ਕਰਾਂਗੇ। ਪਹਿਲੇ ਮੈਂ ਥੋੜ੍ਹੀ ਜਿਹੀ ਗੱਲ ਕਰ ਲਵਾਂ। ਮੇਰੀ ਕਮ ਇਲਮੀ ਹੈ ਕਿ ਮੈਂ ਸਮਝਣਾ ਕਿ ਸ਼ਾਇਦ ਕੋਈ ਗੱਲ ਮੈਂ ਨਹੀਂ ਕਰ ਪਾਵਾਂਗਾ, ਲੇਕਿਨ ਥੋੜ੍ਹਾ ਜਿਹਾ ਤਾਰਫ ਮੈਂ ਜ਼ਰੂਰ ਕਰਵਾਉਣਾ ਚਾਹਾਂਗਾ। ਉਸਤਾਦ ਭਾਈ ਲਾਲ ਮੁਹੰਮਦ, ਸੰਗੀਤ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਨਾਂ, ਜਿਨ੍ਹਾਂ ਨੂੰ ਸੰਗੀਤ ਸਾਗਰ ਦਾ ਖਿਤਾਬ ਮਿਲਿਆ, ਸੰਗੀਤ ਦੇ ਸਮੁੰਦਰ ਦਾ ਖਿਤਾਬ ਮਿਲਿਆ। ਔਰ ਉਸਤਾਦ ਗੁਲਾਮ ਹਸਨ ਸ਼ਗਨ, ਪਾਕਿਸਤਾਨ, ਪੂਰੀ ਦੁਨੀਆ ਜਾਣਦੀ ਹੈ ਕਿ ਮੌਜੂਦਾ ਦੌਰ ਵਿੱਚ ਕਲਾਸਿਕੀ ਮੌਸੀਕੀ ਔਰ ਉਹਨਾਂ ਦਾ ਇੱਕ ਐਸਾ ਚਮਕਦਾ ਹੋਇਆ ਨਾਂ ਹੈ ਜਿਹੜਾ ਕਿ ਸਫੇ ਅਵਲ ਨਹੀਂ ਬਲਕਿ ਸਾਰਿਆਂ ਤੋਂ ਉੱਤੇ ਲਿਖਿਆ ਹੋਇਆ ਹੈ।
ਕਲਾਸਿਕੀ ਮੌਸੀਕੀ ਦਾ ਜਦੋਂ ਅਸੀਂ ਜ਼ਿਕਰ ਕਰਨੇ ਆ ਪਾਕਿਸਤਾਨ ਵਿੱਚ ਤੇ ਯਕੀਨ ਤੌਰ ਤੇ ਬਹੁਤ ਵੱਡੇ ਨਾਂ ਨੇ, ਔਰ ਉਸਤਾਦ ਅਲ ਮਾਰੂਫ ਕਾਦਰ ਅਲੀ ਸ਼ਗਨ ਸਾਹਿਬ, ਜਿਵੇਂ ਕਿ ਮੈਂ ਦੱਸ ਚੁੱਕੇ ਹਾਂ ਕਿ ਉਹ ਕਿਹੜਾ ਸ਼ੋਬਾ ਹੈ ਜਿਹਦੇ ਵਿੱਚ ਉਹਨਾਂ ਨਾਂ ਨਹੀਂ ਕਮਾਇਆ। ਅਸਲ ਵਿੱਚ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ, ਉਹਨਾਂ ਦਾ ਖਲੂਸ ਔਰ ਆਪਣੇ ਕੰਮ ਦੇ ਨਾਲ ਇਸ਼ਕ ਸਭ ਤੋਂ ਵੱਡੀ ਗੱਲ ਹੈ। ਸਰ ਕਾਦਰ ਸ਼ਗਨ ਸਾਹਿਬ, ਖਾਨ ਸਾਹਿਬ, ਜੀ ਆਇਆਂ ਨੂੰ ਉਸਤਾਦ ਜੀ। ਤੁਹਾਨੂੰ ਵੀ ਜੀ ਬਿਸਮਿਲ੍ਲਾ ਕਿ ਤੁਸੀਂ ਮੈਨੂੰ ਚੀਜ਼ ਨੂੰ ਯਾਦ ਕੀਤਾ, ਕਿਉਂਕਿ ਸਭ ਤੋਂ ਵੱਡਾ ਨਾਂ ਔਰ ਵੱਡੀ ਜ਼ਾਤ ਸਿਰਫ ਪਰਵਰਦਿਗਾਰ ਦੀ। ਬੇਸ਼ੱਕ ਜੀ, ਬੇਸ਼ੱਕ। ਦੁਨੀਆ 'ਤੇ ਬਸ ਇੱਕ ਸ਼ੋਬੇ ਨੇ ਜੀ ਜਿਹੜੇ ਅੱਲਾਹ ਤਾਲਾ ਨੇ ਵੰਡ ਪਾ ਦਿੱਤੀ ਹੈ। ਹਾਂ ਹਾਂ ਵੀ ਤੂੰ ਇਹ ਕਰਨਾ, ਤੂੰ ਇਹ ਕਰਨਾ, ਤੂੰ ਇਹ ਕਰਨਾ। ਜੀ ਜੀ ਲੇਕਿਨ ਸਭ ਤੋਂ ਵੱਡੀ ਜ਼ਾਤ ਪਰਵਰਦਿਗਾਰ ਦੀ ਹੈ। ਬੇਸ਼ੱਕ। ਜਿਹੜੀ ਜ਼ਾਤ ਕਿਸੇ ਦਾ ਮਾਨ ਤਾਨ ਰੱਖ ਲਵੇ, ਹਾਂ ਹਾਂ, ਉਹਦੀ ਮਿਹਨਤ ਭਰ ਲੈ ਆਵੇ, ਹਾਂ। ਉਹਦੀ ਮਰਜ਼ੀ ਹੈ। ਬੇਸ਼ੱਕ। ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਬੜਾ ਪਿਆਰ ਕਿ ਇਹਨਾਂ ਨੇ ਹਮੇਸ਼ਾ ਪਿਆਰ ਕੀਤਾ ਔਰ ਬੜੇ ਬੜੇ ਅੱਛੇ ਆਰਟਿਸਟਾਂ ਨੂੰ ਇੱਥੇ ਜੀ ਬੁਲਾਇਆ। ਜੀ ਜੀ। ਔਰ ਮੈਨੂੰ ਨਸੀਬ ਨੂੰ ਵੀ ਅੱਜ ਨਹੀਂ, ਮੌਕਾ ਮਿਲਿਆ ਆਉਣ ਦਾ ਤੇ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ। ਉਸਤਾਦ ਜੀ, ਅਸਲ ਵਿੱਚ ਸਾਡੇ ਤੇ ਚਾਅ ਦੀ ਇੰਤਹਾ ਨਹੀਂ ਹੈ ਬੜੀ ਕਿ ਮਿਹਰਬਾਨੀ। ਜਿੰਨੇ ਅਸੀਂ ਖੁਸ਼ ਹਾਂ, ਔਰ ਇਹ ਹੁੰਦਾ ਹੈ ਨਾ ਕਿ ਅਸੀਂ ਸਾਰਾ ਸਾਲ ਈਦ ਨੂੰ ਉਡੀਕਦੇ ਹਾਂ। ਜੀ 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 ਜੀ। ਇਸੇ ਤਰ੍ਹਾਂ ਕੁਝ ਸ਼ਖਸੀਅਤ ਹੁੰਦੀਆਂ ਨੇ ਜਦੋਂ ਸਾਡੇ ਵਿੱਚ ਬਹਿੰਦੀਆਂ ਨੇ, ਸਾਡੇ ਕੋਲ ਆਉਂਦੇ ਨੇ, ਤੇ ਸਾਡਾ ਇੱਕ ਜਿਵੇਂ ਅੰਦਰ ਖਿੜ ਜਾਂਦਾ ਹੈ ਖੁਸ਼ਬੂ ਫਜ਼ਾਵਾਂ ਦੇ ਵਿੱਚ, ਔਰ ਨਾਲੋਂ ਨਾਲ ਇਹ ਗੁਫ਼ਤਗੂ ਚੱਲਦੀ ਹੀ ਰਹੇਗੀ। ਖਾਨ ਸਾਹਿਬ, ਪਹਿਲੇ ਤੇ ਅਸੀਂ ਗਵਾਲੀਅਰ ਘਰਾਣੇ ਦੇ ਬਾਰੇ ਤੁਹਾਡੇ ਕੋਲੋਂ ਕੁਝ ਜੀ, ਪੁੱਛਣਾ ਚਾਹਾਂਗੇ ਜੀ ਜੀ। ਕਿ ਗਵਾਲੀਅਰ ਘਰਾਣਾ ਕਿਸ ਤਰ੍ਹਾਂ, ਔਰ ਇਹਦੀ ਜਿਹੜੇ ਜੱਦੇ ਅਮਜਦ ਨੇ ਗਵਾਲੀਅਰ ਘਰਾਣੇ ਦੇ, ਇਹ ਸਾਰੀ ਥੋੜ੍ਹੀ ਜਿਹੀ ਅਸੀਂ ਤਫਸੀਲ ਆਪਣੇ ਸੁਣਨ ਵਾਲਿਆਂ ਨੂੰ ਦੇਣਾ ਚਾਹਾਂਗੇ। ਗਵਾਲੀਅਰ ਘਰਾਣਾ ਜਿਹੜਾ ਇਹ ਸਭ ਤੋਂ ਗਾਇਕੀ ਦੇ ਵਿੱਚ ਜੀ ਉੱਤਮ ਘਰਾਣਾ ਹੈ। ਠੀਕ ਹੈ ਔਰ ਇਹ ਜੇ ਜੱਦੇ ਅਮਜਦ ਜਿਹੜੇ ਨੇ ਉਹ ਮੀਆਂ ਤਾਨਸੈਨ ਜੀ ਹੈ, ਜੀ, ਠੀਕ ਹੈ। ਜਿੱਥੋਂ ਇਹ ਘਰਾਣਾ ਸ਼ੁਰੂ ਹੋਇਆ। ਹਾਂ ਹਾਂ ਇਹ ਉਦੋਂ ਤੋਂ ਚੱਲਾ ਆ ਰਿਹਾ। ਜੀ ਜੀ। ਤੇ ਮੀਆਂ ਹੱਦੂ ਖਾਂ ਔਰ ਮੀਆਂ ਹੱਸੂ ਖਾਂ ਹਾਂ ਹਾਂ ਜਿਹੜੇ ਕਿ ਗਵਾਲੀਅਰ ਨੇ ਹਾਂ ਹਾਂ ਦੇ ਗਾਇਕ ਸਨ, ਜੀ ਜੀ। ਜਿਨ੍ਹਾਂ ਨੇ ਖਿਆਲ ਗਾਇਕੀ ਨੂੰ ਹੂੰ ਰੂਸ਼ਨਾਸ ਕਰਾਇਆ ਠੀਕ। ਆਵਾਮ ਵਿੱਚ, ਕਿਉਂਕਿ ਉਹ ਤੁਰਬਤ ਦਾ ਜ਼ਮਾਨਾ ਸੀ। ਜੀ ਤੇ ਇਸ ਕਰਕੇ ਉਹਨਾਂ ਨੇ ਖਿਆਲ ਗਾਇਕੀ ਦੀ ਵਿੱਚ ਤੇਜ਼ੀ ਤਰਾਰੀ ਹੈ, ਤਾਨਾ ਨੇ ਜੀ। ਜਿਹੜੀ ਬੰਦਿਸ਼ ਹੈ, ਹਾਂ ਹਾਂ ਉਸ ਤੋਂ ਸਿਲਸਿਲਾ ਚੱਲਿਆ। ਜੀ ਤੇ ਮੀਆਂ ਹੱਸੂ ਖਾਂ ਸਾਹਿਬ ਜਿਹੜੇ ਸਾਨੂੰ ਬੜੇ, ਉਹਨਾਂ ਨੇ ਹਾਥੀ ਤਾਨ ਅੱਛਾ। ਹਾਂ ਇਜਾਦ ਕੀਤੀ, ਸ਼ੇਰ ਤਾਨ ਹਾਂ ਹਾਂ ਉਹਨਾਂ ਨੇ ਇਜਾਦ ਕੀਤੀ, ਔਰ ਉਹਨਾਂ ਦੇ ਸ਼ਾਗਿਰਦ ਸਨ ਜੀ। ਉਸਤਾਦ ਮੀਆਂ ਬੰਨੇ ਖਾਨ ਸਾਹਿਬ। ਉਸਤਾਦ ਮੀਆਂ ਬੰਨੇ ਖਾਨ ਹਾਂ। ਸਾਹਿਬ, ਠੀਕ ਹੈ। ਇਹ ਅੰਮ੍ਰਿਤਸਰ ਦੇ ਕੋਲ ਨੰਗਲੀ ਨੌਸ਼ਹਿਰਾ ਗਾਉਂ ਸੀ, ਅੱਛਾ। ਉੱਥੋਂ ਦੇ ਸਨ। ਉਹਨਾਂ ਨੇ ਹਾਂ। ਬੜੀ 12 ਸਾਲ ਉਹਨਾਂ ਦੀ ਖਿਦਮਤ ਕੀਤੀ। ਹਾਂ ਹਾਂ ਫਿਰ ਉਹਨਾਂ ਨੂੰ ਉੱਥੋਂ ਉਸਤਾਦ ਵੱਲੋਂ ਇਜਾਜ਼ਤ ਮਿਲੀ, ਕਿਉਂਕਿ ਪਹਿਲੇ ਸ਼ਿਗਰ ਨਹੀਂ ਸੀ ਕਰਦੇ। ਅੱਛਾ। ਕਿਉਂਕਿ ਅੱਜ ਕੱਲ੍ਹ ਯੂਸਫ ਸਾਹਿਬ ਦੌਰ ਇਹ ਹੈ ਹਾਂ ਹਾਂ ਕਿ ਸਿੱਖ ਸਿਖਾ ਕੇ ਨਾ ਤੇ ਕਹਿੰਦੇ ਸੀ ਆਪੇ ਸਿੱਖੇ, ਹਾਂ ਅਸੀਂ ਆਪੇ ਉਸਤਾਦ ਹਾਂ। ਜੀ ਬਿਲਕੁਲ। ਉਸਤਾਦਾਂ ਦਾ ਨਾਂ ਨਹੀਂ ਲੈਂਦੇ, ਜਿਨ੍ਹਾਂ ਦੀ ਵਜ੍ਹਾ ਨਾਲ ਉਹਨੂੰ ਇਲਮ ਮਿਲਿਆ ਹੁੰਦਾ ਜੋ ਉਹਦਾ ਨਾਮ ਰੋਸ਼ਨ। ਜੀ ਬਿਲਕੁਲ ਜੀ। ਤੇ ਉਹ ਨਹੀਂ ਸੀ ਦੱਸਦੇ ਹੁੰਦੇ। ਇਹਨਾਂ ਨੇ ਖੈਰ ਉੱਥੇ ਨੌਕਰ ਬਣ ਕੇ, ਚਾਕਰ ਬਣ ਕੇ ਹਾਂ ਹਾਂ ਉਹਨਾਂ ਦੀ ਖਿਦਮਤ ਸੇਵਾ ਕੀਤੀ ਕਿ ਜਿਵੇਂ ਮੈਂ ਇੱਕ ਮੁਲਾਜ਼ਮਤ ਕਰਨ ਆਇਆ। ਠੀਕ ਹੈ। ਔਰ ਗਾਣਾ ਵਜਾਣਾ ਜੋ ਰਿਆਜ਼ ਕਰਦੇ ਸੀ ਉਹ ਸਾਰਾ ਉਹ ਸਿੱਖਦੇ ਰਹਿੰਦੇ ਸੀ। ਜੀ ਠੀਕ ਹੈ। 12 ਸਾਲ ਬਾਅਦ ਉਹਨਾਂ ਨੂੰ ਕਿਤੇ ਪਤਾ ਲੱਗਾ ਕਿ ਯਾਰ ਇਹ ਸਾਡੀ ਰਿਕਾਰਡਿੰਗ ਕਿੱਥੇ ਚੱਲ ਰਹੀ ਹੈ। ਅੱਛਾ, ਵਾਹ। ਅਸੀਂ ਤਾਂ ਕੋਈ ਰਿਕਾਰਡਿੰਗ ਨਹੀਂ ਕਰਾਈ। ਹੂੰ ਤਾਂ ਦੇਖਿਆ ਤੇ ਮੀਆਂ ਬੰਨੇ ਖਾਨ ਸਾਹਿਬ ਰਿਆਜ਼ ਕਰ ਰਹੇ ਸੀ ਉਹਨਾਂ ਦੇ। ਅੱਛਾ। ਰਾਗ ਪੂਰਬੀ ਦਾ। ਹਾਂ ਹਾਂ ਤੇ ਉਹ ਗੁੱਸੇ 'ਚ ਆ ਗਿਆ ਕਿ ਤੂੰ ਤੇ ਬਈ ਨੌਕਰ ਬਣ ਕੇ ਆਇਆ ਸਾਂ ਹਾਂ ਹਾਂ ਤੇ ਇਹ ਤੇ ਸਭ ਕੁਝ ਲੈ ਗਿਆ। ਹਾਂ ਹੈਂ? ਹੂੰ ਫਿਰ ਸਰਕਾਰ ਮੈਨੂੰ ਤੁਸੀਂ ਮਾਫ਼ ਕਰਨਾ, ਕਿਉਂਕਿ ਤੁਸੀਂ ਸ਼ਾਗਿਰਦੀ ਸੀ ਕਰਦੇ ਤੇ ਮੈਂ ਤੇ ਸ਼ਾਗਿਰਦ ਹੋਣਾ ਹੈ, ਤੁਸੀਂ ਮੈਨੂੰ ਗੰਢਾ ਬਣੋ। ਅੱਛਾ। ਸ਼ਾਗਿਰਦ ਬੋਲੇ ਭਾਈ ਜ਼ਰਾ
ਨਰਮ ਮਿਜਾਜ ਸੀ, ਛੋਟੇ ਜਿਹੇ ਤੇਜ਼ ਸਨ। ਉਹਨੂੰ ਕਿਹਾ ਨਹੀਂ ਨਹੀਂ ਹਾਂ ਹਾਂ ਮੈਂ ਤੈਨੂੰ ਮਾਫ ਨਹੀਂ ਕਰੂੰ। ਕਿਹਾ ਨਾ ਯਾਰ ਭਾਈ, ਵੱਡੇ ਭਾਈ ਨੇ ਕਿਹਾ ਹਾਂ ਕੋਈ ਬਦਦੁਆ ਨਾ ਦੇਈਂ, ਠੀਕ ਆਖਰ ਹੈ। ਸਾਡਾ ਵੀ ਤਾਂ ਨਾਮ ਹੋਣਾ ਹੈ ਹਾਂ ਹਾਂ ਦੁਨੀਆ 'ਚ। ਸਾਡੇ ਫਿਰ ਬਾਅਦ ਚੋਂ ਸਾਡਾ ਨਾਂ ਕੌਣ ਵਧਾਏਗਾ? ਜੀ ਬਿਲਕੁਲ ਠੀਕ ਹੈ। ਉਹ ਫਿਰ ਉਹਨੇ ਕਿਹਾ ਅੱਛਾ ਤੇਰਾ ਨਾਂ ਕੀ ਹੈ? ਉਹਨੇ ਕਿਹਾ ਜੀ ਮੈਨੂੰ ਬੰਨੇ ਬੰਨੇ ਕਹਿੰਦੇ, ਯਾਨੀ ਮੇਰਾ ਨਾਮ ਬੰਨਾ ਹੈ। ਅੱਛਾ ਕਿਉਂਕਿ ਅਸੀਂ ਵੀ ਆਪਣੇ ਵਾਰਿਸ ਸਾਹਿਬ ਕੋ, ਆਪਣੇ ਬਜ਼ੁਰਗਾਂ ਕੋ ਸੁਣੀ, ਅਸੀਂ ਤੋਂ ਉਦੋਂ ਪੈਦਾ ਵੀ ਨਹੀਂ ਹੋਏ ਨਾ ਸਾਨੂੰ ਪਤਾ, ਕਿਉਂਕਿ ਸੀਨਾ ਬਸੀਨਾ ਗੱਲ ਜਿਸ ਤਰ੍ਹਾਂ ਸਾਨੂੰ ਪਤਾ ਚੱਲੀ, ਹਾਂ ਹਾਂ ਮੈਂ ਤੁਹਾਨੂੰ ਅਰਜ਼ ਕਰ ਰਿਹਾ। ਜੀ ਬਿਲਕੁਲ ਠੀਕ ਹੈ। ਉਹਨਾਂ ਨੇ ਕਿਹਾ ਅੱਛਾ। ਹਾਂ ਹਾਂ ਉਹਨਾਂ ਨੇ ਵਸੀਗਰ ਕੀਤਾ। ਹਾਂ ਉਹਨੂੰ ਕਿਹਾ ਤੇਰਾ ਨਾਂ ਕਿ? ਉਹਨੂੰ ਕਿਹਾ ਮੈਨੂੰ ਬੰਨੇ ਬੰਨੇ। ਕਹਿੰਦਾ ਜਾ ਫਿਰ ਤੂੰ ਅੱਜ ਤੋਂ ਪੰਜਾਬ ਦਾ ਬੰਨਣਾ ਹੈ, ਵਾਹ 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 ਪੰਜਾਬ ਦਾ ਦੂਲ ਹੈ। ਵਾਹ 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 ਵਾਹ। ਉੱਥੋਂ ਫਿਰ ਚੱਲੇ, ਫਿਰ ਵਾਪਸ ਆਏ ਹੂੰ ਅੰਮ੍ਰਿਤਸਰ। ਫਿਰ ਉਹ ਕਿਉਂਕਿ ਇੱਕ ਨਵੀਂ ਇਖਤਰਾ ਸੀ ਜੀ ਖਿਆਲ ਗਾਇਕੀ ਦੀ, ਹੂੰ ਉਹਨਾਂ ਨੇ ਫਿਰ ਮਹਿਫਿਲ ਦੇ ਚੌਕ ਗਾਇਕੀ ਸੁਣਾਈ। ਸਾਰੇ ਹੈਰਾਨ ਹੋ ਗਏ ਕਿ ਇਹ ਤੁਰਬਤ ਤੋਂ ਬਾਅਦ ਇਹ ਕੀ ਅੰਦਾਜ਼ ਆ ਗਿਆ। ਹਾਂ ਹਾਂ ਉਹ ਫਿਰ ਉਹਨਾਂ ਦੇ ਮੇਰੇ ਸਭ ਤੋਂ ਪਹਿਲੇ ਪਰਦਾਦਾ ਮੀਆਂ ਤਾ ਮੁਹੰਮਦ ਸਾਹਿਬ ਜੀ ਉਹਨਾਂ ਦੇ ਸ਼ਾਗਿਰਦ ਹੋਏ ਹਾਂ ਹਾਂ ਖਿਆਲ ਗਾਇਕੀ 'ਚ। ਠੀਕ। ਉਸ ਦੇ ਬਾਅਦ ਫਿਰ ਸਿਲਸਿਲਾ ਚੱਲਦਾ ਰਿਹਾ। ਹੂੰ ਫਿਰ ਦਾਦਾ ਜੀ ਨੇ ਹਾਂ ਆਪਣੇ ਵਾਲਿਦ ਸਾਹਿਬ ਕੋਲ ਸਿੱਖਿਆ। ਅੱਛਾ ਤੇ ਦਾਦਾ ਜੀ ਮੇਰੇ ਉਸਤਾਦ ਭਾਈ ਲਾਲ ਮੁਹੰਮਦ, 1927 ਚ ਸ਼ਿਕਾਰਪੁਰ ਸੰਗੀਤ ਸਾਗਰ ਦਾ ਟਾਈਟਲ ਮਿਲਿਆ ਸੀ। ਹਾਂ ਹਾਂ ਉਹਦੇ ਫੈਸਟੀਵਲ ਹੋਇਆ ਸੀ ਜੀ। ਮਿਊਜ਼ਿਕ ਦਾ। ਹਾਂ ਹਾਂ ਤੇ ਉਹਨਾਂ ਨੂੰ ਜਦੋਂ 16 ਸਾਲ ਦੀ ਉਮਰ 'ਚ ਹੋਏ ਹਾਂ ਹਾਂ ਤੇ ਉਹਨਾਂ ਦੇ ਵਾਲਿਦ ਫੌਤ ਹੋ ਗਏ, ਯਾਨੀ ਮੇਰੇ ਪਰਦਾਦਾ। ਅੱਛਾ ਜੀ। ਹੁਣ 16 ਸਾਲ ਦੇ ਬੱਚੇ ਦੀ ਉਮਰ ਕਿੰਨਾ ਕੁ ਸਿੱਖ ਲਿਆ ਹੋਇਆ ਜ਼ਾਹਿਰ ਹੈ ਆਪਣੇ ਇੱਕ ਬਚਪਨਾ। ਜੀ ਬਿਲਕੁਲ ਸਹੀ। ਖੈਰ ਉਹ ਰੂਹਦਾਰ ਪਹਿਲੇ ਹੀ ਬਹੁਤ ਸਨ। ਹੂੰ ਫਿਰ ਉਹਨਾਂ ਨੇ ਮਹਿਫਲਾਂ ਗਾਉਂਦੇ ਵਜਾਉਂਦੇ ਰਹੇ। ਫਿਰ ਮੀਆਂ ਮਹਬੂਬ ਸਾਹਿਬ ਦੇ ਸ਼ਾਗਿਰਦ ਹੋਏ। ਅੱਛਾ ਸਿਆਲੇ ਜੋ ਸਤਾਰ ਵਜਾਉਂਦੇ ਸਨ, ਅੱਛਾ ਉਹ ਕਪੂਰਥਲਾ ਘਰਾਣੇ ਦੇ ਸਨ। ਕਪੂਰਥਲਾ ਦੇ, ਠੀਕ ਹੈ ਜੀ। ਔਰ ਉਹ ਕਪੂਰਥਲਾ ਘਰਾਣੇ ਦੇ ਜਿਹੜੇ ਜੱਜਮ ਜਿਸ ਸਾਈਂ ਇਲਿਆਸ ਸਾਹਿਬ ਸੀ, ਆਹਾ ਉਹਨਾਂ ਕੋਲ ਵੀ ਸਤਾਈਆਂ, ਅੰਤਰੇ, ਮੂਰਛਨਾ, ਹਾਂ ਛੁੱਟੀਆਂ ਸਭ ਕੁਝ ਉਹਨਾਂ ਕੋਲ ਸਿੱਖਿਆ। ਜੀ ਫਿਰ ਉਹ ਮੈਦਾਨ 'ਚ ਗਾਉਂਦੇ ਵਜਾਉਂਦੇ। ਫਿਰ ਉਹ ਪੰਡਤ ਭਾਸਕਰ ਰਾਓ ਜੀ ਬੁਆ ਵੱਖਰੇ ਵਾਲੇ, ਅੱਛਾ ਫਿਰ ਉਹ ਉਹਨਾਂ ਦੇ ਵੀ ਸ਼ਾਗਿਰਦ ਹੋਏ। ਆਹਾ ਉਹਨਾਂ ਦੇ ਵਿੱਚ ਚਾਰੇ ਉਸਤਾਦ, ਚਾਰੇ ਮੁਸਲਮਾਨ ਸਨ ਅੱਛਾ ਪੰਡਤ ਸਾਹਿਬ ਦੇ। ਠੀਕ। ਫਿਰ ਉਹਨਾਂ ਕੋਲ ਵੀ ਮਤਲਬ ਕਿ ਇਲਮ ਹਾਸਲ ਕੀਤਾ। ਹਾਂ ਹਾਂ ਫਿਰ ਦੁਨੀਆ 'ਚ ਨਾਮ ਪੈਦਾ ਕੀਤਾ। ਹੂੰ ਫਿਰ ਵਾਲਿਦ ਸਾਹਿਬ ਨੇ, ਯਾਨੀ ਕਿ 10-12 ਘਰਾਣਿਆਂ ਦੀ ਤਾਲੀਮ ਜਿਹੜੀ ਉਹ ਵਾਲਿਦ ਸਾਹਿਬ ਨੂੰ ਯਾਦ ਹੈ। ਮਾਸ਼ਾਅੱਲਾ। ਤੁਰਬਤ ਕੀ ਉਹਨਾਂ ਨੇ ਟੱਪਾ ਵੀ ਗਾਇਆ, ਤੁਰਬਤ ਵੀ ਹਾਂ। ਗਾਇਆ, ਕਲਾਸੀਕਲ ਵੀ ਗਾਇਆ, ਹਾਂ ਹਾਂ ਔਰ ਹਰ ਸਿਨਫ ਗਾਈ ਉਹਨਾਂ ਨੇ। ਹਾਂ ਲਿਹਾਜ਼ਾ ਸਾਡਾ ਸਿਲਸਿਲਾ ਜਿਹੜਾ ਉਹ ਮੀਆਂ ਤਾਨ ਸੈਨ ਜੀ ਤੋਂ ਚੱਲਿਆ ਆ ਰਿਹਾ, ਸਾਡੇ 17-18 ਮਾਸ਼ਾਅੱਲਾ ਮਾਸ਼ਾਅੱਲਾ। ਅੱਗੋਂ ਫਿਰ ਸਾਹਿਬ ਮੈਂ ਮਿਊਜ਼ਿਕ ਜ਼ਾਹਿਰ ਹੈ ਉਹਦੇ ਵਿੱਚ ਫਿਰ ਦਾਖਲ ਹੋ ਗਿਆ। ਅੱਛਾ ਮੁਰਸ਼ਦ, ਤੁਸੀਂ ਸਭ ਤੋਂ ਪਹਿਲੇ ਜੀ ਜੀ ਗਾਇਕੀ ਕਦੋਂ ਸ਼ੁਰੂ ਕੀਤੀ? ਗਾਇਕੀ ਮੈਂ ਆਪਣਾ ਯੂਸਫ ਸਾਹਿਬ ਜੀ ਬਚਪਨ 'ਚ, ਕਿਉਂਕਿ ਘਰ ਜਦੋਂ ਹੋਸ਼ ਸੰਭਾਲੀ ਹੈ ਹਾਂ ਹਾਂ ਤੇ ਉਦੋਂ ਘਰ ਦੇ ਵਿੱਚ ਇਹੀ ਮਾਹੌਲ ਸੀ ਆਹਾ ਸੁਰ ਦਾ। ਠੀਕ ਹੈ। ਉਤਰਾਓ ਚੜਾਓ ਸੀ, ਨਿਖਾਰ ਸੀ, ਵਾਹ 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 ਵਾਹ। ਚਾਰੋਂ ਪਾਸੇ ਸੁਰ ਵਿਖਰੇ ਸੀ। ਹਾਂ ਹਾਂ ਤੇ ਮੈਂ ਕੋਈ 5-7 ਸਾਲ ਦੀ ਉਮਰ ਦਾ ਸਾਂ ਹਾਂ ਤੇ ਮੈਂ ਸਕੂਲ ਇੱਥੇ ਪੜ੍ਹਨਾ ਸਾਂ, ਡਾਨ ਬਾਸਕੋ ਹਾਈ ਸਕੂਲ ਦੇ ਬੀਵੇ ਪਾਕ ਦਾਮ ਦੇ ਸਾਹਮਣੇ ਜੀ ਬਿਲਕੁਲ। ਕ੍ਰਿਸਚਨ ਸਕੂਲ ਸੀ। ਹਾਂ ਉੱਥੇ ਮੈਂ ਗਾਏ ਬਗਾਏ, ਹਾਂ ਹਾਂ ਯਾਨੀ ਕਿ ਜੁਮੇ ਨੂੰ ਬਜ਼ਮੇ ਅਦਬ ਹੁੰਦੀ ਸੀ ਉੱਥੇ, ਅੱਛਾ ਤੇ ਫਿਰ ਜੁਮੇ ਨੂੰ ਮੈਂ ਉੱਥੇ ਗਾਣਾ ਵੀ ਗਾਣਾ ਹੁੰਦਾ ਸੀ। ਅੱਛਾ ਆਮ ਫਿਲਮੀ ਜਾਂ ਕੋਈ ਵੀ ਠੀਕ ਹੈ। ਆਵਾਜ਼ ਅੱਲਾ ਨੇ ਅੱਛਾ ਦਿੱਤਾ ਹੈ, ਹਾਂ, ਅੱਲਾ ਦੀ ਦੇਣ ਸੀ। ਹਾਂ ਹਾਂ ਖੈਰ ਉਹ ਮੈਂ 7 ਸਾਲ ਦੀ ਉਮਰ ਸਾਂ ਤੇ ਇੱਕ ਮੋਨੀ ਹਮੀਦ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਹਾਂ ਹਾਂ ਬੱਚਿਆਂ ਦਾ, ਪੁਰਾਣੇ ਰੇਡੀਓ ਸਟੇਸ਼ਨ ਤੇ, ਅੱਛਾ ਜਿਹੜਾ ਗਵਰਨਰ ਹਾਊਸ ਦੇ ਨਾਲ ਸੀ। ਠੀਕ ਹੈ। ਉਹ ਫਿਰ ਦਾਦਾ ਜੀ ਨੇ ਮੈਨੂੰ ਘਰ ਆਇਆ ਵੀ ਕਹਿੰਦੇ ਇਹਦਾ ਰੂਹ ਅੱਛਾ, ਤੇ ਉਹਨਾਂ ਨੇ ਮੈਨੂੰ ਇੱਕ ਪੈਰੋਂ ਦੀ ਅਸਤਾਈ ਯਾਦ ਕਰਵਾਈ। ਠੀਕ ਹੈ। ਇਹ ਯਾਦ ਕਰ ਬਗੈਰ ਯਾਨੀ ਕਿ ਟੈਂਪੋ ਦੇ, ਅੱਛਾ ਸਿਰਫ ਸਰਗਮ ਨਾਲ ਉਹਨਾਂ ਨੇ ਮੈਨੂੰ ਸਮਝਾਇਆ, ਬੋਲ ਸਮਝਾਏ। ਹਾਂ ਹਾਂ ਤੇ ਉਹ ਮੈਂ ਬੱਚਿਆਂ ਦੇ ਪ੍ਰੋਗਰਾਮ 'ਚ ਬਕਾਇਦਾ 3 ਤਾਲ ਦਾ ਠੇਕਾ ਲੱਗਾ। ਅੱਛਾ
ਇਕਬਾਲ ਸਾਹਿਬ ਹੈਗੇ ਸਨ, ਹਾਂ ਹਾਂ, ਤਬਲਾ ਨਵਾਜ਼ ਰੇਡੀਓ ਪਾਕਿਸਤਾਨ, ਉਹਨਾਂ ਨੇ ਠੇਕਾ ਲਾਇਆ। ਮੈਂ ਬੱਚਿਆਂ ਦੇ ਪ੍ਰੋਗਰਾਮ 7 ਸਾਲ ਦੀ ਉਮਰ 'ਚ। ਹਾਂ ਬੱਚਿਆਂ ਦੇ ਪ੍ਰੋਗਰਾਮ 'ਚੋਂ ਮੈਂ ਉਸਤਾਦ ਜੀ ਉਹ ਕੀ ਸੀ ਜ਼ਰਾ ਭੈਣੋਂ ਦੇ ਯਕੀਨੀ ਅਸਤਾਈ। ਯਾਦ ਹੋਏਗਾ ਹਾਂ ਤੁਹਾਨੂੰ? ਹਾਂ ਜ਼ਰੂਰ ਜੀ ਜ਼ਰੂਰ। ਬਿਸਮਿਲ੍ਲਾ ਬਿਸਮਿਲ੍ਲਾ। ਮੇਰਾ ਪਹਿਲਾ ਸਬਕ ਹੈ, ਵਾਹ ਵਾਹ। ਮੇਰਾ ਸਟਾਰਟ ਤੇ ਉੱਥੋਂ ਹੀ ਆ ਨਾ। ਤੇ ਅਸੀਂ ਵੀ ਅੱਜ ਸਟਾਰਟ ਉੱਥੇ ਹੀ ਹਾਂ ਲੈਣੇ। ਜ਼ਰੂਰ, ਉਹ ਮੈਂ ਤੁਹਾਨੂੰ ਸੁਣਾਉਣਾ। ਜੀ ਬਿਸਮਿਲ੍ਲਾ। ਐਜ਼ ਸੁਬਹ ਦਾ ਰਾਗ ਹੈ, ਲੇਕਿਨ ਜੀ ਜੀ ਮੈਂ ਬਿਸਮਿਲ੍ਲਾ। ਅੱਲਾ ਮਾਫ ਕਰੇ ਕੋਈ ਪ੍ਰੋਗਰਾਮ ਦੇ ਹਵਾਲੇ ਨਾਲ ਹਾਂ ਤੁਹਾਨੂੰ ਸੁਣਾ ਰਿਹਾ ਮੈਂ। ਜੀ ਬਿਸਮਿਲ੍ਲਾ। ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ, ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ, ਰਾਤੀ ਤੈਨੂੰ ਜਾਗ ਨਾ ਆਵੇ, ਰਾਤੀ ਤੈਨੂੰ ਜਾਗ ਨਾ ਆਵੇ, ਨੀਂਦਰ ਗਹਿਰੀ ਤੂੰ ਸੋ ਰਿਹਾ, ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ, ਤੈਨੂੰ ਜਾਗ ਜਾਗ ਜਾਗਣ ਦਾ ਵੇਲਾ, ਜਾਗ ਜਾਗ ਜਾਗਣ ਦਾ ਵੇਲਾ, ਰਹਿਣ ਗਈ ਅਬ ਦਿਨ ਹੋ ਗਿਆ, ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ, ਰਾਤੀ ਤੈਨੂੰ ਜਾਗ ਨਾ ਆਵੇ, ਰਾਤੀ ਤੈਨੂੰ ਜਾਗ ਨਾ ਆਵੇ, ਨੀਂਦਰ ਗਹਿਰੀ ਤੂੰ ਸੋ ਰਿਹਾ, ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ, ਗਗਰੇ ਰੰਗ ਗਗਰੇ ਰੰਗ ਗਗਰੇ 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 ਰੰਗ, ਬੋਲ ਬੋਲ ਬੁਲਾ ਰਿਹਾ ਮੈਂ, ਤੈਨੂੰ ਬੋਲ ਬੋਲ ਬੁਲਾ ਰਿਹਾ ਮੈਂ। ਮਾਸ਼ਾਅੱਲਾ ਮਾਸ਼ਾਅੱਲਾ। ਉਸਤਾਦ ਜੀ ਯਕੀਨ ਕਰੋ ਕਿ ਇੱਕ 7 ਸਾਲ ਦੀ ਉਮਰ ਵਿੱਚ ਹਾਂ ਬਸ ਉਹਨਾਂ ਦੀਆਂ ਦੁਆਵਾਂ ਵਾਹ 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 ਉਹਨਾਂ ਵਾਹ। ਔਰ ਮੈਂ ਆਪਣੇ ਸਾਮਈਨ ਵਾਹ 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 ਆਪਣੇ ਸਾਮਈਨ ਤੱਕ ਇੱਕ ਗੱਲ ਪਹੁੰਚਾਉਣਾ ਚਾਹਾਂਗਾ ਕਿ ਖਾਨ ਸਾਹਿਬ ਜਿਵੇਂ ਸਾਡੇ ਕੋਲ ਇੱਕ ਸ਼ੇਰ ਮੌਜੂਦ ਹੈ ਔਰ ਸਾਡੀ ਰਵਾਇਤ ਹੈ ਪੰਜਾਬ ਦੀ ਕਿ ਵੱਡਿਆਂ ਦਾ ਇਹਤਰਾਮ, ਬਿਲਕੁਲ, ਔਰ ਸਹੁੰ ਵਾਲੀ ਗੱਲ ਜੇ ਕਿ ਖਾਨ ਸਾਹਿਬ ਜਦੋਂ ਆਪਣੇ ਉਸਤਾਦਾਂ ਦਾ ਨਾਂ ਲੈਂਦੇ ਨੇ ਔਰ ਇਹਤਰਾਮ ਇੰਨਾ ਕੁ ਉਹਨਾਂ ਦੇ ਵਿੱਚ ਉਹ ਨਜ਼ਰ ਆਉਂਦਾ ਹੈ ਕਿ ਉਹ ਜਿਵੇਂ ਚੁੱਕ ਜਾਂਦੇ ਨੇ, ਉਹਨਾਂ ਦੇ ਸਾਹਮਣੇ ਖਲੋਤੇ ਨੇ ਜਿਵੇਂ, ਔਰ ਇਹ ਬੇਅਦਬਾ ਮਕਸੂਦ ਨਾ ਹਾਸਿਲ ਨਾ ਦਰਗਾਹ ਢੋਈ, ਤੇ ਅਦਬ ਤੋਂ ਹੀ ਬਾਅਦ ਬਾਮੁਰਾਦ ਹੁੰਦਾ ਹੈ। ਔਰ ਹਮੇਸ਼ਾ ਜੀ ਇਹਦਾ ਪਹਿਲਾ ਕਰੀਨਾ ਹੀ ਅਦਬ ਹੈ ਜੀ ਜੀ ਆਪਣੇ ਸੀਨੀਅਰਸ ਦਾ,
ਆਪਣੇ ਉਸਤਾਦਾਂ ਦਾ, ਜੀ ਆਪਣੇ ਵੱਡਿਆਂ ਦਾ ਜਿੰਨਾ ਵੀ ਅਦਬ ਕਰੋਗੇ ਦੁਆ ਮਿਲਦੀ ਹੈ। ਜੀ ਬਿਲਕੁਲ ਜੀ ਔਰ ਇਹ ਐਸੀ ਚੀਜ਼ ਹੈ ਦੁਆ ਜਿਹੜੀ ਮੁਫਤ ਮਿਲਦੀ ਹੈ। ਜੀ ਨਾ ਤੁਹਾਨੂੰ ਪੈਸਾ ਖਰਚ ਕਰਨਾ ਪੈਂਦਾ, ਹਾਂ ਨਾ ਤੁਹਾਨੂੰ ਕੋਈ ਰੋੜੀ ਰੁਪਈਆ ਦੇਣਾ ਪੈਂਦਾ, ਨਾ ਹੀ ਤੁਹਾਨੂੰ ਮਤਲਬ ਕਿ ਕੋਈ ਐਸਾ ਖਜ਼ਾਨਾ ਦੇਣਾ ਪੈਂਦਾ ਕਿ ਜਿਹਨਾਂ ਤੁਸੀਂ ਦੁਆ ਲਓ। ਹਾਂ, ਕਹਿੰਦੇ ਨਾ ਹਾਂ। ਕਿ ਜੇ ਦੁਆਵਾਂ 'ਚ ਯਾਦ ਰੱਖਣ ਜੀ ਬਿਲਕੁਲ ਦੁਆਵਾਂ ਤੇ ਅਮਲ ਨਾਲ ਨੇ। ਹਾਂ ਅਮਲ ਅੱਛੇ ਕਰੋਗੇ ਤੇ ਦੁਆ ਆਪੇ ਲੱਗ ਜਾਂਦੀ ਆਪੇ ਹੀ ਲੱਗ ਜਾਏਗੀ ਤੁਸੀਂ ਬਿਲਕੁਲ ਦੁਆਵਾਂ ਲਓਗੇ ਤੇ ਇਹ ਕੰਮ ਐਸਾ ਹੈ ਕਿ ਤੁਹਾਨੂੰ ਅਗਰ ਟੈਰੀ ਪਾਈ ਵੀ ਆਉਂਦੀ ਹੈ ਨਾ ਹਾਂ ਹਾਂ ਤੇ ਤੁਸੀਂ ਦੁਆ ਲਓ ਤੇ ਉਹ ਰੁਪਇਆ ਹੋ ਜਾਂਦਾ ਹੈ। ਵਾਹ 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 ਤੇ ਜੇ ਤੁਹਾਨੂੰ ਰੁਪਇਆ ਹੁੰਦਾ ਹੈ ਬੇਅਦਬ ਹੋ ਤਾਂ ਟੈਰੀ ਪੈਸਾ ਵੀ ਨਹੀਂ ਹਾਏ ਲੱਗਦਾ। ਹਾਏ ਹਾਏ ਅਦਬ ਬਹੁਤ ਜ਼ਰੂਰੀ ਹੈ। ਔਰ ਇਹਦੇ ਜਿਵੇਂ ਵਿੱਚ ਕਹਿੰਦੇ ਨੇ ਕਿ ਬਰਕਤ ਪੈ ਜਾਂਦੀ ਹੈ, ਤੁਹਾਡੇ ਬਰਕਤ ਇਤਰਾਮ ਦੀ ਪੈਂਦੀ ਹੈ, ਬਰਕਤ ਪੈ ਬਿਲਕੁਲ ਜਾਂਦੀ ਹੈ ਪੈਂਦੀ ਹੈ। ਬਿਲਕੁਲ ਖੁਦਾ ਤਾਲਾ ਖੁਸ਼ ਹੁੰਦਾ ਹੈ। ਹਾਂ ਅੱਛਾ ਖਾਨ ਸਾਹਿਬ, ਸਾਡੇ ਬੜੇ ਪਿਆਰੇ ਮਿੱਤਰ ਨੇ ਅਮਜਦ ਪਰਵੇਜ਼ ਸਾਹਿਬ, ਚੌਧਰੀ ਅਸਲਮ ਸਾਹਿਬ ਕੈਂਟ ਤੋਂ ਸੁਣ ਰਹੇ ਨੇ, ਉਹਨਾਂ ਨੇ ਬਹੁਤ ਤਾਰੀਫ ਕੀਤੀ ਔਰ ਸਲਾਮ ਕਿਹਾ ਤੁਹਾਨੂੰ। ਜਨਾਬ ਮੁਹਤਰਮ ਸਲੀਮ ਰਾਠੌਰ ਸਾਹਿਬ ਸਾਡੇ ਬਜ਼ੁਰਗ ਵੀ ਨੇ, ਸਾਡੇ ਦੋਸਤ ਵੀ ਨੇ, ਉਹ ਵੀ ਸੁਣ ਰਹੇ ਨੇ। ਜੀ ਜੀ ਖਾਲਿਦ ਭੱਟ ਸਾਹਿਬ, ਜਨਾਬ ਕੁਲਵਿੰਦਰ ਸਿੰਘ ਬਾਜਵਾ ਸਾਹਿਬ ਸੁਣ ਰਹੇ ਨੇ। ਜਿਹੜੇ ਸੱਜਣ ਮਿੱਤਰ ਪਿਆਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹ ਰਹੇ ਨੇ। ਖਾਨ ਸਾਹਿਬ ਅੱਗੇ ਗੱਲ ਟੁਰਦੀ ਹੈ ਕਿ 7 ਸਾਲ ਦੇ ਵਿੱਚ ਰੇਡੀਓ ਪਾਕਿਸਤਾਨ ਤੋਂ ਤੁਸੀਂ ਇਹ ਖਿਆਲ ਪੇਸ਼ ਕੀਤਾ। ਹਾਂਜੀ ਜੋ ਬੜਾ ਬਸ ਦਾਦ ਵੀ ਮਿਲੀ, ਯਕੀਨੀ ਤੌਰ ਤੇ ਪਿਆਰ ਕਮਾਲ ਮਿਲਿਆ ਜੀ। ਉਹ ਮੈਨੂੰ ਫਿਰ ਸ਼ੌਕ ਪੈਦਾ ਹੋ ਗਿਆ। ਹਾਂ ਬਹਰਹਾਲ ਪੜ੍ਹਦੇ ਰਹੇ ਫਿਰ ਮੈਂ ਮੈਟ੍ਰਿਕ ਜੀ ਤੱਕ ਤਾਲੀਮ ਹਾਸਲ ਕੀਤੀ। ਅੱਗੋਂ ਹਾਲਾਤ ਅੱਛੇ ਨੇ, ਸੰਨ 65 ਦੀ ਜੰਗ ਲੱਗ ਗਈ। ਜੀ ਜੀ ਬੱਚਾ ਸਮਝ 11 ਸਾਲ ਦਾ, ਹਾਂ ਹਾਂ ਲੇਕਿਨ ਉਹਦੇ ਬਾਅਦ ਹਾਲਾਤ ਕੁਛ ਐਸੇ ਕਿ ਪੜ੍ਹਾਈ ਛੱਡਣੀ ਪਈ। ਠੀਕ ਹੈ। ਫਿਰ ਮੈਨੂੰ ਇੱਧਰ ਆਉਣਾ ਪਿਆ। ਹੂੰ ਫਿਰ ਉਹ ਕਿ ਜ਼ਰੀਆ ਮੁਆਸ਼ ਜਿਹੜਾ ਉਹ ਐਸਾ ਸੀ ਹੂੰ ਕਿ ਚਲੋ ਯਾਰ ਕੋਈ ਫਿਲਮ ਇੰਡਸਟਰੀ 'ਚ ਵੜ ਜਾਈਏ ਹਾਂ ਹਾਂ ਤਾਂ ਅੱਲਾਹ ਤਾਲਾ ਚਲੋ ਵੀ ਕੋਈ ਸਿੱਖਾਂਗੇ ਵੀ। ਮੈਂ ਵੈਲਨ ਦੇ ਵੀ ਪਿਆ, ਠੀਕ ਹੈ। ਵੈਲਨ ਵੀ ਮੈਂ ਸ਼ੁਰੂ ਕੀਤਾ ਹਾਂ ਹਾਂ ਤਾਂ ਕਿ ਚਲੋ ਮਿਊਜ਼ੀਸ਼ੀਅਨ ਨੂੰ ਰੋਜ਼ ਗਾਣੇ ਕਰਦੇ ਨੇ, 4 ਪੈਸੇ ਵੀ ਆ ਜਾਂਦੇ ਨੇ। ਠੀਕ ਹੈ, ਉਸਤਾਦ ਠੀਕ ਹੈ। ਨਾਮਦਾਰ ਸਾਹਿਬ ਦਾ ਸ਼ਾਗਿਰਦ ਵੀ ਹੋਇਆ ਅੱਛਾ ਵਾਇਲਨ ਦੇ ਵਿੱਚ। ਅੱਛਾ ਲੇਕਿਨ ਬਾਅਦ ਚੋਂ ਕਿਉਂਕਿ ਉਹ ਗਰਦਨ ਥੱਲੇ ਰੱਖਣਾ ਪੈਂਦਾ ਸੀ ਹਾਂ ਹਾਂ ਵਾਇਲਨ ਨੂੰ, ਹਾਂ ਉਹ ਫਿਰ ਬੜਾ ਰਗਾਂ ਤੇ ਦਬਾਅ ਪੈਂਦਾ ਸੀ। ਹਾਂ ਹਾਂ ਖੈਰ ਉਹ ਮੈਂ ਛੱਡਤਾ। ਫਿਰ ਮੈਂ ਕੰਪੋਜੀਸ਼ਨ ਵੱਲ ਆ ਗਿਆ। ਠੀਕ ਫਿਰ ਮੈਂ ਕੰਪੋਜੀਸ਼ਨ ਲੋਕਾਂ ਨੂੰ ਦੇਖਿਆ ਹਾਂ ਹਾਂ ਕੰਮ ਕਰਨੇ ਕਿ ਯਾਰ ਇਹਦੇ 'ਚ ਪੈਸੇ ਵੀ ਨੇ, ਇੱਜ਼ਤ ਵੀ ਹੈ, ਹਾਂ। ਆਬਰੂ ਵੀ ਹੈ, ਹਾਂ ਮਾਹੌਲ ਵੀ ਅੱਛਾ ਹੈ। ਹਾਂ ਹਾਂ ਤੇ ਉਹ ਲਿਹਾਜ਼ਾ ਮੈਂ ਫਿਰ ਉਹ ਇਹਦੇ ਵਿੱਚ ਆ ਕੇ ਨਾ ਤੇ ਮੈਂ ਇੱਧਰ ਵੜ ਗਿਆ। ਬਿਲਕੁਲ ਠੀਕ। ਫਿਰ ਮੈਨੂੰ 1978 'ਚ ਹੂੰ 1978 ਦੇ ਵਿੱਚ ਹਾਂ ਹਾਂ ਇੰਡੀਪੈਂਡੈਂਟ ਫਿਲਮ ਮਿਲ ਗਈ ਮੈਨੂੰ, ਅੱਛਾ। ਪੰਜਾਬੀ ਫਿਲਮ। ਪਹਿਲੇ ਤੁਸੀਂ ਅਸਿਸਟੈਂਟ ਦੇ ਤੌਰ ਤੇ ਕੰਮ ਕੀਤਾ? ਹਾਂ ਇਹ ਠੀਕ ਹਮੀਦ ਹੈ। ਸਾਹਿਬ ਨਾਲ ਇਹ ਹਮੀਦ ਸਾਹਿਬ ਨਾਲ, ਸਫਦਰ ਠੀਕ। ਸਾਹਿਬ ਨਾਲ ਵੀ ਕਰਦਾ ਅੱਛਾ ਰਿਹਾ। ਠੀਕ ਹੈ ਤੇ ਮੌਸੀਕੀ ਮੇਰੇ ਘਰ ਦੀ ਸੀ ਜੀ ਬਿਲਕੁਲ। ਜਿੰਨੀ ਕਲਾਸੀਕਲ ਦੀ ਸੀ, ਕੋਈ ਆਪਣੇ ਸ਼ੱਕ ਹੀ ਨਹੀਂ ਹੈ ਵਾਰਿਸ ਬਿਲਕੁਲ ਜੀ, ਸਾਹਿਬ ਵਾਰਸ ਕੋਲ। ਤੁਸੀਂ ਵਾਰਸ ਹੋ ਬਿਲਕੁਲ। ਬਸ ਉਹ ਇਹ ਕਿ ਮਾਹੌਲ ਦੇਖਣਾ ਪੈਂਦਾ ਸੀ ਕਿ ਯਾਰ ਕਿਸ ਸਿਚੁਏਸ਼ਨ ਦਾ ਕਿਸ ਤਰ੍ਹਾਂ ਗਾਣਾ ਬਣਦਾ ਹੈ। ਜੀ ਸਫਦਰ ਸਾਹਿਬ ਹਮੀਦ ਸਾਹਿਬ, ਮਾਸਟਰ ਰਫੀਕ ਅਲੀ, ਮੈਂ ਦਿਲ ਲੱਗੀ ਸੀ ਹਾਂ ਹਾਂ ਉਹਨਾਂ ਨੂੰ ਅਸਿਸਟ ਕੀਤਾ, ਠੀਕ ਹੈ। ਬੜਾ ਕੰਮ ਕੀਤਾ। ਤੇ ਲਿਹਾਜ਼ਾ ਉਹਦੇ ਬਾਅਦ ਫਿਰ ਇੰਡੀਪੈਂਡੈਂਟ ਮੈਨੂੰ 1978 ਦੇ ਵਿੱਚ ਕਿਹੜੀ ਫਿਲਮ ਮਿਲੀ? ਫਿਲਮ ਮਿਲ ਗਈ ਯਾਰੀ ਦੋਸਤੀ। ਯਾਰੀ ਦੋਸਤੀ। ਹਾਂਜੀ ਉਹਦੇ ਇਲਤਾਫ ਸਾਹਿਬ ਡਾਇਰੈਕਟਰ ਸਨ, ਹਾਂ ਇਲਤਾਫ ਸੈਨ। ਹਾਂ ਹਾਂ ਔਰ ਦੇਖੋ ਤੁਸੀਂ ਮਿਊਜ਼ਿਕ ਡਾਇਰੈਕਟਰ ਨਵਾਂ, ਹਾਂ ਉਹਦੇ ਵਿੱਚ ਵਿਲਨ ਨਵਾਂ ਹਾਂ ਹਾਂ ਜ਼ਾਰ ਸ਼ਾਹ, ਅੱਛਾ ਪਹਿਲੀ ਫਿਲਮ ਉਹਦੀ। ਅੱਛਾ ਅਜ਼ਹਰ ਖਾਨ ਵਿਚਾਰਾ ਮਰ ਗਿਆ ਹੈ, ਉਹ ਵੀ ਵਿਲਨ। ਹਾਂ ਔਰ ਹਮਾਯੂੰ ਕੁਰੈਸ਼ੀ ਅੱਛਾ ਪਠਾਨ, ਹਾਂ ਹਾਂ ਲੇਕਿਨ ਉਹ ਪੰਜਾਬੀ ਫਿਲਮ ਦਾ ਹੀਰੋ। ਵਾਹ ਅੱਛਾ, ਹੀਰੋ ਆਇਆ ਪਹਿਲੇ ਹਾਂਜੀ, ਯਾਨੀ ਪਹਿਲੀ ਕਿ ਹੁਮਾਯੂੰ ਪੰਜਾਬੀ ਕੁਰੈਸ਼ੀ। ਫਿਲਮ ਅੱਛਾ ਹੁਮਾਯੂੰ ਕੁਰੈਸ਼ੀ ਦੀ। ਅੱਛਾ ਤੇ ਉਹ ਫਿਰ ਉਹ ਫਿਲਮ ਤੇ ਮਿਊਜ਼ਿਕ ਡਾਇਰੈਕਟਰ ਹਾਂ ਮੈਂ। ਹਾਂ ਹਾਂ ਉਹ ਅੱਲਾਹ ਤਾਲਾ ਨੇ ਐਸਾ ਕੀਤਾ ਹਾਂ ਕਿ ਉਹ ਬਾਕਸ ਆਫਿਸ ਤੇ ਨਾ ਸੁਪਰ ਫਿਲਮ ਕੋਈ ਜੋ ਯਾਰੀ ਦੋਸਤੀ। ਹਾਂ ਪਲਟ ਲਮ ਜੁਬਲੀ ਕੀਤੀ ਵਿੱਚ। ਅੱਛਾ ਹਾਂਜੀ। ਵਾਹ ਵਾਹ ਵਾਹ। ਔਰ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ। ਤੇ ਉਸਤਾਦ ਜੀ ਉਹਦੇ ਕਿਹੜੇ ਕਿਹੜੇ ਗੀਤ ਸਨ? ਉਹਦੇ 'ਚ ਹੈ ਸੀ ਜੀ ਆਪਣਾ, ਉਹਦੇ 'ਚ ਜ਼ਿਆਦਾਤਰ ਮਹਿਨਾਜ਼ ਦੇ ਗੀਤ ਸੀ ਮਹਿਨਾਜ਼ ਤੇ ਦੇ, ਨਹੀਂ ਦਫ਼ਤਰ। ਨਾਹੀ ਦਫ਼ਤਰ ਦੇ। ਮਹਿਨਾਜ਼ ਔਰ ਨਹੀਂ ਦਫ਼ਤਰ, ਇਹ ਨਹੀਂ ਦਾ ਸੀ ਗਾਣਾ, ਸਿੱਖਣੀ ਦਾ ਸੀ ਗਾਣਾ। ਹਾਂ ਹਾਂ ਜਿੰਦ ਹੋ ਜੀ ਪਰਾਈ ਮੈਨੂੰ ਦਿਲ, ਹਾਂ ਦਿਲ ਵਾਲਾ ਤੁੰਬਾ ਖੜਕ ਪਿਆ, ਅੱਛਾ ਇਸ ਤਰ੍ਹਾਂ ਕਰਕੇ ਹੈਗਾ ਸੀ। ਹਾਂ ਹਾਂ ਤੇ ਉਸ ਵੇਲੇ ਨਹੀਂ ਦਾ ਗਾਣਾ ਵੀ ਨਜ਼ਰਾਂ ਮਿਲਾਈ ਜਾ, ਸੀਨੇ ਠੰਡ ਪਾਈ ਜਾ, ਅੱਛਾ। ਮੇਰਾ ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ, ਇਸ ਤਰ੍ਹਾਂ ਕਰਕੇ। ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ, ਇਹ ਕਿਹਦੀ ਆਵਾਜ਼ ਸੀ ਜੀ? ਇਹ ਮਹਿਨਾਜ਼ ਔਰ ਕੋਰਸ ਹੈਗਾ ਸੀ ਨਾਲ। ਅੱਛਾ ਕੋਰ ਸਿੰਘ। ਹਾਂ, ਕੋਰਸ। ਇਹਦਾ ਥੋੜਾ ਜਿਹਾ ਤੁਹਾਨੂੰ ਕੁਝ ਯਾਦ ਹੈ ਇਸ ਹਾਂ ਦੇਖਣਾ ਮੈਂ ਜੀ?
ਸਤਾਈ ਯਾਦ ਆ ਮੈਨੂੰ। ਜੀ ਜੀ ਬਿਸਮਿਲ੍ਲਾ ਬਿਸਮਿਲ੍ਲਾ। ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ, ਹਾਂ ਹਾਂ ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ, ਕੀਤਾ ਅੱਖੀਆਂ ਨੇ ਅੱਜ ਇਕਰਾਰ ਸੋਹਣਿਆ, ਵਾਹ ਵਾਹ ਵਾਹ। ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ, ਕੀਤਾ ਅੱਖੀਆਂ ਨੇ ਅੱਜ ਇਕਰਾਰ ਸੋਹਣਿਆ, ਦਿਲੋਂ ਮੰਨ ਲਿਆ ਤੈਨੂੰ ਦਿਲਦਾਰ ਸੋਹਣਿਆ। ਵਾਹ ਹਾਂ ਹਾਂ ਵਾਹ 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 ਵਾਹ। ਅੱਛਾ 1978 ਦੇ ਵਿੱਚ ਸੁਪਰ ਡੁਪਰ ਫਿਲਮ ਹੋ ਗਈ ਤੁਹਾਡੀ ਕੰਪੋਜੀਸ਼ਨ, ਯਾਨੀ ਪਤਾ ਲੱਗ ਗਿਆ ਵੀ ਉਸਤਾਦ ਹੋਰਾਂ ਨੇ ਕਮਾਲ ਕਰ ਬਸ ਦਿੱਤਾ। ਅੱਲਾ ਨੇ ਇੱਜ਼ਤ ਰੱਖ ਲਈ, ਠੀਕ ਹੈ। ਪਰਵਰਦਿਗਾਰ ਨੇ, ਕਿਉਂਕਿ ਫਿਰ ਅਗਲੀ- ਮੈਂ ਕੀਤੀਆਂ। ਅਗਲੀ ਫਿਲਮ ਫਿਰ ਅਗਲੀ ਫਿਲਮ ਸੀ ਫਿਰ ਉਹ ਕਸਮ ਖੂਨ ਦੀ। ਉਹਦੇ ਚ ਸਰ ਮੈਡਮ ਜੀ ਦਾ ਗਾਣਾ ਬੜਾ ਹਿੱਟ ਹੋਇਆ। ਉਹ ਕਿਹੜਾ ਸੀ ਜੀ? ਉਹ ਸੁਣ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ, ਅੱਛਾ। ਅੱਖਾਂ ਵਿੱਚ ਰੱਖ ਲਾਂ ਤੈਨੂੰ ਕਜਲੇ ਦੀ ਥਾਂ। ਵਾਹ ਇਹ ਤੇ ਇਹ ਸਰ ਇਹ ਹੋਏਗਾ ਹਾਂ। ਇਹ ਜ਼ਰਾ ਥੋੜਾ ਜਿਹਾ ਹੋ ਜਾਵੇ। ਉਹ ਫਿਰ ਮਤਲਬ ਕਾਤਲ ਤੇ ਫਰਿਸ਼ਤਾ, ਮੈਂ 18-20 ਫਿਲਮਾਂ ਕੀਤੀਆਂ। ਅੱਛਾ ਲਾਸਟ ਮੂਵੀ ਸੀ ਮੇਰੀ ਸੌਦੇਬਾਜ਼ੀ ਅੱਛਾ 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 1986 ਦੇ ਵਿੱਚ। ਹੂੰ ਉਹਦੇ ਬਾਅਦ ਫਿਰ ਫਿਲਮ ਇੰਡਸਟਰੀ ਦਾ ਮਾਹੌਲ ਚੇਂਜ ਹੋ ਗਿਆ। ਹੂੰ ਉਹ ਇਹ ਮਾਹੌਲ ਹੋ ਗਿਆ ਸੀ, ਅਗਰ ਕਹਿੰਦੇ ਸੀ ਇਹ ਕੇਸਟ ਲੈ ਲਓ ਹਾਂ ਤੇ ਇਹ ਤੁਸੀਂ ਇੰਡੀਆ ਦੇ ਗਾਣੇ ਨੇ ਤੇ ਤੁਸੀਂ ਇਹ ਗਾਣਿਆਂ ਤੇ ਸ਼ਾਇਰੀ ਨਵੀਂ ਕਰਾ ਲਓ, ਤਬਦਾ ਹੀ ਸਿੰਗਰ ਨਵੇਂ ਕੋ ਗਵਾ ਲਓ। ਮੈਂ ਕਿਹਾ ਇਹ ਕੀ ਹਿਸਾਬ ਹੈ ਵੀ ਅੱਛਾ ਕਿ ਟਾਈਟਲ ਤੇ ਨਾ ਮੇਰਾ ਚੱਲਦਾ ਹੋਵੇ ਹਾਂ ਔਰ ਬਾਹਰ ਗਾਣਾ ਲక్ష్ਮੀਕਾਂਤ ਪਿਆਰੇ ਲਾਲ ਦਾ ਜਾਂ ਕਲਿਆਣ ਜੀ ਆਨੰਦ ਜੀ ਦਾ ਤੇ ਨਾਮ ਮੇਰਾ ਚੱਲ ਰਿਹਾ। ਲੋ ਮੈਂ ਕਿਹਾ ਮੈਂ ਨਹੀਂ, ਮੈਨੂੰ ਤਾਂ ਘਰੋਂ ਜੁੱਤੀਆਂ ਪੈਣਗੀਆਂ। ਮੈਂ ਕਿਹਾ ਮੈਂ ਫਿਰ ਖਾਨਦਾਨੀ ਬੰਦੇ ਮਤਲਬ ਉਹ ਕਹਿਣਗੇ ਵੀ ਇਹ ਕੀ ਕਰ ਰਹੇ ਹੋ। ਬਿਲਕੁਲ ਉਹ ਫਿਰ ਮਤਲਬ ਕਿ ਮੈਂ ਨਾਲ ਟੀਵੀ ਵੀ ਜੁਆਇਨ ਕੀਤਾ, ਅੱਛਾ ਨਾਲ ਆਪਣਾ ਰੇਡੀਓ ਸਟੇਜ ਹਾਂ ਇਹ ਮੈਂ ਉਸਤਾਦ ਜੀ ਕਸਮ ਖੂਨ ਦੀ ਸੁਣ ਅਰਜ਼ ਕਰਾਂ ਇਹ ਜ਼ਰਾ ਹੋ ਜਾਵੇ, ਫਿਰ ਅਸੀਂ ਕੋਸ਼ਿਸ਼ ਕਰਨੇ ਮੈਡਮ ਦੀ ਆਵਾਜ਼ 'ਚ ਵੀ ਲਾ ਲਈਏ ਜ਼ਰਾ। ਹਾਂ ਸੁਣੀ ਅਰਜ਼ ਕਰਾਂ ਜਿਵੇਂ ਸੋਹਣੀ ਸੱਜਣਾ, ਸੁਣੀ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ, ਅੱਖਾਂ ਵਿੱਚ ਰੱਖ ਲਾਂ ਤੈਨੂੰ ਕਜਲੇ ਦੀ ਥਾਂ, ਸੁਣੀ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ, ਸੁਣੀ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ। ਇਹ ਦੇਖਣਾ ਜੀ ਸ਼ਾਇਰ ਨੇ ਨਾਜ਼ਿਕ ਕਸ਼ਮੀਰ ਸਾਹਿਬ ਨੇ ਮਨ ਦੀ ਤਕਰਾਰ ਕੈਸੀ ਰੱਖੀ। ਆਹਾ ਮੰਨ ਲਿਆ ਸੋਹਣਿਆ ਮੈਂ ਤੇਰੇ ਜਿਹੀ ਨਹੀਂ ਵੇ, ਆਹਾ ਚੰਦਰੇ ਮੁਕੱਦਰਾਂ ਤੋਂ ਹਾਰ ਮੰਨ ਲਈ। ਵਾਹ 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 ਵਾਹ। ਮੰਨ ਲਿਆ ਸੋਹਣਿਆ ਮੈਂ ਤੇਰੇ ਜਿਹੀ ਨਹੀਂ ਵੇ, ਚੰਦਰੇ ਮੁਕੱਦਰਾਂ ਤੋਂ ਹਾਰ ਮੰਨ ਲਈ ਵੇ। ਆਹਾ ਵਾਸਤਾ ਹੀ ਮਨ ਦੇ ਦੇ ਕਦਮਾਂ 'ਚ ਥਾਂ, ਸੁਣੀ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ, ਸੁਣੀ ਅਰਜ਼ ਕਰਾਂ ਜਿਵੇਂ ਸੋਹਣੇ ਸੱਜਣਾ। ਪੰਜਾਬੀ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਅੱਜ ਇੱਕ ਐਸੀ ਮਹਾਨ ਹਸਤੀ ਯਕੀਨੀ ਤੌਰ 'ਤੇ ਅੱਜ ਦੀ ਮੁਲਾਕਾਤ ਸਾਡੇ ਸਾਮੀਨ ਨੂੰ ਚਿਰਾਂ ਤੱਕ ਯਾਦ ਰਹੇਗੀ। ਐਸੀ ਸੋਹਣੀ ਆਵਾਜ਼, ਐਸੀ ਸੋਹਣੀ ਸ਼ਖਸੀਅਤ ਜਿਹੜੀ ਕਿ ਮਹਿਕ ਦੀ ਤਰ੍ਹਾਂ, ਖੁਸ਼ਬੂ ਦੀ ਤਰ੍ਹਾਂ ਹਮੇਸ਼ਾ ਤੁਹਾਡੇ ਨਾਲ ਰਵੇ ਤੇ ਚਾਸੇ ਤਾਂ ਹੀ ਹੈ ਨਾ। ਸ਼ਫਕਤ ਸਾਹਿਬ ਸੁਣ ਰਹੇ ਨੇ ਸਾਨੂੰ ਜੀ USA ਤੋਂ, ਔਰ ਉਹਨਾਂ ਦੀ ਮੁਹੱਬਤ
ਉਹਨਾਂ ਦਾ ਪਿਆਰ। बहुत शुक्रिया हाँ। जी। ਔਰ ਅਮਜਦ ਪਰਵੇਜ਼ ਸਾਹਿਬ ਨੇ ਜੀ ਉਹ ਤੁਹਾਡੇ ਨਾਲ ਮੁਹੱਬਤ ਪਿਆਰ ਕਰਨ ਵਾਲੇ ਕਹਿਣ ਤੋਂ ਉਹਨਾਂ ਨੇ ਕਿਹਾ ਜੀ ਲਲਕਾਰਾ ਫਿਲਮ ਦੇ ਵੀ ਕੰਪੋਜੀਸ਼ਨ ਉਸਤਾਦ ਕਾਦਰ ਸ਼ਗਨ ਸਾਹਿਬ ਨੇ ਹੀ ਦਿੱਤੀ ਸੀ। अच्छा ਔਰ ਕਿਆ ਬਾਤ ਹੈ ਜਨਾਬ, ਬਿਲਕੁਲ ਜੀ ਉਹਦੇ ਅਸੀਂ ਜ਼ਿਕਰ ਵੀ ਕਰਨੇ। ਜਵੇਦ ਨਿਸਬਤੀ ਸਾਹਿਬ ਸੁਣ ਰਹੇ ਨੇ, ਉਹ ਕਹਿੰਦੇ ਜੀ ਮੇਰਾ ਉਸਤਾਦ ਘਰਾਨਾ ਹੈ ਗਵਾਲੀਅਰ, अच्छा ਤੇ ਬਹੁਤ ਪਿਆਰੇ ਨੇ, ਬਹੁਤ ਸੋਹਣੇ ਨੇ। ਸ਼ਬਾਨਾ ਜੀ ਸੁਣ ਰਹੇ ਨੇ ਸਾਨੂੰ, बड़ी मेहरबानी ਮੁਹੱਬਤ ਉਹਨਾਂ ਦੀ। ਔਰ खुश रखे ਜੀ ਬਿਲकुल। ਲਓ ਜੀ ਇੱਕ ਬੜੀ ਸੋਹਣੀ ਹਸਤੀ ਜੀ, ਬਹੁਤ ਬਾਰੀਕ ਲੋਕ ਨੇ, ਬਹੁਤ ਸੋਹਣਾ ਸੁਣਨ ਵਾਲੇ, ਸੋਹਣਾ ਬੋਲਣ ਵਾਲੇ ਔਰ ਸੋਹਣੇ ਖਿਆਲਾਤ ਰੱਖਣ ਵਾਲੇ मोहतरम खुशी मोहम्मद साहब। अच्छा एजुकेशन नाल ताल्लुक है इन्हां दा, एजुकेशनिस्ट ने और कमाल शख्सियत ने। ਇਹ ਵੀ ਇਸੇ ਤਰ੍ਹਾਂ ਹੀ ਨੇ ਕਿ ਇਹਨਾਂ ਦੇ ਕੋਲ ਬਹਿ ਜਾਈਏ ਤੇ ਫਿਰ ਉੱਠਣ ਨੂੰ ਦਿਲ ਨਹੀਂ ਕਰਦਾ। कुछ लोग ਔਰ ऐसे अल्लाह ताला ने खास जी बनाए होंगे जी प्यार बिल्कुल वाले जी कि वो बैठे रहो उन्हों को तो फिर उठने ਨੂੰ ਜੀ ਨਹੀਂ ਕਰਦਾ। ਜੀ ਨਹੀਂ ਕਰਦਾ। ਖਾਸ ਔਰ ਅੱਲਾਹ ਦੀ ਇਨਾਇਤ ਹੁੰਦੀ ਜੀ ਬਿਲकुल। ਔਰ ਉਹਨਾਂ ਦੀਆਂ ਗੱਲਾਂ ਤੁਹਾਡੇ ਜ਼ਿਹਨ ਵਿੱਚ ਰਹਿੰਦੀਆਂ ਨੇ, ਤੁਹਾਨੂੰ ਯਾਦ ਰਹਿੰਦੀਆਂ ਨੇ ਔਰ ਹਰ ਵੇਲੇ ਸਮਝ ਲਓ ਤੁਹਾਡੇ ਨਾਲ ਨਾਲ ਹੀ ਰਹਿੰਦੇ ਨੇ। ਮਾਸ਼ਾਅੱਲਾ। ਇੱਕ ਹੋਰ ਸ਼ਖਸੀਅਤ ਜੀ ਯਾਸਮੀਨ ਜੀ, ਇਹਨਾਂ ਦਾ ਤਾਲੁਕ ਵੀ ਐਜੂਕੇਸ਼ਨ ਦੇ ਨਾਲ, ਐਜੂਕੇਸ਼ਨਿਸਟ ਨੇ। ਸਾਡੀ ਖੁਸ਼ਬਖਤੀ ਕਿ ਐਸੇ ਪੜ੍ਹੇ ਲਿਖੇ ਲੋਕ, ਐਸੀਆਂ ਹਸਤੀਆਂ ਸਾਨੂੰ ਸੁਣ ਰਹੀਆਂ ਨੇ। ਬੜੀ ਮਿਹਰਬਾਨੀ, ਉਂਝ ਬਹੁਤ ਤੇ ਸ਼ੁਕਰੀਆ। ਸਾਰੇ ਹੀ ਸਾਡੇ ਲਈ ਬੜੇ ਮਾਣ ਲਾਇਕ, ਮਾਣਯੋਗ ਨੇ। ਸਾਡਾ ਵੀ ਮਾਣ ਇਹਨਾਂ ਨਾਲ ਹੀ ਹੈ ਜੀ। ਜੀ ਇਹਨਾਂ ਨਾਲ ਹੀ ਹੈ ਇਹਨਾਂ ਨਾਲ ਹੀ ਸੁਣਾਉਣ, ਵਰਨਾ ਕੰਧਾਂ ਨੂੰ ਸੁਣਾਉਣਾ ਜੀ ਬਿਲकुल। ਜੇ ਇਹਨਾਂ ਨੂੰ ਸੁਣਾਉਣਾ ਚਾਹੀਦਾ। ਹਾਂ ਹਾਂ, ਉਹ ਸਾਜੀ ਗੱਲ ਇਹੀ ਹੁੰਦੀ ਕਿ ਕੋਈ ਸੁਣਨ ਵਾਲਾ ਮਿਲ ਜਾਵੇ, ਬਸ ਗੱਲ ਤੇ ਹੈ। ਬਸ ਇੰਨੀ ਗੱਲ ਹੁੰਦੀ ਹੈ। ਯਾਸਮੀਨ ਜੀ ਬਹੁਤ ਮਿਹਰਬਾਨੀ। ਡਾਕਟਰ ਸ਼ਮਾਇਲਾ ਆਜ਼ਮ ਸੁਣ ਰਹੇ ਨੇ ਔਰ ਉਹ ਕਹਿੰਦੇ ਨੇ ਜੀ ਮੈਂ ਤੇ ਮਸਤ ਹੋ ਗਈ ਹਾਂ ਬੜੀ ਮਿਹਰਬਾਨੀ ਖਾਨ ਸਾਹਿਬ ਦੀ ਗਾਇਕੀ 'ਚ। ਅੱਛਾ ਖਾਨ ਸਾਹਿਬ, ਸੁਰਈਆ ਜੀ ਵੀ ਸੁਣ ਰਹੇ ਨੇ ਡਿਫੈਂਸ ਤੋਂ ਸਾਨੂੰ। ਮਾਸ਼ਾਅੱਲਾ। ਹਾਂ, ਉਹਨਾਂ ਨੇ ਤਾਰੀਫ ਕੀਤੀ ਹੈ। ਅਸੀਂ ਆ ਗਏ ਸਾਂ ਫਿਲਮ ਲਾਈਨ ਵੱਲ। 78 ਤੋਂ ਬਾਅਦ ਫਿਰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ, ਇੱਕ ਲਾਈਨ ਲੱਗ ਗਈ ਨਾ ਫਿਲਮਾਂ ਦੀ। ਅਲਹਮਦੁਲਿਲਾ। ਅੱਛਾ, ਉਹਨਾਂ ਫਿਲਮਾਂ ਦੇ ਵਿੱਚ ਜਿਵੇਂ ਅਮਜਦ ਸਾਹਿਬ ਨੇ ਜ਼ਿਕਰ ਕੀਤਾ ਕਿ ਲਲਕਾਰਾ, ਜੀ ਜੀ ਲਲਕਾਰਾ ਦੇ ਵਿੱਚ ਮੈਡਮ ਨੂਰ ਜਹਾਂ ਦਾ ਗੀਤ ਜਿਹਦਾ ਅਸੀਂ ਜ਼ਿਕਰ ਕਰ ਰਹੇ ਸਾਂ, ਸੋਹਣਿਆਂ ਵਿੱਚ ਗੱਡ ਚੱਲਦੀ ਤੇ ਦਿਲ ਧੜਕੇ, ਸੋਹਣਿਆਂ ਵੇ ਗੱਡ ਚੱਲਦੀ ਤੇ ਦਿਲ। ਧੜਕੇ। ਹਾਂ। ਮਿੰਨਤਾਂ ਮੈਂ ਕਰਾਂ ਤੇਰੀਆਂ, ਛੱਡ ਜਾਵੀਂ ਨਾ ਬਾਂਹ ਫੜ ਕੇ। ਅੱਛਾ, ਇਹਦਾ ਕੀ ਸੀ ਸਾਜੀ, ਅਗਰ ਥੋੜਾ ਜਿਹਾ ਹੋ ਜਾਵੇ, ਕੀ ਇਹਦੀ ਤਰਜ਼ ਕੀ ਸੀ ਜ਼ਰਾ? ਸੋਹਣਿਆਂ ਵੇ ਸੋਹਣਿਆਂ ਵੇ ਗੱਡ ਚੱਲਦੀ ਤੇ ਦਿਲ ਧੜਕੇ, ਓਏ ਗੱਡ ਚੱਲਦੀ ਤੇ ਦਿਲ ਧੜਕੇ। ਸੋਹਣਿਆਂ ਓਏ ਗੱਡ ਚੱਲਦੀ ਤੇ ਦਿਲ ਧੜਕੇ, ਓਏ ਗੱਡ ਚੱਲਦੀ ਤੇ ਦਿਲ ਧੜਕੇ। ਮਿੰਨਤਾਂ ਮੈਂ ਕਰਾਂ ਤੇਰੀਆਂ ਵੇ, ਛੱਡ ਜਾਵੀਂ ਨਾ ਬਾਂਹ ਫੜ ਕੇ, ਓਏ ਛੱਡ ਜਾਵੀਂ ਨਾ ਬਾਂਹ ਫੜ ਕੇ। ਸੋਹਣਿਆ ਓਏ ਗੱਡ ਚੱਲਦੀ ਤੇ ਦਿਲ ਧੜਕੇ। ਵਾਹ 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 ਖਾਨ ਸਾਹਿਬ, ਕਮਾਲ ਕਮਾਲ ਹੈ, ਕਮਾਲ ਹੈ। ਅੱਛਾ ਲਓ ਜੀ, ਅਮਜਦ ਸਾਹਿਬ ਉਸਤਾਦ ਹੋਰਾਂ ਦੀ ਬਹੁਤ ਮੁਹੱਬਤ, ਬਹੁਤ ਪਿਆਰ ਕਿ ਉਹਨਾਂ ਨੇ ਤੁਹਾਡੀ ਫਰਮਾਇਸ਼ ਦੇ ਉੱਤੇ ਉਹ ਲਲਕਾਰਾ ਗੀਤ ਸੁਣਾ ਦਿੱਤਾ। ਅੱਛਾ ਖਾਨ ਸਾਹਿਬ, ਜ਼ੇਬਾ ਖਾਨ ਸਾਨੂੰ ਸੁਣ ਰਹੀਆਂ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ। ਨਈਮ ਚਨੇਸਰ ਸਾਹਿਬ ਬਹੁਤ ਮੁਹੱਬਤ ਵਾਲੇ ਔਰ ਬੜੇ ਮਾਸ਼ਾਅੱਲਾ ਗੁਣੀ ਔਰ ਬਹੁਤ ਸੋਹਣੀ ਸੋਚ ਰੱਖਣ ਵਾਲੇ ਸੁਣ ਰਹੇ ਨੇ ਜੀ। ਸਲੀਮ ਰਾਠੌਰ ਸਾਹਿਬ ਨੇ ਦੁਬਾਰਾ ਸਾਨੂੰ ਚੇਤਾ ਕਰਵਾਇਆ ਔਰ ਮੈਸੇਜ ਕੀਤਾ, ਦੋਸਤਾਂ ਸਮੇਤ ਬੈਠੇ ਨੇ। ਬਹੁਤ ਚੰਗਾ ਲੱਗ ਰਿਹਾ ਹੈ ਰਾਠੌਰ ਸਾਹਿਬ ਤੁਹਾਡਾ ਸੁਣਨਾ।
ਅੱਛਾ, ਇੱਕ ਖਾਸ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਇੱਕ ਗੱਲ ਹੀ ਖਾਸ ਹੈ, ਕਿਉਂਕਿ ਉਸਤਾਦ ਕਾਦਰ ਸ਼ਗਨ ਸਾਹਿਬ ਸਾਡੇ ਨਾਲ ਨੇ, ਇਸ ਕਰਕੇ ਉਹਨਾਂ ਦਾ ਇੱਕ ਲਮਹਾ ਜਿਹੜਾ ਹੈ ਉਹਨੂੰ ਸੁਣਨਾ, ਉਹਨੂੰ ਮਹਿਸੂਸ ਕਰਨਾ ਸਾਡੇ ਤੇ ਐਨ ਕਹਿ ਲਵੋ ਕਿ ਫਰਜ਼ ਹੈ, ਕਿਉਂਕਿ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ, ਕੁਝ ਆਵਾਜ਼ਾਂ ਐਸੀਆਂ ਹੁੰਦੀਆਂ ਨੇ, ਕੁਝ ਲਮਹੇ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਾਂਭ ਕੇ ਰੱਖ ਲਈਏ ਤੇ ਸਾਡੇ ਜ਼ਿੰਦਗੀ ਦੀ ਅਸਾਸ ਬਣ ਜਾਂਦੇ ਨੇ। ਔਰ ਕਿਸੇ ਵੀ ਐਸੇ ਵੇਲੇ ਦੇ ਵਿੱਚ ਜਦੋਂ ਤੁਸੀਂ ਉਦਾਸ ਹੋਵੋ ਤੇ ਸਿਰਫ ਉਸ ਲਮਹੇ ਦੇ ਵਿੱਚ ਚਲੇ ਜਾਓ ਆਪਣੇ ਖਿਆਲਾਂ ਵਿੱਚ, ਤੇ ਤੁਹਾਡੀ ਪਰੇਸ਼ਾਨੀ ਕਾਫੀ ਹੱਦ ਤੱਕ ਦੂਰ ਹੋ ਜਾਂਦੀ ਹੈ। ਉਹ ਅੱਜ ਦਾ ਇੱਕ ਜਿਹੜਾ ਖਾਸ ਸੈਗਮੈਂਟ ਹੈ ਕਿ ਤੇਰਾ ਪਿਆਰ ਸੀ ਮੇਰਾ ਪਹਿਰੇਦਾਰ ਸੁਣਿਆ, ਇਹਦਾ ਖਾਸਾ ਪੂਰੇ ਜਿਵੇਂ ਇੱਕ ਮਾਹੌਲ ਤੁਸੀਂ ਬੰਨਿਆ ਔਰ ਇੱਕ ਤਾਰੀ ਕਰ ਦਿੱਤਾ ਪੂਰੇ ਮਾਹੌਲ ਦੇ ਉੱਤੇ, ਉਹ ਸਾਰਾ ਸਮਾਂ ਇੱਕ ਰੁਕ ਗਿਆ ਸੀ, ਜਿਹਨੂੰ ਕਹਿੰਦੇ ਨੇ ਨਾ ਕਿ ਵਕਤ ਠਹਿਰ ਜਾਣਾ, ਹਵਾ ਰੁਕ ਜਾਣੀ, ਔਰ ਸਾਰਾ ਅੱਲਾਹ ਦੀ ਕਰਮ ਨਵਾਜ਼ੀ ਹੈ, ਬੰਦੇ 'ਚ ਕੋਈ ਕਾਬਲੀਅਤ ਨਹੀਂ ਹੁੰਦੀ। ਇਹੀ ਮੁਹੱਬਤ ਹੈ, ਇਹੀ ਤੁਹਾਡਾ ਪਿਆਰ ਹੈ। ਕਰਮ ਹੈ ਕਿ ਉਹਦੇ ਵਿੱਚ ਗੁਣ ਪਾ ਦੇਵੇ ਕਿ ਲੋਕਾਂ ਨੂੰ ਅੱਛਾ ਲੱਗੇ। ਹਾਂ, ਇਹ ਉਹਦੀ ਮਿਹਰਬਾਨੀ ਨਾਲ ਹੁੰਦਾ, ਬੰਦੇ ਦੀ ਆਪਣੀ ਕਾਬਲੀਅਤ ਕੋਈ ਨਹੀਂ। ਅੱਛਾ, ਜਦੋਂ ਖਾਨ ਸਾਹਿਬ ਤੁਸੀਂ ਗਾ ਰਹੇ ਸੀ ਨਾ, ਤੇ ਮਤਲਬ ਮੈਂ ਬੜਾ ਖਾਮੋਸ਼ ਚੁੱਪ ਔਰ ਮੇਰੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਰਹੇ ਸਨ, ਔਰ ਉਹ ਇੱਕ ਕਾਫੀ ਸਾਰਾ, ਅੱਛਾ ਮੈਂ ਇਹੀ ਸਮਝਿਆ ਕਿ ਕੋਈ ਖਾਨ ਸਾਹਿਬ ਕਿਸੇ ਸੂਫੀ ਦਾ ਕਲਾਮ ਹੈ ਜਿਹੜਾ ਅਲਾਪ ਰਹੇ ਨੇ। ਔਰ ਬਾਅਦ ਵਿੱਚ ਜਦੋਂ ਅਸੀਂ ਬੈਠੇ ਤੇ ਮੈਂ ਤੁਹਾਡੇ ਕੋਲੋਂ ਪੁੱਛਿਆ, ਤੁਸੀਂ ਕਿ ਮੈਡਮ ਨੂਰ ਜਹਾਂ ਨੇ ਗਾਇਆ ਔਰ ਮੈਂ ਕੰਪੋਜ਼ ਕੀਤਾ। ਮੈਂ ਤੁਹਾਨੂੰ ਉਹ ਵਾਕਿਆ ਸੁਣਾਉਣਾ ਚਾਹੁੰਦਾ, ਸੁਣ ਜ਼ਿਕਰਾਂ। ਹਾਂ, ਸੋਹਣੇ ਸੱਜਣਾ ਜੀ ਮੈਡਮ ਜੀ ਨੂੰ ਅੱਲਾਹ ਸਤ ਕਰੋੜ ਬਖਸ਼ਣ ਸੀ। ਆਮੀਨ 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 ਆਮੀਨ। ਐਸੀ ਆਰਟਿਸਟ ਨਾ ਆਣੀ ਹੈ ਜੀ, ਨਾ ਆਏਗੀ, ਕੋਈ ਸ਼ੱਕ ਨਹੀਂ। ਅੱਜ ਕੱਲ੍ਹ ਦੀਆਂ ਜਿਹੜੀ ਆਰਟਿਸਟਾਂ ਨੇ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਪਵਾਂਗਾ ਕਿ ਉਹ ਕਹਿੰਦੀਆਂ ਕਿ ਹੋ ਜਾਏਗਾ, ਠੀਕ ਹੈ, ਸੈੱਟ ਤੇ ਹੋ ਜਾਏਗਾ ਜੀ। ਹਾਂ, ਲੇਕਿਨ ਨਹੀਂ, ਹਾਂ, ਔਰ ਟਾਈਮ ਦੇ ਕੇ ਵੀ ਨਹੀਂ ਆਉਂਦੀਆਂ। ਠੀਕ ਹੈ। ਔਰ ਮੈਡਮ ਜੀ ਦੀ ਇਹ ਖਾਸੀਅਤ ਸੀ, ਅਗਰ ਉਹਨਾਂ ਨੇ ਟਾਈਮ ਦਿੱਤਾ ਭਾਵੇਂ ਉਹ ਲੇਟ ਆਉਂਦੀਆਂ ਸੀ, ਹਾਂ, ਲੇਕਿਨ ਉਹ ਆਉਂਦੇ ਜ਼ਰੂਰ ਸਨ। ਬਿਲਕੁਲ ਸਹੀ। ਅੱਛਾ, ਇਸ ਗਾਣੇ ਦਾ ਐਸਾ ਵਾਕਿਆ ਹੋਇਆ, ਨਾਈਟ ਸਟੂਡੀਓ ਸੀ, ਅੱਛਾ, ਮੇਰੀ ਫਿਲਮ ਸੀ ਇਹ ਦੂਸਰੀ, ਤੇ ਅਗਲੇ ਦਿਨ ਈਦ ਸੀ। ਅੱਛਾ, ਚਾਂਦ ਰਾਤ ਸੀ, ਠੀਕ ਹੈ। ਅੱਜ ਗਾਣਾ ਸੀ, ਅਗਲੇ ਦਿਨ ਈਦ ਸੀ, ਠੀਕ ਹੈ। तो मैडम जी ने मैं फोन, मैं कहा 4 बज गए आए, मैं फोन किया, मैं कहा मैडम जी तुम तशरीफ नहीं ले आ रही, कहती पुत्र तू इस तरह कर, ट्रैक कर लै। मैं कहा जी क्यों? मैं कहते ने कि पुत्र मैंने बड़ा फ्लू होया है, बहुत रेशा डिग रहा, तो पुत्र अज तू ना कर, ते फिर मतलब कि ईदों बाद कर। मैं उन्होंने चोरी, मैडम जी गल सुनो, मेरी पहली फिल्म है, प्रोड्यूसर भी नवा है, तुसी आ जाओ, तुहाडी मेहरबानी है, तुसी आके गाना करो, क्योंकि तुसी आओगे गाओगे तो म्यूजिशियन भी आए ने, मैनू भी किस्त मिलनी है, क्योंकि कल ईद है, तो म्यूजिशियनों भी पैसे मिलणगे जे गाना करनगे ते ताइयों मिलणगे, ठीक है। वरना उन्होंने कहना अच्छा चल फिर ईदों बाद सही। कहंदे अच्छा मैं तुहानू की दसां, पूरे अद्धे घंटे बाद ठक करके आ गए, हाथ च टिशू पेपर फड़िया, तो वाकई रेशा बड़ा, तो नक उन्होंने सुरख होया है, अखां चों आंसू जारू, मुड़ को रेशे की वजह ना निछा आके मैंने कहा लै पुत्र मैं आ गई, क्योंकि तू गल ऐसी कही सी, हुण जिस तरह भी है मैं इंशाअल्लाह गावांगी, ठीक है। बिस्मिल्लाह टेक अदरीस भट्टी रिकॉर्डर सी। अच्छा, मतलब कि ये भी पहली दफा रिकॉर्डर से मैं पहली दफा मिली। अच्छा अच्छा, अल्लाह उन्होंने जनाब ਇਹ ਤੁਸੀਂ ਜਿਹੜਾ ਗਾਣਾ ਸੁਣ ਰਹੇ ਹੋ, ਸੁਣ ਜ਼ਿਕਰਾਂ, ਇਹ ਇਹਨਾਂ ਨੇ ਇਸੇ ਹਾਲਤ 'ਚ ਗਾਇਆ ਹੈ ਜਿੱਦਾਂ ਲੱਗ ਰਿਹਾ ਕਿ ਉਹਨਾਂ ਨੂੰ ਰੇਸ਼ਾ ਹੈ ਜਾਂ ਕਤਰ ਨਹੀਂ ਲੱਗ ਰਿਹਾ, ਬਿਲਕੁਲ ਨਹੀਂ ਲੱਗ ਰਿਹਾ, ਐਸਾ ਅੱਲਾ ਦਾ ਕਰਮ, ਐਸੇ ਉਹ ਬਖਸ਼ੀ ਔਰਤ ਸੀ, ਔਰ ਉਸਤਾਦਾਂ ਦਾ ਬਹੁਤ ਇhtਰਾਮ ਕਰਦੀ ਸੀ, ਹੁਣ ਪਤਾ ਸੀ ਕਿ ਕੌਣ ਕੀ ਹੈ, ਬਿਲਕੁਲ ਠੀਕ ਹੈ, ਬਹੁਤ ਅਦਬ ਕਰਦੀ ਸੀ, ਬੜਾ ਪਿਆਰ, ਬੜੀਆਂ ਦੁਆਵਾਂ ਦਿੰਦੀ ਸੀ, ਕੋਈ ਖਾਨਦਾਨੀ ਬੱਚਾ ਹੋਵੇ ਤਾਂ ਉਹਦੇ ਵਾਸਤੇ ਬੜੀ ਦੁਆ ਕਰਦੀ ਸੀ, ਔਰ ਉਹਦੇ ਨਾਲ ਕੋਆਪਰੇਟ ਕਰਦੀ ਸੀ, ਐਸੀ ਅਜ਼ੀਮ ਔਰਤ ਸੀ, ਬਿਲਕੁਲ ਸਹੀ ਹੈ। ਅੱਲਾਹ ਉਹਨਾਂ ਨੂੰ ਬਿਲਕੁਲ ਆਮੀਨ। ਮੈਂ ਵਾਕਿਆ ਜ਼ਰੂਰ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ, ਦੱਸਣਾ ਚਾਹੁੰਦਾ ਸਾਡੀ ਖੁਸ਼ਬਖਤੀ ਖਾਨ ਸਾਹਿਬ ਕਿ ਸਾਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਸਾਨੂੰ ਸਾਡੇ ਸਾਮਈਨ ਨੂੰ ਨਹੀਂ ਪਤਾ, ਸੁਣਨ ਵਾਲਿਆਂ ਨੂੰ ਉਹ ਉਹਨਾਂ ਨੂੰ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬੀ ਕਲਾਸਿਕ ਟਾਈਮ, ਅੱਜ ਕਲਾਸਿਕ ਟਾਈਮ ਦੇ ਵਿੱਚ ਉਸਤਾਦ ਗੁਲਾਮ ਕਾਦਰ ਸ਼ਗਨ ਸਾਹਿਬ ਮੌਜੂਦ ਨੇ, ਔਰ ਸਾਡੀ ਸ਼ਗਨਾਂ ਵਾਲੀ ਰਾਤ ਹੈ, ਸਾਡਾ ਸ਼ਗਨਾਂ ਵਾਲਾ ਵਿਹੜਾ ਹੋ ਗਿਆ ਇਹਨਾਂ ਦੇ ਆਉਣ ਦੇ ਨਾਲ। ਅੱਛਾ ਖਾਨ ਸਾਹਿਬ, ਕਿੰਨਾ ਫਨਕਾਰਾਂ ਨੂੰ ਗਵਾਇਆ ਤੁਸੀਂ? ਮੈਂ ਅੱਲਾ ਦੀ ਰਹਿਮਤ ਦੇ ਨਾਲ, ਪਰਵਰदिगार ਦੇ ਸਦਕੇ, ਬਾਪ ਦੀ ਜੁੱਤੀ ਦਾ ਸਦਕਾ,
ਉਹਨਾਂ ਦੀਆਂ ਦੁਆਵਾਂ ਨਾਲ, ਮਾਂ ਦੀਆਂ ਦੁਆਵਾਂ ਨਾਲ ਜੀ ਬੇਸ਼ੱਕ। ਮੈਂ ਤੁਹਾਡੀ ਦੁਆ ਨਾਲ ਹਰ ਆਰਟਿਸਟ ਨੂੰ ਗਵਾਇਆ। ਹਾਂ ਹਾਂ ਮਹਿੰਦੀ ਹਸਨ ਸਾਹਿਬ ਨੂੰ, ਹਾਂ ਹਾਂ ਫਰੀਦਾ ਖਾਨਮ ਦੀ ਪੂਰੀ ਸੀਰੀਅਲ ਕੀਤੀ ਟੀਵੀ ਦੇ ਵਿੱਚ ਤਗਜ਼ਲ, ਅੱਛਾ ਤੇ ਗਜ਼ਲ ਦੇ ਨਾਂ ਤੋਂ ਠੀਕ ਹੈ। ਇਕਬਾਲ ਬਾਨੋ, ਹਾਂ ਹਾਂ ਗੁਲਾਮ ਅਲੀ ਸਾਹਿਬ, ਹਾਂ ਹਾਂ ਜਿਹਨਾਂ ਕਿਸੇ ਦੀ ਕੰਪੋਜੀਸ਼ਨ ਨਹੀਂ ਗਾਉਂਦੇ ਲੇਕਿਨ ਮੇਰੀ ਉਹਨਾਂ ਨੇ ਗਾਈ। ਵਾਹ ਵਾਹ ਉਸਤਾਦ ਨੁਸਰਤ ਫਤਿਹ ਅਲੀ ਖਾਨ, ਹਾਂ ਹਾਂ ਜਿਹੜੇ ਕਿ ਆਪ ਲਾਜਵਾਬ ਬੇਮਿਸਲ ਕੰਪੋਜ਼ਰ ਸਨ, ਬੇਸ਼ੱਕ ਆਰਟਿਸਟ ਵੀ ਬਹੁਤ ਵੱਡੇ ਸਨ, ਹਾਂ, ਬੜੀ ਹਾਂ। ਵੱਡੀ ਦੁਨੀਆ ਦੀ ਬੜੀ ਰੱਬ ਦੀ ਰਹਿਮਤ ਸੀ ਉਹਨਾਂ ਜੀ ਬਿਲਕੁਲ। ਉਹਨਾਂ ਨੂੰ ਵੀ ਮੈਂ ਐਜ਼ ਏ ਕੰਪੋਜ਼ਰ ਆਪਣੀ ਧੁਨ 'ਚ ਉਹਨਾਂ ਨੂੰ ਗਵਾਇਆ। ਹਾਂ ਹਾਂ ਉਹਦੇ ਬਾਅਦ ਮਾਲਾ ਬੇਗਮ, ਹਾਂ ਹਾਂ ਅਫਸ਼ਾਂ, ਨਹੀਦ ਅਖਤਰ, ਹਾਂ। ਮਹਿਨਾਜ਼, ਹਾਂ ਹਮੈਰਾ ਚੰਨਾ, ਹਾਂ ਹਾਂ ਗੁਲਾਮ ਬਾਸ, ਹਾਂ। ਰਜਬ ਅਲੀ, ਹਾਂ ਇਹ ਮਨੀਰ ਹੁਸੈਨ, ਹਾਂ, ਉਹਨਾਂ ਹਾਂ। ਦੀ ਸਰਕਾਰੀ ਆਰਡਰ ਫਿਲਮ ਸੀ, ਉਹਦੇ 'ਚ ਮੈਂ ਉਹਨਾਂ ਦੀ ਕਵਾਲੀ ਰਿਕਾਰਡ ਕੀਤਾ ਸੀ। ਅੱਛਾ ਹਾਂਜੀ। ਹਾਂ ਹਾਂ ਇੱਕ ਸਰਕਾਰੀ ਆਰਡਰ ਫਿਲਮ ਸੀ ਮੇਰੀ, ਹਾਂ ਹਾਂ ਉਹ 'ਚ ਬੜਾ ਅੱਛਾ 2 ਗਾਣੇ ਮੈਡਮ ਜੀ ਦੇ ਸੀ। ਅੱਛਾ ਕਿਹੜੇ ਕਿਹੜੇ ਸੀ? ਇੱਕ ਸੀ ਉਹ ਤੇਰੇ ਮੁਖੜੇ ਦਾ ਦਿਲ, ਕੱਢ ਕੇ ਲੈ ਗਿਆ ਦਿਲ, ਅੱਛਾ ਹਾਏ ਮੈਂ ਤਰਲੇ ਕਰਾਂ, ਹਾਂ ਹਾਂ ਦੇ ਦੇ ਕਦਮਾਂ ਜਿੱਦਾਂ, ਹਾਂ। ਢੋਲ ਜਾਨੀਆਂ ਮਿਹਰਬਾਨੀਆਂ, ਹਾਂ। ਤੋਬਾ ਨੀ ਤੋਬਾ ਨੀ ਤੋਬਾ, ਤੇਰੇ ਮੁਖੜੇ ਦਾ ਦਿਲ। ਇਹ ਥੋੜਾ ਮੈਂ ਜਿਹਾ ਸੁਣਾਵਾਂਗਾ। ਜੀ। ਪਹਿਲੇ ਤੂੰ ਤੇ ਦੂਸਰਾ ਕਿਹੜਾ ਸੀ? ਦੂਸਰਾ ਤੇਰਾ ਮੁਖੜਾ ਮੇਰੇ ਨੈਣ ਹਰਦਮ ਤੱਕਦੇ ਰਹਿਣ। ਅੱਛਾ ਵਾਹ ਹਾਂ ਹਾਂ ਲੋ ਜੀ ਆਪਣਾ ਕੀ ਗੱਲ ਕਰ ਰਹੇ ਸੀ ਮੈਂ? ਜੀ ਜਿਹੜਾ ਗਵਾਇਆ ਆਰਟਿਸਟ ਜੀ, ਨੂੰ ਗਵਾਇਆ, ਆਰਟਿਸਟ ਨੂੰ ਗਵਾਇਆ। ਜਾਂ ਈਵਨ ਕਿ ਛੋਟੇ ਤੋਂ ਲੈ ਕੇ ਵੱਡਾ ਆਰਟਿਸਟ, ਹਰ ਆਰਟਿਸਟ ਨੂੰ ਮੈਂ ਅੱਲਾ ਦੀ ਰਹਿਮਤ ਦੇ ਨਾਲ ਜੂਨੀਅਰ ਤੋਂ ਲੈ ਕੇ ਸੀਨੀਅਰ ਤੱਕ ਗਵਾਇਆ। ਹਾਂ ਹਾਂ ਸਭ ਨੂੰ ਪਿਆਰ ਔਰ ਬੜੀ ਸ਼ਫਕਤ ਮਿਲੀ। ਗੁਲਾਮ ਬਾਸ, ਇਜਾਜ਼ ਕੈਸਰ, ਹਾਂ ਇਹ ਨਦੀਮ ਅਬਾਸ ਕੀ, ਅਲੀ ਅਬਾਸ ਜਿਹੜੇ ਨਵੇਂ ਆ ਰਹੇ ਨੇ, ਹਾਂ ਹਾਂ ਸਾਰਾ ਰਜ਼ਾ ਖਾਨ, ਹਾਂ ਹਾਂ ਹਮੈਰਾ ਚੰਨਾ, ਹਾਂ ਬਸ ਈਵਨ ਕਿ ਕੋਈ ਵੀ ਐਸਾ ਆਰਟਿਸਟ ਨਹੀਂ ਛੋਟੇ ਤੋਂ ਲੈ ਕੇ ਵੱਡੇ ਜਿਹਦਾ ਨਾਮ ਹੀ ਯਾਦ ਰਵੇ ਤਾਂ ਮੈਨੂੰ ਮਾਫ ਕਰ। ਵਾਹ 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 ਅਫਸ਼ਾਂ, ਹਾਂ ਕਿਉਂਕਿ ਮੈਂ ਖੁਦ ਕਸੂਰੋਂ ਲੈ ਕੇ ਆਇਆ ਸਾਂ। ਅੱਛਾ ਹਾਂਜੀ ਆਪਣਾ ਇਹ ਗਾਣਾ ਸੀ ਆਪਣਾ ਨੌਕਰ ਰੋਟੀ ਦਾ। ਅੱਛਾ ਹਾਂਜੀ ਜਿਹੜਾ ਬੜਾ ਹਿੱਟ ਹੋਇਆ ਜਦੋਂ ਤੋਂ ਉਹਦੀ ਗੁੱਡੀ ਚੜੀ। ਗੁੱਡੀ ਵਾਂਗੂ ਅੱਜ ਮੈਨੂੰ ਨਾ ਜੀ ਨਾ ਨੌਕਰ ਵੋਟੀ ਦਾ, ਨੌਕਰ ਵੋਟੀ ਦਾ, ਉਹ 'ਚ ਖੜਾਕ ਫਿਲਮ ਦਾ ਗਾਣਾ ਹਾਂ ਸੀ। ਹਾਂ 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 ਉਹ ਵੀ ਅੱਜ ਕਹਿ ਗਿਆ ਕੀ ਸੀ ਉਹ, ਹਾਂ ਜਾਨ ਕੱਢ ਲਈ ਹੈ ਬੇਈਮਾਨਾ ਵਿੱਚ ਜਾਣ ਵਾਲੀ। ਨੋ ਸਰ ਨੋ। ਹਾਂ ਹਾਂ ਐਂਡ ਤੇ ਗਾਣਾ ਹੈਗਾ ਸੀ ਜ਼ਿੰਦਗੀ ਤਮਾਸ਼ਾ ਬਣੀ, ਬਿਲਕੁਲ ਜੀ ਮੇਰੇ ਜ਼ਿਹਨ ਚ ਕਿਤੇ ਵੀ ਨਾ ਪਿਆਰ ਮਿਲਿਆ, ਕਿਤੇ ਵੀ ਨਾ ਪਿਆਰ ਮਿਲਿਆ। ਹਾਂ ਪਹਿਲਾਂ ਹੀ ਉਹਨੇ ਐਸਾ ਅੱਲਾ ਨੂੰ ਹਿੱਟ ਕੀਤਾ, ਅੱਲਾ ਨੂੰ ਜ਼ਿੰਦਗੀ ਦੇਵੇ। ਉਹ ਹਰ ਪ੍ਰੋਗਰਾਮ 'ਚ ਹਰ ਜਗ੍ਹਾ ਮੇਰਾ ਨਾਂ ਲੈ ਕੇ ਮੈਨੂੰ ਉਹ ਲੈ ਕੇ ਆਏ। ਹਾਂ ਹਾਂ ਹੁਣ ਮੈਨੂੰ ਗਾਣਾ ਗਵਾਇਆ। ਹਾਂ ਹਾਂ ਬਹਰਹਾਲ ਈਵਨ ਕਿ ਹਰ ਆਰਟਿਸਟ ਨੂੰ ਅੱਲਾ ਦੀ ਰਹਿਮਤ ਦੋਨੋਂ ਲੈ ਕੇ ਜਿੰਦਾ ਗਵਾਇਆ, ਹਾਂ ਹਾਂ ਸਭ ਨੇ ਪਿਆਰ ਕੀਤਾ। ਵਾਹ ਵਾਹ ਔਰ ਅੱਲਾ ਦੇ ਫਜ਼ਲ ਨਾਲ ਐਸਾ ਨਹੀਂ ਕੋਈ ਆਰਟਿਸਟ ਰਹਿ ਗਿਆ ਜਿਹਨੂੰ ਮੈਂ ਨਾ ਗਵਾਇਆ। ਜੇ ਹੁੰਦੇ ਵੀ ਤੇ ਪਿੱਛੇ ਮਹਿੰਦੀ ਸਾਹਿਬ ਤੋਂ ਲੈ ਕੇ ਵਾਹ ਤੇ ਮੈਡਮ ਨੂੰ ਜਹਾਨ ਤੇ ਉਸਤਾਦ ਜੀ ਮਹਿੰਦੀ ਹਸਨ ਖਾਨ ਸਾਹਿਬ ਵਾਸਤੇ ਕਿਹੜੀ ਕੰਪੋਜੀਸ਼ਨ ਜਿਹੜੀ ਮੈਂ ਉਹ ਬਣਾਈ ਸੀ ਜੀ ਉਹਨਾਂ ਦੇ ਵਾਸਤੇ, ਸ਼ਹਜ਼ਾਦ ਅਹਿਮਦ ਦੀ ਗਜ਼ਲ ਸੀ ਜੀ। मुमकिन हो आपसे तो भुला दीजिए मुझे, हाँ हाँ पत्थर पे हूँ लकीर तो मिटा दीजिए मुझे। जरा थोड़ा जिहा ता होवे जरूर मैं तुम जी फिर जी। अच्छी सूरत पे गजब टूट के आना दिल का, हाँ हाँ याद आता है हमें हाय जमाना दिल का। वाह 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 और ये अपना दाग दी गजल है। हाँ हाँ ਇਹ ਗਵਾਈ ਫਿਰ ਉਹਨਾਂ ਨੂੰ ਮੈਂ ਉਹ ਵੀ ਗਵਾਈ ਜੀ, ਫਰੀਦਾ ਸਾਹਿਬ ਨੂੰ ਵੀ ਗਵਾਈ, ਫਰੀਦਾ ਖਾਨ ਨੂੰ ਵੀ, ਔਰ ਮਹਿੰਦੀ ਸਾਹਿਬ ਨੂੰ। अच्छा ਅੰਜਮਨ ਸ਼ਨਾਸਾਈ, ਫਿਰ ਵੀ ਦਿਲ ਕਾ ਨਸੀਬ ਤਨਹਾਈ। हाँ 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 ਤੇ ਉਹ ਮੈਂ ਤੁਹਾਨੂੰ ਸੁਣਾਉਣਾ जी बिस्मिल्लाह बिस्मिल्लाह। ਸ਼ਹਜ਼ਾਦ ਅਹਿਮਦ ਦੀ ਗਜ਼ਲ, ਮਹਿੰਦੀ ਸਾਹਿਬ जी ਅੱਲਾਹ ਨੂੰ ਨਸੀਬ ਕਰੇ। आमीन आमीन। ਐਸੀ ਦੁਨੀਆ ਪੈਦਾ ਨਹੀਂ नहीं ਹੋਣੀ होनी। ਜੈਸਾ ਉਹਨਾਂ ਦਾ ਸੁਰ ਬੋਲਿਆ। वाह 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 वाह। ਕਿਆ कहने, मैं तो ਉਹਨਾਂ ਦਾ ਫੈਨ है। हाँ 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 खुदावंद ताला उन्होंने जन्नत नसीब आमीन आमीन जी बड़े बिल्कुल ऐसे इखलाक दे, लोग बड़े ने अच्छे, हाँ बड़े प्यार करो। और ऐसा सुर ਨੂੰ ਦੇਖਿਆ ਉਹਨਾਂ ਨੇ ਘੱਟ ਹੀ ਕਿਸੇ ਨੇ ਲਿਖਿਆ। वाह वाह वाह।
मुमकिन हाँ मुमकिन 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 हुआ आपसे हाँ तो भुला दीजिए मुझे। हाँ मुमकिन हो आपसे तो भुला दीजिए मुझे। वाह वाह पत्थर पे हूँ लकीर, हाँ पत्थर पे हूँ लकीर, मिटा दीजिए मुझे। वाह 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 मुमकिन 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 हो आपसे तो भुला दीजिए मुझे। वाह हर रोज मुझे से ताज़ा शिकायत है आपको। वाह 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 हर रोज हर रोज मुझे से ताज़ा शिकायत है आपको। मैं क्या हूँ, मैं क्या हूँ एक बार बता दीजिए मुझे। वाह वाह पत्थर पे हूँ लकीर, मिटा दीजिए मुझे। मुमकिन हो आपसे तो भुला दीजिए मुझे। वाह 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 जी वाह खान साहब बहुत कमाल। और ਇਸ ਤੋਂ ਇਲਾਵਾ ਕਿਹੜੀ ਕੰਪੋਜੀਸ਼ਨਸ ਜਿਹੜੀਆਂ ਖਾਨ ਸਾਹਿਬ ਦੇ ਵਾਸਤੇ खान साहब जी कहो, अच्छी सूरत पे गजब टूट के आना, दिल का हाँ याद आता है हमें हाय जमाना दिल का वाह वाह अंजमन अंजमन शनासाई फिर हाँ। दिल का नसीब तन्हाई। हाँ हाँ को से गजल हसन बासर रजा जी। हाँ पत्थरों के करीब आईना रख दिया, एक किसी हुआ दूसरा रख दिया। हाँ ਇਹ ਗਜ਼ਲ ਚਾਰ ਗਜ਼ਲ ਖਾਨ ਸਾਹਿਬ ਦੀ ਬਣੀ ਸੀ। ਉਹ ਫਿਰ ਜਦੋਂ ਵੀ ਅੱਲਾ ਨੂੰ ਜਦੋਂ ਮਿਲਣਾ ਉਹਨਾਂ ਕਹਿੰਦੇ ਯਾਰ कुछ और बनाया। मैं कहा जी यार चलो फिर रिकॉर्ड करें। वाह मैंने कहा जी हाँ मैं हाजिर हूँ जब चाहे। जो गा रहे सी जी जी अच्छी सूरत पे गजब टूट के आना, जी पहली गजल मैं तुम सुनाई है। बड़ा मेरा ਇਹਦੇ ਪਿੱਛੇ बड़ा सफ़र है। कभी खान साहब कहने मेरा गला खराब है, कभी कुछ कहने मैं बिजी बहुत हूँ, मैं फलां। मैं खान साहब आप सुन ले, आपके मेयार की कंपोजिशन होगी, आप गाएं, ना होगी तो ना गाएं। कैसे नहीं नहीं यार तुम इतने बड़े दादा के पोते हो, इतने बड़े उस्ताद के बेटो शगन साहब के, तुम अच्छा ही होगा, बस मुझे ज़रा टाइम नहीं है। मैंने खैर मैंने करवा ली और उनकी देखे ईमानदारी। अल्लाह ताला उन्होंने बिजनेस नसीब करे। ਇਹ ਗਜ਼ਲ ਉਹਨਾਂ ਨੇ PTV ਰਾਵਲਪਿੰਡੀ ਦੇ ਵਿੱਚ ਹੌਲੀਡੇ ਹੋਟਲ 'ਚ ਗਾਈ ਤੇ ਅੱਗੇ ਸਾਰੀ ਕਰੀਮ ਬੈਠੀ ਸੀ। ਕੀ ਸੀ परवीन शाकिर, अहमदुद्दीन कासमी साहब, अहमद फराज साहब, खातिर गजनवी
और बैरोक्रेट्स, हाँ, बड़े हाँ। बड़े शायर सारे बैठे। हम्म। उससे कहने ने कि आज आपको मैं 2 नई कंपोजिशनें सुनाऊंगा हाँ, हाँ। कि जो कादर अली ने बनाई हैं। हाँ, हाँ। वो मेरा भतीजा भी है, हाँ, हाँ। साज शगन का बेटा है। हाँ, हाँ। और देखें ये पहली गज़ल जो है, हाँ। मुमकिन हो आपकी सच्चाई और सताई जो है 1.5 सप्तक तक जाती है, अंतरा कहाँ से जाएगा ये देखें जरा हाँ, सोचिए। हाँ, 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 उसने मुझे मुश्किल में डाल दिया। हाँ, ये तौबा तौबा वाली बात कर रहा हूँ मैं। हाँ, वो तो आप इतने मुश्किल से, ये उनका बड़ापन था कि उन्होंने ये बात कही, हाँ, हाँ, हाँ। वरना उनके लिए कोई मुश्किल नहीं। सही, वो तो बिल्कुल खुदा जी। जानता है, हाँ, बड़े ये बंदे उनका से। बड़ापन हाँ, था हाँ, हाँ, हाँ। कि मेरी हौसला, मेरी आंखों में आंसू आ गए। मैं टीवी के प्रोग्राम देख रहा था, हम्म। उन्होंने ये गजल सुनाई, फिर वंजे मन शनासाई वाह, सब वाह, ने वाह, दाद दी और हाँ, कहा हाँ, कि हाँ। क्या बात है। वाह। वो मुझे वाकया अभी तक याद है। ਇਹ ਵੇਖੋ ਇਹੋ ਹੀ ये बड़े ਗੱਲਾਂ लोगों की ਇਹ बात ਵੱਡੇ है। ਵੱਡੇ ਲੋਕਾਂ ਦੀ ਗੱਲ ਹੈ ਸਲਾਹਣਾ ਕਰਨੀ बिल्कुल, ਮੰਨਣਾ ਇਹ बिल्कुल, ਵੱਡੇ ਲੋਕਾਂ ਦੀ बिल्कुल, ਗੱਲ ये ਹੈ बड़े लोगों की जी बात है। जी मैं इस काबिल नहीं हूँ जी ईमानदारी नहीं से ਖਾਨ जैसे ਸਾਹਿਬ जैसे ਤੁਸੀਂ उन्होंने काम किया है, ਇਹ ਵੀ जो ਤੇ ਤੁਹਾਡਾ लिख के ਵੱਡਾਪਨ डाली ਹੈ है, हम तो ਇਹ उनके ਵੀ फैन है। ਇਹ ਵੀ ਤੁਹਾਡਾ ये उनका ਵੱਡਾਪਨ बड़ापन ਹੈ है ਹਾਂ कि ਇਹ उन्होंने मुझे प्यार से ਅਸਲ ਵਿੱਚ ਵੇਖੋ ये दाद ਤੁਸੀਂ दी। ਇਹੀ ਵੱਡੇ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਵੱਡਾ ਕੰਮ ਕਰਕੇ ਵੀ ਕਿਸੇ ਨੂੰ ਕ੍ਰੈਡਿਟ ਦੇ ਦਿਓ ਉਹਦਾ नहीं जी बिल्कुल, उन्होंने बनता सी तो हाँ, हम देखण वाले हैं। हाँ। मेहंदी सावर की दुनिया ਔਰ पैदा हुई। ਅਸਲਮ ਅਲਵੀ ਸਾਹਿਬ ਤੁਹਾਨੂੰ ਜੀ ਆਇਆਂ ਕਹਿ ਰਹੇ ਨੇ ਔਰ ਬਹੁਤ ਪਸੰਦ ਕੀਤਾ ਹੈ ਔਰ ਯਾਸਮੀਨ ਜੀ ਨੇ ਕਿਹਾ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਏਡੇ ਵੱਡੇ ਸ਼ਖਸ ਨਾਲ ਏਡੀ ਵੱਡੀ ਸ਼ਖਸੀਅਤ ਨਾਲ ਤੁਸੀਂ ਸਾਡੀ ਮੁਲਾਕਾਤ उन्होंने ਕਰਵਾਈ ਹੈ बहुत शुक्रिया कि वो टाइम ਕੱਢ ਕੇ ਇਸ ਵਕਤ ਸੁਣ ਰਹੇ ਨੇ। जी बिल्कुल और कुलविंदर सिंह बाजवा जी बहुत खुश ने और बहुत ਤੁਹਾਨੂੰ ਜੀ ਆਇਆਂ ਨੂੰ ਕਿਹਾ ਉਹਨਾਂ ਨੇ ਅੱਛਾ ਖਾਨ ਸਾਹਿਬ ਇਸ਼ਕ ਦੀਆਂ ਗੱਲਾਂ ਤੇ ਬਹੁਤ ਜ਼ਮਾਨੇ ਦੇ ਵਿੱਚ ਜ਼ਮਾਨਾ ਹੈ ਹੀ ਇਸ਼ਕ ਦੀ ਪੈਦਾਵਾਰ ਦੁਨੀਆ ਕਾਇਨਾਤ ਜੋ ਵੀ ਹੈ ਇਹ ਇਸ਼ਕ ਤੋਂ ਹੀ ਜਨਮ ਲਿਆ ਬਿਲਕੁਲ ਇਸ਼ਕ ਪੜਾਵੇ ਗੱਲਾਂ ਪੁੱਠੀਆਂ ਤੇ ਸਿੱਧੀਆਂ ਜੀ ਜੀ ਇਹ ਜਨਾਬ ਹੋਰਾਂ ਨੇ ਇਹਦੀ ਕੰਪੋਜੀਸ਼ਨ ਬਣਾਈ ਮੈਡਮ ਹੋਰਾਂ ਨੇ ਗਾਈ ਇਹਦੀ ਥੋੜੀ ਜੀ ਸਾਨੂੰ ਹਿਸਟਰੀ ਵੀ ਦੱਸੋ ਤੇ ਨਾਲ ਫਿਰ ਅਸੀਂ ਤੁਹਾਡੇ ਕੋਲੋਂ ਸੁਣਨੇ ਆ ਇਸ਼ਕ ਪੜਾਵੇ ਗੱਲਾਂ ਪੁੱਠੀਆਂ ਤੇ ਸਿੱਧੀਆਂ ਉਹ ਸੁਣ ਲੈਣਾ ਲੇਕਿਨ ਮੇਰੇ ਘਰਾਣੇ ਦੇ ਮੁਤਲਕ ਵੀ ਥੋੜੀ ਜਿਹੀ ਗੱਲਬਾਤ ਜੀ 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 ਬਿਸਮਿਲ੍ਲਾ ਅਸਲ ਵਿੱਚ ਕਰਨੀ ਹੀ ਉਹ ਹੋਇਆ ਸੀ ਹਾਂ ਕਿਉਂਕਿ ਇਹ ਅੱਲਾ ਦਾ ਬੜਾ ਕਰਮ ਹੈ ਜੀ ਜੀ ਕਿ ਅਸੀਂ ਆਪਣੇ ਬਾਪ ਦੀ ਜੁੱਤੀ ਦਾ ਸਦਕਾ ਅਸੀਂ ਪੂਰੀ ਦੁਨੀਆ ਫਿਰ ਰਹੀ ਇਹਦੇ 'ਚ ਕੋਈ ਸ਼ੱਕ ਨਹੀਂ ਉਹਨਾਂ ਦੀ ਵਜ੍ਹਾ ਨਾਲ ਜੀ ਬਿਲਕੁਲ ਉਹਨਾਂ ਦੀ ਖੜਾਇਤ ਅਸੀਂ ਪੂਰੇ ਫਰਾਂਸ ਦੇ ਵਿੱਚ ਵਾਲਦ ਸਾਹਿਬ ਹਰ ਸਾਲ ਗਏ ਨੇ ਹਾਂ ਹਾਂ ਉਹ ਹਰ ਸਾਲ ਉਹਨਾਂ ਨੇ ਬੁਲਾਇਆ ਹਾਂ ਹਾਂ ਫਰਾਂਸ ਦੇ ਚੱਪੇ ਚੱਪੇ ਤੇ ਵਾਲਦ ਸਾਹਿਬ ਗਾਏ ਨੇ ਜੀ ਬਿਲਕੁਲ ਔਰ ਇਸ ਤਰ੍ਹਾਂ ਦਾ ਕਲਾਸੀਕਲ ਸੁਣਦੇ ਨੇ ਮੈਂ ਕਹਿੰਦਾ ਤੁਹਾਨੂੰ ਕੀ ਦੱਸੀ ਹਾਂ ਹਾਂ ਅਸੀਂ ਕਹਿਣਾ ਅੰਗਰੇਜ਼ ਦਾ ਤੋਂ ਹੈਰਾਨ ਹੋ ਗਏ ਹਾਂ ਹਾਂ ਕਿ ਉੱਥੇ ਮਹਿਫਲ 2 ਘੰਟੇ ਦੀ ਸੀ ਰੇਡੀਓ ਪੈਰਿਸ 'ਚ ਅੱਛਾ ਰੇਡੀਓ ਪੈਰਿਸ ਹਾਂਜੀ ਠੀਕ ਹੈ ਤੇ ਬਰਫ਼ਬਾਰੀ ਬੜੀ ਹੋਈ ਜਨਵਰੀ ਦਾ ਮਹੀਨਾ 12 ਜਨਵਰੀ ਅੱਛਾ ਸਨ 1999 ਦੀ ਗੱਲ ਕਰ ਰਹੇ ਹਾਂ 1999 ਠੀਕ ਹੈ ਜੀ ਤੇ ਵਾਸਾ ਕਹਿੰਦੇ ਯਾਰ ਇੰਨੀ ਬਾਰਿਸ਼ ਇੰਨੀ ਪਰਵਰ ਕੌਣ ਆਏਗਾ ਹਾਂ ਉਨ੍ਹਾਂ ਜਿਹੜਾ ਸ਼ਡਿਊਲ ਹੁੰਦਾ ਨਾ ਉਹਨਾਂ ਦਾ ਜੀ, ਉਹ ਜੀ। ਸਾਲ ਪਹਿਲੇ ਸ਼ਡਿਊਲ ਹੁੰਦਾ ਹੈ ਉਹਨਾਂ ਹਾਲ ਬੁੱਕ ਕਰਦੇ ਹੁੰਦੇ ਹਾਂ, ਦੱਸ ਜਾਂਦੇ ਠੀਕ ਹੈ। ਕਾਣ ਫਲਾਣਾ ਆਰਟਿਸਟ ਹੂੰ ਲੋਕਾਂ ਨੇ ਕਿਹਾ ਜੀ ਖਾਨ ਸਾਹਿਬ ਤੁਸੀਂ 2 ਘੰਟੇ ਗਾਣਾ ਹੈ ਹਾਂ ਹਾਂ ठीक है हाँ। 45 मिनट आपने एक राग गाना है ਹਾਂ ਹਾਂ उसके बाद वक्फा होगा ਹਾਂ ਹਾਂ ਉਹਦੇ ਬਾਅਦ ਫਿਰ ਤੁਸੀਂ 45 ਮਿੰਟ ਦਾ ਇੱਕ ਰਾਗ ਗਾਣਾ ਹੈ ਠੀਕ ਹੈ ਠੀਕ ਹੈ ਜੀ ਤੇ ਫਿਰ ਅੱਧੇ ਘੰਟੇ ਦਾ ਰਾਗ ਹੋਗਾ ਹੂੰ ਹੂੰ ਕਹਿੰਦੇ ਜੀ ਠੀਕ ਹੈ ਹੂੰ ਤੇ ਹਾਲ ਕਿਉਂਕਿ ਉੱਥੇ ਹਾਲ ਤੇ ਲਾਈਟ ਨਹੀਂ ਹੁੰਦੀ ਸਿਰਫ ਸਟੇਜ ਤੇ ਲਾਈਟ ਹੁੰਦੀ ਜੀ ਤੇ ਠੀਕ ਹੈ ਲੋਕ ਜਿਹੜੇ ਆਰਟਿਸਟ ਨੂੰ ਦੇਖਣ ਆਰਟਿਸਟ ਲੋਕਾਂ ਨਾਲ ਦੇਖੇ ਅੱਛਾ ਹਾਂਜੀ ਅੱਛਾ 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 ਹੁਣ ਵਾਲ ਸਾਹਿਬ ਇਸ ਤਰ੍ਹਾਂ ਕਰਕੇ ਨਾ ਦੇਖ ਰਹੇ ਨੇ ਕਿ ਯਾਰ ਪਬਲਿਕ ਆਈ ਮੈਂ ਹੁਣ ਤੁਮ ਰਿਹਾ ਦਰਵੇਸ਼ ਆਦਮੀ ਨੇ ਉਹਨਾਂ ਨੂੰ ਹਾਂ ਦੁਨੀਆਦਾਰੀ ਦਾ ਨਹੀਂ ਪਤਾ ਇਮਾਨਦਾਰੀ ਦੀ ਗੱਲ ਠੀਕ ਹੈ, ਠੀਕ। ਮੈਂ ਜਾਣਦਾ ਹਾਂ। ਮੇਰਾ ਅੱਲਾ ਜਾਣਦਾ ਹਾਂ ਹਾਂ ਉਹ ਬਿਲਕੁਲ ਦਰਵੇਸ਼ ਨੇ ਸਹੀ ਮੈਂ ਕਿਹਾ ਵੀ ਦੁਨੀਆ ਫੁੱਲ ਪੈਕ ਹੋਇਆ ਹੈ ਹਾਲ ਹਾਂ ਹਾਂ ਬਿਸਮਿਲ੍ਲਾ ਕਰੋ ਹਾਂ, ਹਾਂ। ਪਹਿਲੇ ਸੀ ਰਾਗ ਹਾਂ ਪੌਣੇ ਘੰਟੇ ਦਾ ਬਿਹਾਗ ਗਾਏ ਠੀਕ ਹੈ ਬਿਹਾਗ ਤੋਂ ਬਾਅਦ ਵਕਫਾ ਹੋ ਗਿਆ ਹਾਂ ਹਾਂ ਬੜੀ ਕਲੈਪਿੰਗ ਹੋਈ ਹਾਂ ਹਾਂ ਵਕਫੇ ਤੋਂ ਬਾਅਦ 10 ਮਿੰਟ ਬਾਅਦ ਉਹਨਾਂ ਨੇ ਕਿਹਾ ਫਿਰ ਠੀਕ ਹੈ ਆਪ ਜੀ ਵਕਫਾ ਖਤਮ ਹੁਣ ਵਾਲ ਸਾਹਿਬ ਦੀ ਆਦਤ ਹੈ ਕਿ ਸਟੇਜ ਤੇ ਜਾਣ ਤੋਂ ਪਹਿਲੇ ਵਜ਼ੂ ਕਰਦੇ ਨੇ ਹਾਂ ਹਾਂ ਫਿਰ ਅੱਲਾ ਮੁਹੰਮਦ ਦਾ ਨਾਮ ਲੈਂਦੇ ਹਾਂ। ਨੇ ਕਿਉਂਕਿ ਮੈਂ ਪ੍ਰਦੇਸ਼ ਚ ਆਇਆ ਹਾਂ 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 ਇਹ ਬਗਾਨਾ ਸ਼ਹਿਰ ਹੈ ਆਪਣੇ ਮੁਲਕ ਦਾ ਨਾਮ ਲੈ ਕੇ ਅੱਲਾ ਮੇਰੇ ਮੁਲਕ ਦੀ ਇੱਜ਼ਤ ਰੱਖੇ ਹਾਂ ਪਰਵਰਦੀਗਾਰ ਹਾਂ ਹਾਂ ਖੈਰ ਹੋ ਦੂਸਰਾ ਬਗੇਸ਼ਰੀ ਰਾਏ ਜੀ 45 ਮਿੰਟ ਠੀਕ ਉਹਦੇ ਬਾਅਦ ਅੱਧਾ ਘੰਟਾ ਸੀ ਬਸੰਤ ਗਾਏ ਅੱਛਾ ਰਾਗ ਬਸੰਤ ਹਾਂ ਹਾਂ ਫਿਰ 2 ਘੰਟੇ ਬਾਅਦ ਹਾਂ ਲਾਈਟ ਆਨ ਹੋ ਗਈ ਤੇ ਪਬਲਿਕ ਦੀ
क्लैप नहीं खत्म हो रही, असं उठ के खलोते हैं। हाँ वो स्टेज से चढ़ के ना जी फ्रांसीसी और सन उन्होंने उन्हों का प्यार है, हाँ हाँ उन्होंने अब्बा जी नूं इत्थों प्यार कर लिया गल तो। ठीक है अब्बा जी नूं गुस्सा चढ़ गया, उन्होंने वो हो गए ने सूफीज़म के बंदे, हाँ उन्होंने ना आओ देखे ना तो उन्होंने धिक्का दे दिता, हाँ उस स्टेज से डिग पई ओहो उस लड़की, उन्होंने गुस्सा चढ़ गया। हाँ गुस्सा जिले चढ़िया उन्होंने तो कही कि ਅਸੀਂ ਉਸਤਾਦ ਜੀ ਨਾਲ ਪਿਆਰ ਕਰ ਰਹੇ ਸੀ, ਇਹਨਾਂ ਨੇ ਸਾਨੂੰ ਧਿੱਕਾ। ਉਹ ਸਾਡਾ ਜਿਹੜਾ ਪ੍ਰਮੋਟਰ ਸੀ ਨਾ ਬੜਾ ਸਮਝਦਾਰ ਸੀ, हाँ हाँ ਉਹਨੇ ਕਿਹਾ ਤੁਸੀਂ ਇਸ ਤਰ੍ਹਾਂ ਪਿਆਰ ਨਾ ਕਰੋ, ਸਿਰਫ ਸਿਰ ਅੱਗੇ ਝੁਕਾਓ, हाँ ਇਹ ਤੁਹਾਡੇ ਸਿਰ ਤੇ ਪਿਆਰ ਦੇਣਗੇ ਕਿ ਸੂਫੀਜ਼ਮ ਨੇ, हाँ हाँ ਇਹ ਸੂਫੀ ਟਾਈਪ ਦੇ ਲੋਕ ਨੇ, ਇਹ ਅੱਛਾ ਨਹੀਂ ਸਮਝਦੇ, ਤੁਸੀਂ ਸਿਰ ਝੁਕਾ ਦਿਓ ਤੇ ਤੁਹਾਨੂੰ ਪਿਆਰ ਦੇਣਗੇ। ਉਹਨਾਂ ਨੇ ਕਿਹਾ ਅੱਛਾ 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 ਅੱਛਾ, ਉਹਨੂੰ ਸਮਝਾਇਆ ਫਰਾਂਸੀਸੀ ਜੀ। हाँ ਉਹ ਫਿਰ ਉਹ ਹੱਥ ਜੋੜ ਕੇ ਤੇ ਸਿਰ ਅੱਗੇ ਕੀਤਾ ਤੇ ਅੱਬਾ ਨੇ ਸਿਰ ਤੇ ਪਿਆਰ ਦਿੱਤਾ ਤੇ ਖੁਸ਼ ਹੋ ਗਏ। हाँ हाँ ਹੁਣ ਜਿੰਨੇ ਵੀ ਉੱਥੇ ਆਏ ਇਸ ਨੂੰ ਕਹਿੰਦੇ ਨੇ ਵਨ ਮੋਰ ਰਾਗਾ, अच्छा ਇੱਕ ਰਾਗ ਹੋ। अच्छा अच्छा ਯਾਰ ਕਿ ਮੈਂ 2 ਘੰਟੇ ਗਾਏ ਆ, हाँ हाँ ਹੁਣ ਕੋਈ ਕਵੇ ਜੀ ਅਸੀਂ ਜਰਮਨ ਤੋਂ ਆਏ ਹਾਂ, हाँ हाँ ਉਸਤਾਦ ਜੀ ਸਾਨੂੰ ਬੜੀ ਆਸ ਸੀ, ਕੋਈ ਕਵੇ ਅਸੀਂ ਬੈਲਜੀਅਮ ਤੋਂ ਆਏ ਹਾਂ, हाँ हाँ ਕੋਈ ਕਵੇ ਜੀ ਅਸੀਂ ਇਟਲੀ ਤੋਂ ਆਏ ਹਾਂ, हाँ हाँ ਕਿਉਂਕਿ ਤੁਹਾਨੂੰ ਪਤਾ ਯੂਰਪ ਦਾ ਇਲਾਕਾ ਜਿਹੜਾ 14 ਮੁਲਕ ਨਾਲ ਹੀ ਲੱਗਦੇ, ਕੋਈ ਕਵੇ ਅਸੀਂ ਨਾਰਵੇ ਆਏ ਹਾਂ, ਕੋਈ ਜੀ। ਕਵੇ ਸਟਾਕਹੋਮ ਤੋਂ हाँ ਆਏ ਹਾਂ, हाँ ਕੋਈ ਕਵੇ ਸਪੇਨ ਤੋਂ ਆਏ, हाँ हाँ ਪਲੀਜ਼ ਵਨ ਮੋਰ ਰਾਗਾ। हाँ हाँ ਹੁਣ ਪ੍ਰਮੋਟਰ ਬੜਾ ਖੁਸ਼, अच्छा ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਇਸ ਕਰਕੇ ਮੈਂ ਜਿਸ ਆਰਟਿਸਟ ਨੂੰ ਬੁਲਾਇਆ ਇਹ 'ਚ ਮੇਰੀ ਜਿੱਤ ਹੈ। ਮੈਂ ਕਿਹਾ ਬਈ ਫਿਰ ਇੱਕ ਰਾਗ ਹੋਰ ਗਾ। अच्छा ਸਾਰੇ ਕਹਿ ਰਹੇ ਨੂੰ ਬੜੀ ਕਲੈਪ। हाँ ਫਿਰ ਜੀ ਅਸੀਂ ਅੱਧਾ ਘੰਟਾ ਇੱਕ ਰਾਗ ਹੋਰ ਗਾਏ हाँ ਮਾਲਕੋਸ, अच्छा ਫਿਰ ਉਹ ਬੜੇ ਖੁਸ਼ ਹੋਏ, हाँ हाँ ਬਹੁਤ ਖੁਸ਼ ਹੋਏ, ਬੜੀ ਕਲੈਪ। ਫਿਰ ਜੋ ਅਖਬਾਰ ਨੇ ਲੀ ਮੋਂਡਨ ਦਾ ਅਖਬਾਰ ਹੈ, हाँ हाँ ਜੋ ਉਹਨਾਂ ਨੇ ਲਿਖਿਆ ਮੈਂ ਤੁਹਾਨੂੰ ਅਸੀਂ ਕੋਈ ਇੰਟਰਵਿਊ ਨਹੀਂ ਦਿੱਤਾ, हाँ हाँ ਉਹਨਾਂ ਨੂੰ ਸੁਣ ਕੇ ਐਨੇ ਬਰੀਕ ਨੇ ਕਿ ਉਹਨਾਂ ਨੇ ਲਾਜਵਾਬ ਉਹ ਲਿਖਿਆ ਹੈ ਉਹ ਪੇਪਰ ਦੇ ਵਿੱਚ। अच्छा ਉਫ ਅੱਲਾਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, हाँ 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 ਬੜੇ ਖੁਸ਼ ਹੋਏ। ਖੈਰ ਜੀ ਫਿਰ ਐਸਾ ਸਿਲਸਿਲਾ ਚੱਲਦਾ ਰਿਹਾ। ਫਿਰ ਅਸੀਂ ਸਪੇਨ ਵੀ ਗਏ, ਬਾਰਸਲੋਨਾ, हाँ ਨਾਰਵੇ, ਸਟਾਕਹੋਮ ਚ, ਸਵਿਟਜ਼ਰਲੈਂਡ, हाँ हाँ ਹਾਲੈਂਡ, ਹਾਂ। ਬੈਲਜੀਅਮ, हाँ हाँ ਯਾਨੀ ਕਿ ਪੂਰੇ ਯੂਰਪ ਚ ਅਸੀਂ ਅੱਲਾਹ ਸਾਨੂੰ ਪਰਫਾਰਮੈਂਸ ਕੀਤੀ। ਇੰਗਲੈਂਡ, माशाल्लाह ਲੰਡਨ ਚ ਹਾਂ, ਹਾਂ। ਉੱਥੇ 4 ਪ੍ਰੋਗਰਾਮ ਕੀਤੇ। अच्छा ਇਹ ਬੜੀ ਅੱਲਾਹ ਦੀ ਰਹਿਮਤ, ਅਸੀਂ ਆਪਣੀ ਬਾਪ ਦੀ ਜੁੱਤੀ ਦਾ ਸਦਕਾ ਨਾਲ ਅਸੀਂ ਇਹ ਸਾਰੇ ਮੁਲਕ ਦੇਖੇ। ਵਾਹ 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 ਪੂਰੀ ਦੁਨੀਆ ਹਾਂਜੀ। ਵੇਖੋ ਇਹ ਸਿੱਧਕ ਹੁੰਦਾ ਹੈ ਤੁਹਾਡਾ ਆਪਣੇ ਕੰਮ ਨਾਲ ਪਿਆਰ ਔਰ ਬਿਲਕੁਲ, ਇਸ਼ਕ ਬਿਲਕੁਲ, ਇਸ਼ਕ ਔਰ ਉਹਦੀ ਰਹਿਮਤ, ਉਹਦੀ ਰਹਿਮਤ ਉਹਦਾ ਕਰਮ। ਉਹਦੀ ਰਹਿਮਤ ਉਹਦਾ ਕਰਮ ਉਦੋਂ ਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਵਿੱਚ ਸਿੱਧਕ ਹੋਵੇ, ਜੀ। ਖਲੂਸ ਹੋਵੇ। ਫਿਰ ਇੱਕ ਦਫਾ ਜੀ ਫਰਾਂਸ ਵਿੱਚ ਜਦੋਂ ਗਏ ਨਾ 2001 ਚ, ਹਾਂ ਹਾਂ ਉਦੋਂ ਸ਼ਹਿਰੀਆਰ ਸਾਹਿਬ ਤਾਂ ਉੱਥੇ ਅੰਬੈਸਡਰ ਸਨ, ਅੱਛਾ ਕ੍ਰਿਕਟ ਦੇ ਨਹੀਂ ਜੀ 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 ਬਿਲਕੁਲ ਸ਼ਹਿਰੀਆਰ ਸਾਹਿਬ। ਹਾਂ ਹਾਂ ਇਹਨਾਂ ਨੇ ਜਨਾਬ ਆਪਣੇ ਘਰ ਦਾਵਤ ਰੱਖੀ। ਅੱਛਾ ਅਸੀਂ ਸਵਿਟਜ਼ਰਲੈਂਡ ਤੋਂ ਆ ਰਹੇ ਸਾਂ ਵਾਪਸ ਫਰਾਂਸ। ਹਾਂ ਹਾਂ ਇਹਨੇ ਸਾਡੇ ਪ੍ਰਮੋਟਰ ਨੂੰ ਕਿਹਾ ਕਿ ਉਸਤਾਦ ਸ਼ਗਨ ਆ ਰਹੇ, ਇਹ 2 ਦਿਨ ਮੇਰੇ ਮਹਿਮਾਨ ਨੇ, ਇਹ ਹੋਟਲ 'ਚ ਠਹਿਰਨਗੇ ਤੇ ਮੇਰੇ ਖਰਚੇ 'ਤੇ ਠਹਿਰਨਗੇ। ਹਾਂ ਹਾਂ ਤੇ ਘਰ 'ਚ ਉਹਨਾਂ ਨੇ ਜਨਾਬ ਦਾਵਤ ਕੀਤੀ, ਸਾਰੇ ਅੰਬੈਸਡਰਾਂ ਨੂੰ ਬੁਲਾਇਆ, ਸਾਰੇ ਮੁਲਕਾਂ ਦੇ ਅੰਬੈਸਡਰ। ਹਾਂ ਹਾਂ ਤੇ ਵਾਲਦ ਸਾਹਿਬ ਜਦੋਂ ਆਏ ਨੇ ਹਾਂ ਹਾਂ ਤੇ ਆਪ ਉੱਠ ਕੇ ਖਲੋ ਗਏ, ਕਹਿੰਦਾ ਖਾਨ ਸਾਹਿਬ ਮੈਂ ਤੁਹਾਨੂੰ 1968 ਵਿੱਚ ਹੈਦਰਾਬਾਦ ਸੁਣਿਆ ਸੀ, ਅੱਛਾ ਤੇ ਮੈਨੂੰ ਉਦੋਂ ਖਾਇਦ ਕਿ ਖਾਨ ਸਾਹਿਬ ਨੂੰ ਸਾਹਮਣੇ ਬਾ ਕੇ ਸੁਣਾ। ਹਾਂ ਫਿਰ ਕਹਿੰਦੇ ਮੈਂ ਤਾਂ ਆਪਣੇ ਮੁਲਕ ਦਾ ਨਾਮ ਰੋਸ਼ਨ ਕਿਹਾ, ਠੀਕ ਹੈ। ਕਿਉਂਕਿ ਤੁਸੀਂ ਅੰਬੈਸਡਰ ਹੋ, ਕਹਿੰਦੇ ਨਹੀਂ ਅੰਬੈਸਡਰ ਤੁਸੀਂ ਹੋ। ਹਾਂ ਮੈਨੂੰ ਪੂਰੇ ਮੁਲਕਾਂ ਤੋਂ ਰਿਪੋਰਟ ਆ ਰਹੀ ਹੈ ਕਿ ਉਸਤਾਦ ਸ਼ਗਨ कैसे कैसे ਝੰਡੇ गाड़ के आ रहे हैं पाकिस्तान के नाम पे, ਵਾਹ 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 और ਅੰਬੈਸਡਰ ਤੁਸੀਂ ਉਸੇ ਤੇ ਬੈਠੇ ਹਾਂ हैं ਹਾਂ ਹਾਂ ਮਰਨਾ ਦੇ ਜਿਹਨੂੰ- ਵੀਜ਼ਾ ਜਾਰੀ ਕਰਵਾਉਂਦੇ ਵਾਹ 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 ਅੰਬੈਸਡਰ ਵਾਹ ਤੁਸੀਂ ਹੋ, ਪਾਕਿਸਤਾਨ ਦਾ ਨਾਮ ਤੁਸੀਂ ਬਿਲਕੁਲ ਜਿਨ੍ਹਾਂ ਦੀ ਵਜ੍ਹਾ ਤੋਂ ਕੋਈ ਆਮ ਲੋਕ ਵੀ ਮੁਲਕ ਦਾ ਨਾਂ ਜਾਣਦੇ और ਨੇ ਮੈਨੂੰ ਉਹਦੇ ਹਰ ਨਾਲ। ਜਗ੍ਹਾ ਮੁਲਕ ਤੋਂ ਰਿਪੋਰਟ ਸਾਡੀ ਅੱਛੀ ਆ ਰਹੀ ਹੈ। ਬਿਲਕੁਲ ਬੜੇ ਸਹੀ ਸੂਫੀ ਨੇ ਔਰ ਬੜੇ ਨੇਕ ਨੇ, ਹਾਂ ਹਾਂ ਨਮਾਜ਼ੀ ਨੇ, ਪਰਹੇਜ਼ਗਾਰ ਨੇ, ਆਪਣੇ ਕੰਮ ਨਾਲ ਕੰਮ ਰੱਖਦੇ ਨੇ। ਬਹੁਤ ਅੱਛਾ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ, ਲਿਹਾਜ਼ਾ ਉਹਨਾਂ ਨੇ ਪੂਰੇ ਸਾਰੇ ਮੁਲਕਾਂ ਅੰਬੈਸਡਰਾਂ ਨੂੰ ਘਰ ਬੁਲਾ ਕੇ ਤੇ ਪਹਿਲਾਂ ਉੱਥੇ ਗਾਣਾ ਕਰਵਾਇਆ। ਹਾਂ ਹਾਂ ਆਪਣੇ ਘਰ ਅੰਬੈਸੀ 'ਚ ਵਾਹ ਨਹੀਂ ਕਰਵਾਇਆ, ਆਪਣੇ ਘਰ ਕਰਵਾਇਆ। ਆਪਣੇ ਘਰ ਕਰਵਾਇਆ ਉੱਥੇ ਠੀਕ ਫਿਰ ਮਹਿਫਲ ਹੋਈ ਬੜੀ, ਹਾਂ ਹਾਂ ਬੜੀ ਅੱਲਾ ਨੇ ਇੱਜ਼ਤ ਆਪ ਨੂੰ। ਵਾਹ 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 ਛੋਟਾ ਭਾਈ ਮੇਰਾ ਮਦਰ ਜਿਹੜਾ ਉਹ ਮਾਸ਼ਾਅੱਲਾ ਰਬਾਬ ਕਲਾਸੀਕਲ ਵਜਾਉਂਦਾ ਹੈ। ਮਾਸ਼ਾਅੱਲਾ, ਰਬਾਬ ਹਾਂਜੀ, classical ਹਾਂਜੀ, ਵਜਾਉਂਦਾ, ਹਾਂਜੀ, ਬਿਲਕੁਲ। ਲੇਕਿਨ ਉਹ ਵਜਾਉਂਦਾ ਹੈ ਹਾਂ ਮਾਸ਼ਾਅੱਲਾ, ਉਹ ਬਹੁਤ ਅੱਛਾ ਵਜਾ ਰਿਹਾ। ਵਾਹ ਵਾਹ ਅੱਲਾ ਦੀ ਰਹਿਮਤ ਹੈ, ਅੱਲਾ ਦਾ ਅਕਸਰ ਕਰਮ ਹੈ। ਸੀਪੀਯੂ ਮੁਲਾਕਾਤ ਹੁੰਦੀ ਹੈ ਹਾਂਜੀ, ਉਹਨਾਂ ਹਾਂਜੀ, ਨਾਲ ਰੇਡੀਓ ਹੁਣ ਪਾਕਿਸਤਾਨ। ਉਹ ਰਿਟਾਇਰ ਹੋ ਗਏ ਨੇ ਨਾ, ਹਾਂ ਹਾਂਜੀ ਤੇ ਹੁਣ ਮਾਸ਼ਾਅੱਲਾ ਘਰ ਹੀ ਹੁੰਦੇ ਨੇ, ਹਾਂ, ਤੇ ਹਾਂ ਮੁਫਤਲਿਫ ਮਹਿਫਲਾਂ ਕਰਦੇ ਹਾਂ ਨੇ। ਹਾਂ ਹਾਂ ਤੇ ਬਹਰਹਾਲ ਹੂੰ ਸਭ ਦੀ ਮੈਂ ਦੁਆ ਲਈ ਹੈ। ਉਸਤਾਦ ਸਲਾਮਤ ਖਾਨ ਸਾਹਿਬ, ਵਾਹ ਵਾਹ ਉਹਨਾਂ ਨੇ ਬੜੀਆਂ ਦੁਆਵਾਂ ਦਿੱਤੀਆਂ। ਹਾਂ ਹਾਂ ਉਸਤਾਦ ਫਤਿਹ ਅਲੀ ਖਾਨ ਵਾਹ ਪਟਿਆਲੀ ਜੀ, ਹਾਂ ਹਾਂ ਉਹਨਾਂ ਨੂੰ ਮੈਂ ਛੋਟੇ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣਿਆ ਬਚਪਨ ਤੋਂ, ਮੈਦ ਅਲੀ ਖਾਨ ਸਾਹਿਬ ਨੂੰ, ਹਾਂ ਹਾਂ
फतेह अली हैदराबादी साहब, वाह ये भी बड़े अच्छे आर्टिस्ट। हाँ और मतलब कि सलामत खान साहब वाल साहब ਨੂੰ ਕਹਿੰਦੇ ਸੀ ਕਿ ਯਾਰ ਸ਼ਗਰ ਖਾਨ ਕੋ ਦੋਸਤ ਵੀ ਸਨ ਕਿ ਤੂੰ ਕੀ ਪੁੱਤਰ ਜਮੇ ਯਾਰ ਬੜਾ ਹੀ ਬਹਾਦਰ ਹੈ, ਵਾਹ ਵਾਹ ਬੜਾ ਵਾਸਤੇ ਵਾਲ ਸਾਹਿਬ ਨੇ ਮੈਨੂੰ ਕਿਹਾ ਸੀ ਪੁੱਤਰ ਵੱਡੇ ਨੂੰ ਦੁਆ ਜਦੋਂ ਤੁਹਾਡਾ ਮੈਨੂੰ ਕਿਸੇ ਨੇ ਉਲਾਮਾ ਦੇ ਦਿੱਤਾ ਹਾਂ ਹਾਂ ਕਿਸੇ ਵੀ ਆਰਟਿਸਟ ਨੇ ਕਿ ਇਹ ਬੜਾ ਬੇਇੱਜ਼ਤ ਜਾਂ ਗੁਸਤਾਖ ਸ਼ੋਕ ਹੈ ਤੇ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਦੇਣਾ। ਹਾਏ ਜਿਸ ਤਰ੍ਹਾਂ ਮੇਰਾ ਅਦਬ ਕਰਦੇ ਇਹਨਾਂ ਦਾ ਵੀ ਉਸ ਤਰ੍ਹਾਂ ਹੀ ਕਰਨਾ। ਵਾਹ 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 ਜੇ ਮੇਰੇ ਆਮਦ ਸਾਹਿਬ ਨੇ ਮੇਰੇ ਦੋਸਤ ਇਹੀ ਵੱਡੇ ਲੋਕਾਂ ਦੀ ਨਿਸ਼ਾਨੀ ਇਹੀ ਹੈ। ਅਸੀਂ ਦੁਆਵਾਂ ਲਈ ਔਰ ਇਹਨੂੰ ਹੀ ਸਭ ਤਰਬੀਅਤ ਇਹੀ ਤਰਬੀਅਤ ਹੈ। ਬਿਲਕੁਲ ਮਿਸਾਲ ਦੇ ਤੌਰ ਤੇ ਤੁਹਾਨੂੰ ਕੋਈ ਬੱਚਾ ਮਿਲਦਾ ਹੈ ਨਾ, ਉਹਦੇ ਮਿਲਣ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ, ਤਰਬੀਅਤ ਕੈਸੀ ਜੀ ਬਿਲਕੁਲ ਕਿਸ ਤਰ੍ਹਾਂ ਮਿਲਦੀ, ਹਾਂ ਹਾਂ ਉਸ ਤੇ ਪਤਾ ਲੱਗ ਜਾਏਗਾ। ਉਹੀ ਬਿਲਕੁਲ ਜੀ ਆਪਣੀ ਰਹਿਤ ਬੈਤ ਦਾ ਆਈਨਾ ਹੁੰਦਾ ਹੈ। ਨਿਗਤ ਸਈਦ ਸੁਣ ਰਹੀਆਂ ਨੇ ਸਾਨੂੰ ਜੀ, ਉਹਨਾਂ ਨੇ ਕਿਹਾ ਜੀ ਸੁਰਾਂ ਭਰੀ ਸ਼ਾਮ ਬਹੁਤ ਸੱਜੀ ਹੋਈ ਹੈ ਔਰ ਬਹੁਤ ਮੁਹੱਬਤ ਦਾ ਇਜ਼ਹਾਰ ਕੀਤਾ ਉਹਨਾਂ ਨੇ। ਖਾਨ ਸਾਹਿਬ ਅਸਲ ਵਿੱਚ ਐਡਾ ਵੱਡਾ ਘਰਾਨਾ ਤੁਹਾਡਾ, ਐਡਾ ਵੱਡਾ ਨਾਂ, ਅਸੀਂ ਇਹੋ ਜਿਹੇ 10 ਪ੍ਰੋਗਰਾਮ ਹੀ ਕਰ ਲਈਏ ਨਾ, ਥੋੜੇ ਨੇ ਸਿੱਧੀ ਜਿਹੜੀ ਗੱਲ ਹੈ ਉਹ ਥੋੜੇ ਨੇ। ਕਿਉਂਕਿ ਅੱਜ ਸਿਰਫ ਔਰ ਸਿਰਫ ਅਸੀਂ ਬੜੇ ਅਰਸੇ ਤੋਂ ਨਾ ਕਾਦਰ ਸ਼ਗਨ ਸਾਹਿਬ ਦੀ ਇੱਕ ਗੱਲ ਕਰਦੇ ਆ ਰਹੇ ਹਾਂ ਔਰ ਉਹ ਬੜੀ ਦੇਰ ਦੀ ਔਰ ਹਾਂ ਨਹੀਂ ਅਸੀਂ ਤੇ ਕੀ ਜੀ ਜੀ ਚੱਲ ਰਿਹਾ ਤਾਂ ਜੀ ਜੀ ਬਿਲਕੁਲ ਹਾਂ ਜੋ ਮੇਰਾ ਬੇਟਾ ਭਤੀਜਾ ਵੀ ਗਾ ਰਿਹਾ ਸੀ ਪਿਛਲੇ ਪ੍ਰੋਗਰਾਮ ਫਰਦੋਸੇ ਗੋਸ਼ ਐਜ਼ ਅ ਪੂਰੀ ਅਰਦਾਸ ਹੀ ਗਾਏ ਸਨ ਹਾਂ ਮਿਲ ਕੇ ਜੀ ਬਿਲਕੁਲ। ਪਰਸੋਂ ਇੱਥੇ ਸ਼ਫਕਤ ਸਲਾਮਤ ਉਹ ਸਾਡਾ ਭਰਾ ਹੈ ਛੋਟਾ, ਬਹੁਤ ਬਰਖੁਰਦਾਰ ਹੈ ਔਰ ਅੱਛਾ ਗਾ ਰਿਹਾ, ਆਪਣੇ ਬਾਪ ਦਾ ਨਾਮ ਰੋਸ਼ਨ ਕਰ ਰਿਹਾ ਮਾਸ਼ਾਅੱਲਾ। ਬਹੁਤ ਸੋਹਣਾ ਗਾ, ਬਹੁਤ ਸੋਹਣਾ ਗਾ ਰਿਹਾ। ਉਹ ਪਰਸੋਂ ਕਰ ਰਹੇ ਸ਼ਾਕਲ ਮਿਊਜ਼ੀਅਮ ਚ ਨਾ ਗਾਣਾ ਫੈਸਟੀਵਲ। ਅੱਛਾ ਸੰਡੇ ਨੂੰ 2 ਦਿਨ ਹੈਗਾ, 7 ਨੂੰ ਲਾਈਟ ਹੈ ਤੇ 8 ਨੂੰ ਕਲਾਸਿਕਲ ਹੈ। ਸਹੀ 8 ਨੂੰ ਇਨਸ਼ਾਅੱਲਾ ਅਸੀਂ ਗਾ ਰਹੇ ਹਾਂ ਇਨਸ਼ਾਅੱਲਾ ਮੈਂ ਤੇ ਮੇਰਾ ਇਨਸ਼ਾਅੱਲਾ। ਅੱਛਾ ਖਾਨ ਸਾਹਿਬ ਅਸੀਂ ਗੱਲ ਕਰ ਰਹੇ ਸਾਂ ਇਸ਼ਕ ਦੀ। ਜੀ ਮੈਡਮ ਨੂਰ ਜਹਾਂ ਇਸ਼ਕ ਪੜਾਵੇ ਗੱਲਾਂ ਪੁੱਠੀਆਂ ਤੇ ਸਿੱਧੀਆਂ, ਇਹ ਕਿਹੜੀ ਫਿਲਮ? ਇਹ ਡਬਲ ਕ੍ਰਾਸ ਫਿਲਮ ਔਰ ਉਹਦੇ ਵਿੱਚ ਹਾਂ बेशतन थे और आसफ खान से पिक्चर जो है ब्लैक एंड व्हाइट फिल्म थी। अच्छा और क्या मतलब अजय भी वो ना मैडम दा सुन लिए गाना ते सैर तारी हो जाता है। मैं मैडम जी बहुत खुश हुए अच्छा और मेरा मत्था चूम के मैंने 200 रुपये इनाम दिता। वाह 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 बेटे बहुत कि बहुत सुरदा तो अच्छा मैदान खिला रहे हैं। वाह और माशाल्लाह बहुत मैं कहना बस सुरदा मैदान तुसी बनाना मैं तो बस बना के ले। अच्छा उस्ताद जी किहड़े दौर दी गल है? डबल क्रॉस 1981 च फिल्म रिलीज हुई सी। 81 दी गल है। 1980 च मैं गया सी। अच्छा 1981 च फिल्म रिलीज हुई सी। ठीक है, 1 साल बाद होगी रिलीज होगी। ए जरा अता होवे सानू। हां ਤੁਸੀਂ ओरिजिनल ਸੁਣਾ ਦਿਓ ਜੀ। ओरिजिनल भी सुनाने जी, बिल्कुल ओरिजिनल भी, लेकिन ਤੁਸੀਂ जो सुनाना है ते इश्क पड़ावे गल्लां सिद्धियां ते पुठियां हो इश्क पड़ावे गल्लां सिद्धियां ते पुठियां इस स्कूलों कदे होण न छुट्टियां इश्क पड़ावे गल्लां सिद्धियां ते पुठियां। वाह वाह इस स्कूलों कदे होण न छुट्टियां इश्क पड़ावे गल्लां सिद्धियां ते पुठियां। रोग इश्क दा सब तो वलेड़ा रोग इश्क दा सब तो वलेड़ा लग जावे दिनों
ਹੋ ਜਾਵੇ ਚੱਲੇੜਾ ਆਹਾ। ਲੱਗ ਜਾਵੇ ਜਿਹਨੂੰ ਹੋ ਜਾਵੇ ਚੱਲੇੜਾ ਉਹ ਜਾਣੇ ਜਿਨ੍ਹਾਂ ਦੀਆਂ ਲੱਗੀਆਂ ਨੇ ਟੁੱਟੀਆਂ ਆਹਾ। ਇਸ਼ਕ ਪੜਾਵੇ ਗੱਲਾਂ ਸਿੱਧੀਆਂ ਤੇ ਪੁੱਠੀਆਂ ਇਸ਼ਕ ਪੜਾਵੇ ਗੱਲਾਂ ਸਿੱਧੀਆਂ ਤੇ ਪੁੱਠੀਆਂ। ਪੰਜਾਬੀ ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਅੱਜ ਬਖਤਾਂ ਕਰਮਾਂ ਵਾਲੀ ਘੜੀ, ਉਸਤਾਦ ਕਾਦਰ ਸ਼ਗਨ ਦਾ ਸਾਥ, ਅਸੀਂ ਸਾਰੇ ਰਲ ਮਿਲ ਕੇ ਇਸ ਸੋਹਣੀ ਘੜੀ ਦੇ ਵਿੱਚ ਸੁਰਾਂ ਤੋਂ ਲੁਤਫਅੰਦੋਜ਼ ਹੋ ਰਹੇ ਹਾਂ, ਉਹਨਾਂ ਦੀ ਮੁਹੱਬਤ ਤੋਂ, ਉਹਨਾਂ ਦੇ ਪਿਆਰ ਤੋਂ। ਜਨਾਬ ਖਾਲਿਦ ਭੱਟ ਸਾਹਿਬ ਦਾ ਮੈਸੇਜ ਆਇਆ ਕਿ ਮੈਂ ਬਹੁਤ ਥੱਕਿਆ ਹੋਇਆ ਸਾਂ, ਲੇਕਿਨ ਉਸਤਾਦ ਹੋਰਾਂ ਦੀ ਆਵਾਜ਼ ਸੁਣ ਕੇ ਮੇਰਾ ਥਕੇਵਾਂ ਦੂਰ ਹੋ ਗਿਆ ਹੈ। ਬੜੀ ਮਿਹਰਬਾਨੀ, ਮੈਂ ਬਹੁਤ ਸ਼ੁਕਰੀਆ। 9 ਬਰ 9 ਹੋ ਗਏ हैं और बहुत अच्छा महसूस हो रहा है, अच्छा फील हो रहा है। हाजी इकरामुल्ला साहब सानू सुन रहे ने, उन्हां दी मुहब्बत, उन्हां दा प्यार। सलामत रवो, खुश रवो, आबाद रवो। खान साहब नौकर वोटी दा शुरू हुई फिल्म और तुसी अफशा नू लियांदा ते अत्रे साहब वजाहत अत्रे साहब ने उन्होंने उनकी कंपोजिशन, लेकिन कमाल शख्सियत तुसी मुतारफ कराई। मतलब सुनिया सी ਉਹਨੂੰ ਇੱਕ ਜਗ੍ਹਾ। हाँ हाँ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ हाँ हाँ ਕਿ ਜੀ ਬੜੀ ਅੱਛੀ ਲੱਗੀ। ਕਹਿੰਦੇ ਹਾਂ ਯਾਰ ਨੂੰ ਬੁਲਾ। हाँ हाँ ਉਹਨੂੰ ਫਿਰ ਕਸੂਰੋਂ ਮੈਂ ਖੁਦ ਲੈ ਕੇ ਆਇਆ। हाँ 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 ਬੜੀ ਮੇਰਾ ਇhtਰਾਮ ਕਰਦੀ, ਬੜੀ ਇੱਜ਼ਤ ਕਰਦੀ। जी, बहुत अच्छी बड़ी शख्सियत। अच्छी जी आर्टिस्ट है जी माशाल्लाह, बहुत अच्छे और आर्टिस्ट ने। बहुत बहुत आला ਜਦੋਂ ਵੀ ਮੁਲਾਕਾਤ ਹੋਵੇ ਇੱਕ ਬੜਾ ਅੱਛਾ ਅਹਿਸਾਸ ਹੁੰਦਾ ਹੈ। ਬਹੁਤ ਜ਼ਿਕਰ ਅਕਸਰ ਉਹ ਕਰਦੀ ਰਹਿੰਦੀ। ਹਾਂ। ਅੱਛਾ ਖਾਨ ਸਾਹਿਬ, ਇਹਦੇ ਵਿੱਚ ਜਿਵੇਂ ਅਸੀਂ ਸੁਣ ਰਹੇ ਸਾਂ ਮੈਡਮ ਨੂਰਜਹਾਨ ਦਾ ਇਸ਼ਕ ਪੜਾਵੇ ਗੱਲਾਂ ਪੁੱਠੀਆਂ ਤੇ ਸਿੱਧੀਆਂ, ਔਰ ਜ਼ਿਕਰ ਹੋ ਰਿਹਾ ਸੀ ਕਿ ਦੁੱਖੜਾ ਨਾ ਦੱਸਣ ਦਾ, ਭਾਵੇਂ ਲੱਥ ਜਾਣ ਗੱਲਾਂ ਪੁੱਠੀਆਂ। ਇਹ ਇੱਕ ਮਾਰਫਤ। ਬਸ਼ੀਰ ਖੋਖਰ ਸਾਹਿਬ ਲੰਦਨ ਚਲੇ, ਅਮਰੀਕਾ ਚਲੇ ਗਏ ਨੇ। ਹਾਂ, ਇਹ ਮੇਰੇ ਦੋਸਤ ਨੇ, ਬੜੇ ਅੱਛੇ, ਉਹਨਾਂ ਦਾ ਲਿਖਿਆ ਹੈ। ਹਾਂ, ਬਲਕਿ 27 ਵੀ ਉਹਨਾਂ ਦੀ ਹੈ। ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸੱਜਣਾ ਪਈ ਸੱਜਦੀ ਇਹ ਤਸਵੀਰ ਪਈ, ਮੈਨੂੰ ਰੱਬ ਨੇ ਬਣਾਇਆ ਤੇਰੇ ਲਈ, ਵੀ ਮੈਂ ਅਜ਼ਲਾਂ ਤੋਂ ਜਾਗੀਰ ਤੇਰੀ। ਵਾਹ ਵਾਹ ਬਾਅਦ ਚੋਂ ਸਹੀ ਗਲਾਨੀ ਸਾਹਿਬ ਦੇ ਨਾਮ ਹੀ ਲੱਗ ਗਿਆ, ਲੇਕਿਨ ਅੱਛਾ, ਵਾਹ 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 ਵਾਹ, ਕਮਾਲ ਹੋ ਗਿਆ। ਅੱਛਾ, ਹੁਣ ਉਹ ਵੇਲਾ ਜਿਹੜਾ ਮਸਤੀ ਔਰ ਸਰੂਰ ਦਾ 11:30 ਵੱਜਣ ਲੱਗੇ ਨੇ। ਬਿਸਮਿल्लाह। ਰਾਤ ਢਲ ਗਈ ਹੈ ਔਰ ਦੂਸਰੇ ਦਿਨ ਵਿੱਚ ਦਾਖਲ ਹੋਣ ਨੂੰ ਜਾ ਰਹੀ ਹੈ। ਤੇ ਉਹੀ ਟਾਈਮ ਨੇੜੇ ਨੇੜੇ ਜਦੋਂ ਤੁਸੀਂ ਸੁਣਾਇਆ ਸੀ ਤੇਰਾ ਪਿਆਰ ਸੀ ਮੇਰਾ ਪਹਿਰੇਦਾਰ ਸੁਣਿਆ, ਔਰ ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ, ਮੁਹੱਬਤ ਪਿਆਰ ਕਰਨ ਵਾਲੇ ਆ, ਮੈਂ ਉਹਨਾਂ ਅੱਗੇ ਵੀ ਇਹ ਬੇਨਤੀ ਕਰਾਂਗਾ, ਗੁਜ਼ਾਰਿਸ਼ ਕਰਾਂਗਾ ਕਿ ਬਿਲਕੁਲ ਕੰਨ ਲਾ ਕੇ ਰੇਡੀਓ ਤੁਸੀਂ ਸੁਣਨਾ ਹੁਣ। ਬਿਲਕੁਲ ਜੇ ਅਗਰ ਕੋਈ ਗੱਪਸ਼ਪ ਲਾ ਰਹੇ ਹੋ ਬਿਲਕੁਲ ਨਹੀਂ ਲਾਣੀ। ਖਾਨ ਸਾਹਿਬ ਨੂੰ ਮੈਂ ਇੱਕ ਅਰਜ਼ੋਈ ਕਰਨ ਲੱਗਾ ਉਸੇ ਕਲਾਮ ਦੀ। ਇਸ ਤੋਂ ਪਹਿਲੇ ਮੈਂ ਜੀ ਯੂਸਫ ਸਾਹਿਬ ਜੀ ਜੀ ਬਿਸਮਿल्लाह। ਮੈਂ ਫਰੀਦਾ ਖਾਨਮ ਦੀ ਕੰਪੋਜੀਸ਼ਨ ਜੀ ਬਿਸਮਿल्लाह ਬਿਸਮਿल्लाह ਬਿਸਮਿल्लाह। ਇੱਕ ਤਾਂ ਗਜ਼ਲ ਚ ਉਹਨਾਂ ਨੂੰ ਮੈਂ ਗਵਾਈ। ਹਾਂ ਹਾਂ। ਤੇ ਉਹਨਾਂ ਨੇ ਮੇਰਾ ਸਿਲੈਕਸ਼ਨ ਕੀਤੀ ਸੀ ਕਿ ਮੈਂ ਉਹਨਾਂ ਦੀ ਕੰਪੋਜੀਸ਼ਨ ਗਾਵਾਂਗੀ। ਇਹ ਉਹਨਾਂ ਦਾ ਵੱਡਾ ਪਨ ਹੈ, ਬੜੀ ਮਿਹਰਬਾਨੀ ਹੈ। ਵੱਡੇ ਲੋਕ ਤੇ ਮੈਂ ਤੇ ਡਰ ਗਿਆ। ਮੈਂ ਜਦੋਂ ਗਿਆ ਉਹਨਾਂ ਕੋਲ, ਕਹਿੰਦੇ ਟੀਵੀ ਦਾ ਬੇਟਾ ਪ੍ਰੋਗਰਾਮ ਸੀਰੀਜ਼ ਸ਼ੁਰੂ ਤੇ ਮੈਂ ਤੇਰਾ ਨਾਂ ਲਿਆ, ਮੈਂ ਤੇਰੀ ਕੋਈ ਕੰਪੋਜੀਸ਼ਨ ਸੁਣੀ ਸੀ CPU 'ਚ। ਅੱਛਾ, ਮੈਨੂੰ ਅੱਛਾ ਲੱਗਿਆ ਤੇ ਤੂੰ ਬਣਾ। ਮੈਂ ਕਹਿੰਦੀ ਮੈਂ ਤੁਹਾਡੇ ਮਾਇਆਰ ਦਾ ਹੀ ਨਹੀਂ। ਹਾਂ ਹਾਂ, ਲੇਕਿਨ ਤੁਸੀਂ ਵੱਡੇ ਆਰਟਿਸਟ ਹੋ। ਮੈਂ ਤਾਂ ਬੱਚਾ ਕਿ ਨਹੀਂ ਬੇਟਾ ਤੂੰ ਬਣਾ। ਮੈਂ ਕਹਿੰਦੀ ਫਿਰ ਇੱਕ ਹਫ਼ਤਾ ਦੇ ਦਿਓ। ਮੈਂ ਫਿਰ ਇੱਕ ਗਜ਼ਲ ਜਿਹੜੀ ਸੀ ਉਹਨਾਂ ਨੂੰ ਬਣਾ ਕੇ ਤੇ ਹਫ਼ਤੇ ਬਾਅਦ ਮੈਂ ਕਿਹਾ ਜੀ ਸੁਣ ਲਓ। ਵਾਹ ਵਾਹ। ਸਿਰਫ 27 ਸੁਣੀ ਉਹਨਾਂ ਨੇ ਤੇ ਹੇਠ ਤੋਂ ਮੈਨੂੰ ਤੱਕਿਆ। ਅੱਛਾ। ਤੇ ਮੈਂ ਘਬਰਾ ਗਿਆ ਕਿ ਸ਼ਾਇਦ ਗਲਤ ਹੈ, ਪਤਾ ਨਹੀਂ ਗਲਤ ਹੋ ਗਿਆ ਕੋਈ। ਹਾਂ। ਤੇ ਕਹਿੰਦੇ ਪੁੱਤਰ ਇਹ ਕੰਪੋਜੀਸ਼ਨ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਯਾਰ ਤੇ ਤੂੰ ਮੇਰੇ ਤੋਂ ਇਲਾਵਾ ਕਿਸੇ ਨੂੰ ਸੁਣਿਆ ਹੀ ਨਹੀਂ। ਅੱਛਾ। ਤੇ ਯਾਰ ਇੱਕ ਕੰਪੋਜੀਸ਼ਨ ਮੈਂ ਬਣਾਈ। ਵਾਹ ਵਾਹ ਵਾਹ, ਕਿੰਨੀ ਵੱਡੀ ਯਾਦ ਹੈ, ਕਿੰਨਾ ਵੱਡਾ ਪਿਆਰ ਹੈ। ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ। ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਮੈਂ ਉਹ ਤੁਹਾਨੂੰ ਸੁਣਾਉਣੀ ਚਾਹੁੰਦਾ। ਜੀ ਬਿਸਮਿल्लाह ਬਿਸਮਿल्लाह। मोमिन खां मोमिन की गजल है। हाँ हाँ। असर उसको जरा नहीं होता, हाँ हाँ, रंज राहत फजा नहीं होता। जी बिस्मिल्लाह बिस्मिल्लाह। ਭੀਮ 'ਚ ਮੈਂ ਬਣਾਈ ਸੀ। ਅੱਛਾ।
ਤੁਸੀਂ ਦੇਖਣਾ ਇਨਸ਼ਾਅੱਲਾ ਤੁਹਾਨੂੰ ਫਰੀਦਾ ਖਾਨ ਜੀ ਦਾ ਅੰਦਾਜ਼ ਨਜ਼ਰ नहीं, ਆਏਗਾ। क्या कमाल है जी, बिल्कुल। नि स ग ग म म प प प प म म प ग म रे स नि स ग म प नि सा सा नि द प ग म प ग ग म रे सा असर उसको जरा नहीं होता, वाह, असर उसको जरा नहीं होता, रंज राहत फजा नहीं होता, असर उसको हाँ, वाह, जरा नहीं होता। हाँ, हाय हाय, वाह शेर देखो। जी, बिस्मिल्लाह। तुम मेरे पास होते हो गोया, हाँ, तुम मेरे पास, 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 तुम मेरे पास होते हो गोया, जब कोई दूसरा नहीं होता, जब कोई दूसरा नहीं होता, असर उसको। शेर ऐसा कि गालिब साहब ने कहा सी कि ये सारा काम ले लवो ते ए शेर में दे जी बिल्कुल। हाय हाय। हाँ, तुम हमारे किसी तरह न हुए, तुम मेरे, तुम 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 वाह 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 वाह। किसी तरह किसी तरह न हुए,
ਆਹਾ वरना दुनिया में क्या नहीं होता, वरना दुनिया ਆਹਾ में क्या ਨਹੀਂ नहीं होता, ऐसे उसको तुम हमारे हमारे तुम हमारे ਆਹਾ किसी तरह न हुए, वरना दुनिया में क्या नहीं होता, ऐसे उसको वाह 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 ਖਾਨ ਸਾਹਿਬ ਵਾਹ 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 ਖਾਨ ਸਾਹਿਬ ਅਸਲ ਵਿੱਚ ਇਹ ਸਾਰੀ ਵੇਖੋ ਇਹੋ ਹੀ ਗੱਲਾਂ ਜਿਹੜੀਆਂ ਨੇ ਔਰ ਕਿਉਂ ਨਾ ਉਹ ਵੱਡੇ ਫਨਕਾਰ ਕਿਉਂ ਨਾ ਉਹ ਲੋਕ ਤੁਹਾਡੀ ਮਾਨਤਾ ਕਰਨ ਅਸਲ ਵਿੱਚ ਤੁਹਾਡੇ ਇਹ ਸਾਰੇ ਮਾਮਲਾਤ ਵਿੱਚ ਇੰਨੀ ਮੁਹੱਬਤ ਔਰ ਤਕੱਦਸ ਹੈ ਕਿ ਇਸ ਮੌਸੀਕੀ ਨੂੰ ਜਿਸ ਤਰ੍ਹਾਂ ਤੁਸੀਂ ਮੁਹੱਬਤ ਔਰ ਪਿਆਰ ਦੇ ਨਾਲ ਇਸ ਗਾਇਕੀ ਨੂੰ ਲਿਆ ਔਰ ਮੇਰੇ ਬਾਪ ਜੀ ਦੀ ਦਾ ਸਤਿਕਾਰ ਸਭ ਉਹਨਾਂ ਦੀ ਤਫੈਲ ਹੀ ਹੈ ਬੇਸ਼ੱਕ ਔਰ ਅੱਲਾਹ ਤਾਲਾ ਦਾ ਪੰਜਨ ਪਾਕ ਦਾ ਸਰਕਾਰ ਜੀ ਬਿਲਕੁਲ 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 ਇਸੇ ਤਰ੍ਹਾਂ ਸਮੀਨਾ ਜੀ EMA ਸੁਸਾਇਟੀ ਤੋਂ ਸਾਨੂੰ ਸੁਣ ਰਹੇ ਨੇ ਉਹਨਾਂ ਦੀ ਮੁਹੱਬਤ ਉਹਨਾਂ ਦਾ ਪਿਆਰ ਪ੍ਰੋਗਰਾਮ ਬਹੁਤ ਪਸੰਦ ਕੀਤਾ ਉਹਨਾਂ ਨੇ ਉਹ ਕਹਿੰਦੇ ਕਿ ਇਸ ਤਰ੍ਹਾਂ ਹੀ ਮਹਿਫਲਾਂ ਸਜਾਈ ਰੱਖੋ ਔਰ ਇੱਕ ਅਰਜ਼ੋਈ ਪੂਰੀ ਦੁਨੀਆ ਵਿੱਚ ਜਿੰਨੇ ਵੀ ਬਿਮਾਰ ਨੇ ਰੱਬ ਸੋਹਣਾ ਇਸ ਵੇਲੇ ਦੇ ਸਦਕੇ ਉਸਤਾਦਾਂ ਦੀ ਮੁਹੱਬਤ ਦੇ ਸਦਕੇ ਔਰ ਜਿੰਨੇ ਵੀ ਸੁਣਨ ਵਾਲੇ ਨੇ ਇਹ ਦੁਆ ਮੰਗੋ ਕਿ ਉਹਨਾਂ ਨੂੰ ਰੱਬ ਸੋਹਣਾ ਸਿਹਤ ਤੰਦਰੁਸਤੀ ਦੇਵੇ ਕੱਲ ਮੇਰੀ ਮਲਵੇਰ ਜਿਹਨੂੰ ਅਸੀਂ ਕਜ਼ਨ ਕਹਿੰਦੇ ਆ ਪੰਜਾਬੀ ਅਸੀਂ ਭੁੱਲਦੇ ਜਾ ਰਹੇ ਹਾਂ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਆਪਣੀ ਮਾਦਰੀ ਜ਼ੁਬਾਨ ਮਾਂ ਬੋਲੀ ਨੂੰ ਤੇ ਉਹਨਾਂ ਦਾ ਦਿਲ ਦਾ ਹੈ ਵੇ ਮਸਲਾ ਉਹਨਾਂ ਦਾ ਬਾਈਪਾਸ ਹੈ ਉਹਨਾਂ ਨੂੰ ਸਵੇਰ ਦਾਖਲ ਹੋਣਾ ਹੈ ਹਸਪੀਟਲ ਤੇ ਉਹਦੇ ਵਾਸਤੇ ਤੁਸੀਂ ਸਾਰੇ ਦੁਆ ਕਰੋ ਰੱਬ ਸਿਹਤ ਤੰਦਰੁਸਤੀ ਦੇਵੇ ਟੁੱਟੀ ਵੀ ਤੇ ਗੰਢ ਦੇਵੇ ਆਮੀਨ 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 ਯਾ ਰੱਬਲ ਆਲਮੀਨ ਆਮੀਨ ਆਮੀਨ ਯਾ ਰੱਬਲ ਆਲਮੀਨ ਆਮੀਨ ਤੇ ਮੁਰਸ਼ਦ ਉਹ ਰੰਗ ਉਹ ਮੁਹੱਬਤ ਉਹ ਪਿਆਰ ਜਿਹੜਾ ਕਿ ਹਮੇਸ਼ਾ ਤੁਹਾਡਾ ਮੌਸੀਕੀ ਨਾਲ ਰਿਹਾ ਹੈ ਔਰ ਉਹਦਾ ਸਬੂਤ ਹੈ ਪੂਰੀ ਦੁਨੀਆ ਮੰਨਦੀ ਹੈ ਸ਼ਗਨ ਖਾਨਦਾਨ ਨੂੰ ਗਵਾਲੀਅਰ ਖਾਨਦਾਨ ਦਾ ਜਿਹੜਾ ਨਾਂ ਤੁਹਾਡੀ ਵਜ੍ਹਾ ਦੇ ਉੱਤੋਂ ਤੁਹਾਡੀ ਵਜ੍ਹਾ ਦੇ ਨਾਲ ਉਹ ਰੌਸ਼ਨ ਹੈ ਤੇ ਇਹ ਸਾਰੀ ਮੁਹੱਬਤ ਤੇ ਪਿਆਰ ਜਿਹੜਾ ਹੈ ਇਹ ਯਕੀਨੀ ਤੌਰ ਦੇ ਉੱਤੇ ਕਹਿੰਦੇ ਨੇ ਕਿ ਇਸ਼ਕ ਖਾਲਿਸ ਹੁੰਦਾ ਜੀ ਬਿਲਕੁਲ ਮੁਹੱਬਤ ਖਾਲਿਸ ਹੁੰਦੀ ਹੈ ਤੁਹਾਡੀ ਜਿਹੜੀ ਜੁੜਤ ਹੈ ਉਹ ਖਾਲਿਸ ਹੁੰਦੀ ਹੈ ਕਿਉਂਕਿ ਰੱਬ ਖਾਲਿਸ ਹੈ ਬੇਸ਼ੱਕ ਠੀਕ ਹੈ ਔਰ ਰੱਬ इश्क है रब मुहब्बत है रब प्यार है रब सुर है और ये सारियां सिफतां सोहणियां सिफतां सच्चे साईं दियां सोहणे दियां ही ने ठीक है और जिहदा पहरेदार प्यार होवे ਉਹ ਨਾ ਤੇ ਕਿਤੇ ਇੱਧਰ ਉੱਧਰ ਹੋ ਸਕਦਾ ਹੈ ਨਾ ਉਹ ਗਵਾਚ ਸਕਦਾ ਹੈ ਨਾ ਉਹ ਗੁੰਮ ਹੋ ਸਕਦਾ ਹੈ ਨਾ ਉਹ ਮਰ ਸਕਦਾ ਹੈ ਕਿਉਂਕਿ ਜਿਹਦਾ ਪਹਿਰਾ ਪਿਆਰ ਕਰੇ ਜੀ ਬਿਸਮਿਲ੍ਲਾ सिर्फ एक स्टाइल में ऐसे फिल्म भी सुनावांगा जी बिस्मिल्लाह सौदे बारे जी ऐसा शौक है अवामी रंग है ठीक है ਉਹਦੇ ਬਾਅਦ ਫਿਰ ਸੁਣਾਉਣਾ जी बिस्मिल्लाह ਵੇ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਮੁੰਡਿਆ ਲਾਹੌਰ ਦਿਆ ਵੇ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ ਮੁੰਡਿਆ ਲਾਹੌਰ ਦਿਆ ਛਣਕ ਪਈਆਂ ਨੇ
ਸਾਵੀਆਂ ਵੰਗਾਂ ਛਣਕ ਪਈਆਂ ਨੇ, ਸਾਵੀਆਂ ਵੰਗਾਂ ਖੜਕਣ ਦਿਲ ਦੇ ਤਾਰ, ਮੁੰਡਿਆ ਲਾਹੌਰ ਦੇ। ਆਹਾ ਆਹਾ ਵੇ ਮੈਨੂੰ ਵੇ ਮੈਨੂੰ ਵੇ ਮੈਨੂੰ ਹੋ ਗਿਆ ਤੇਰੇ ਨਾਲ ਪਿਆਰ। ਵਾਹ। ਔਰ ਖਾਨ ਸਾਹਿਬ ਕਿੱਡੀ ਵੱਡੀ ਗਵਾਹੀ ਹੈ। ਇੱਕ ਪੜ੍ਹਿਆ ਲਿਖਿਆ ਸ਼ਾਇਰੀ ਵੀ ਦੇਖੋ, ਹਾਂ ਸ਼ਾਇਰੀ ਵੀ ਵੇਖੋ, ਬਾਬਾ ਮਹਿਰਮ ਸਾਹਿਬ ਨੇ। ਹਾਂ 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 ਉਹ ਵੀ ਜਿਹੜਾ ਮੈਂ ਤੁਹਾਨੂੰ ਸੁਣਾਉਣਾ ਜੀ 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 ਆਪਣਾ ਤੇਰਾ ਪਿਆਰ ਵੀ ਬਾਬਾ ਮਹਿਰਮ ਬਾਬਾ ਮਹਿਰਮ ਸਾਹਿਬ ਨੇ। ਵਾਹ ਵਾਹ ਵਾਹ, ਕਿਆ ਸੋਹਣੇ ਮਹਿਰਮ ਨੇ, ਦੇਖੋ ਦਿਲਾਂ ਦੇ ਮਹਿਰਮ ਨੇ ਜੀ। क्या अच्छी पोइट्री, क्या अच्छी शायरी, तो कोई वल्गैरिटी नहीं, नो जी, कोई ऐसी गल नहीं, तसव्वुफ है, तसव्वुफ और नजर आ ਰਿਹਾ ਕਿ ਤੁਸੀਂ ਉਹਨੂੰ ਪਕੀਜ਼ਾ ਤਰੀਕੇ ਨਾਲ ਤੁਸੀਂ ਪੁਰਾਣੇ ਜਿੰਨੇ ਗਾਣੇ ਵੇਖ ਲਓ ਫਿਲਮੇ ਵਿੱਚ, ਤੁਹਾਨੂੰ ਸੂਫੀਜ਼ਮ ਉਹਦੇ ਚ ਮਿਲਦਾ ਹੈ ਸਾਰਾ। ਹਾਂ, ਔਰ ਖੁਸ਼ੀ ਮੁਹੰਮਦ ਸਾਹਿਬ ਜੀ 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 ਬਿਸਮਿਲ੍ਲਾ, ਤਾਲੀਮ ਤਦਰੀਸ ਨਾਲ ਤਲਕ, ਪੜ੍ਹੇ ਲਿਖੇ ਬੰਦੇ, ਉਹਨਾਂ ਨੇ ਅੱਜ ਮੈਸੇਜ ਕੀਤਾ ਹੈ ਕਿ ਉਹਨਾਂ ਨੇ ਕਿਹਾ ਜੀ ਕਸਮ ਖੁਦਾ ਦੀ ਰੇਡੀਓ ਸੁਣਨ ਦਾ ਮਜ਼ਾ ਹੀ ਅੱਜ ਆਇਆ। ਬੜੀ ਇਸ ਤੋਂ ਵੱਡੀ ਉਹਨਾਂ ਦਾ ਵੱਡਾਪਨ ਹੈ, ਉਹਨਾਂ ਦੀ ਮੁਹੱਬਤ ਹੈ। ਔਰ ਖੁਸ਼ੀ ਸਾਹਿਬ, ਸਾਨੂੰ ਯਕੀਨ ਕਰੋ ਕਿ ਬਹੁਤ ਮਜ਼ਾ ਆਇਆ ਕਿ ਤੁਸੀਂ ਸੁਣ ਰਹੇ ਹੋ, ਤੁਹਾਡੇ ਵਰਗੇ ਲੋਕ ਸੁਣ ਰਹੇ ਨੇ, ਜਿੰਨੇ ਵੀ ਐਸੇ ਗੁਣੀ ਲੋਕ ਸੁਣ ਰਹੇ ਨੇ, ਮੌਸੀਕੀ ਨੂੰ ਸਮਝਦੇ ਨੇ, ਉਹਨਾਂ ਸਾਰਿਆਂ ਦਾ ਸ਼ੁਕਰੀਆ। ਸੁਣਨ ਵਾਲੇ ਅਸੀਂ ਸੁਣਾ ਸਕਦੇ ਹਾਂ। ਔਰ ਸਾਨੂੰ ਪ੍ਰੋਗਰਾਮ ਕਰਨ ਦਾ, ਸਾਨੂੰ ਸੁਣਾਉਣ ਦਾ, ਗੱਲਾਂ ਕਰਨ ਦਾ ਤਾਂ ਹੀ ਲੁਤਫ ਆਉਂਦਾ ਜਦੋਂ ਕੋਈ ਅੱਗੋਂ ਅੱਛਾ ਰਿਸਪੌਂਸ ਹੋਵੇ। ਤੇ ਇਹ ਹੁਣ ਜੋ ਖਾਨ ਸਾਹਿਬ ਸੁਣਾਉਣ ਜਾ ਰਹੇ ਨੇ, ਬੇਮਿਸਾਲ, ਬੇਕਮਾਲ ਔਰ ਬਾਕਮਾਲ, ਇਹਦੇ ਵਿੱਚ ਇਹੀ ਹੈ ਕਿ ਤੁਸੀਂ ਸੁਣ ਕੇ ਉਹਦਾ ਆਪ ਅੰਦਾਜ਼ਾ ਕਰ ਸਕਦੇ ਹੋ। तेरा प्यार से मेरा पहरेदार सोहणिया, तेरा प्यार से मेरा पहरेदार सोहणिया, अख लभदी ना थके, रज तक भी ना सके, अख लभदी ना सके, रज तक भी ना सके, तेरे बाजों किवें कर दी श्रृंगार सोहणिया, तेरा प्यार सी मेरा पहरेदार सोहणिया, तेरा प्यार सी मेरा पहरेदार सोहणिया। हंजुआं नाल वुज़ू कर दे रे मैं, दिल दी तस्बीह पढ़ दी रे, आ हंजुआं
करदी रही दिल दी तस्बीह पढ़दी रही बैठ यकीन मुसल्ले ते मैं तेरियां खैरां मंगदी रही जिंद पई कुरलावे दुख विचों विच खावे इंज लगदा सी डुबी विचकार सोहणिया तेरा प्यार सी मेरा पहरेदार सोहणिया तेरा प्यार सी मेरा पहरेदार सोहणिया सौ दरिया विच ठेल के बेर लबे दोवें प्यार किनारे आ दरिया विच ठेल के बेड़ी लबे दोवें प्यार किनारे ले चल दूर ज़माने कोलों सानू कोई वाज न मारे अज मिल गया माही मैनू मिल गई खुदाई दीद सजना दी रब दा दीदार सोहणिया तेरा प्यार सी मेरा पहरेदार सोहणिया तेरा प्यार सी मेरा पहरेदार सोहणिया अख लभदी ना थके रज तक भी ना सके तेरे बाजों किवें करदी शिंगार सोहणिया तेरा प्यार सी मेरा पहरेदार सोहणिया तेरा प्यार सी मेरा पहरेदार सोहणिया वाह 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 पंजाबी क्लासिक टाइम उस्ताद कादर शगन ही बस ਤੁਹਾਡੇ ਨਾਲ ਨੇ ਮੈਂ ਤੇ ਕਿਤੇ ਗਵਾਚ ਗਿਆ ਵਾਂ ਕਿਸੇ ਵੀ ਸ਼ਖਸੀਅਤ ਦੀ ਮਾਨਤਾ ਦਾ ਕਿਸੇ ਸ਼ਖਸੀਅਤ ਦੀ ਅਕੀਦਤ ਦਾ ਸਭ ਤੋਂ ਵੱਡਾ ਇਜ਼ਹਾਰ ਨਜ਼ਰਾਨਾ ਅਥਰੂ ਹੁੰਦੇ ਨੇ ਜੋ ਤੁਹਾਡੀ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਜੋ ਸ਼ਖਸੀਅਤ ਤੁਹਾਡੇ ਸਾਹਮਣੇ ਹੁੰਦੀ ਹੈ ਜਿਸ ਸ਼ਖਸੀਅਤ ਦਾ ਤੁਹਾਡੇ ਦਿਲ ਦਿਮਾਗ 'ਤੇ ਰਾਜ ਹੁੰਦਾ ਹੈ ਉਹਦੇ ਵਾਸਤੇ ਹਮੇਸ਼ਾ ਅਕੀਦਤ ਵਜੋਂ ਤੁਹਾਡੇ ਅਥਰੂ ਹੀ ਨਿਕਲਦੇ ਨੇ ਤੁਹਾਡੇ ਸਭ ਤੋਂ ਵੱਡਾ ਨਜ਼ਰਾਨਾ ਤੁਹਾਡੇ ਹੰਝੂ ਹੁੰਦੇ ਨੇ ਉਸਤਾਦ ਕਾਦਰ ਸ਼ਗਨ ਸਾਹਿਬ ਇੱਕ ਐਸੀ ਵੱਡੀ ਸ਼ਖਸੀਅਤ ਜਿਵੇਂ ਮੈਂ ਪਹਿਲੇ ਅਰਜ਼ ਕੀਤਾ ਹੈ ਕਿ ਅਸੀਂ ਅੱਜ ਸਿਰਫ ਔਰ ਸਿਰਫ ਖਾਸ ਕਰਕੇ ਜਿਹੜਾ ਫੋਕਸ ਰੱਖਿਆ ਹੈ ਉਹ ਇਹਨਾਂ ਦੀ ਫਿਲਮ ਲਾਈਨ ਨੂੰ ਰੱਖਿਆ ਹੈ ਅਸਲ ਵਿੱਚ ਇਹਨਾਂ ਦਾ ਜਿਹੜਾ ਖਾਸਾ ਹੈ ਜਿਹਦੇ ਵਿੱਚ ਇਹਨਾਂ ਦਾ ਖਾਸ ਕੰਮ ਹੈ ਉਹ ਕਲਾਸੀਕਲ ਹੈ क्लासिकी मौसीकी ख़याल और जो
ਕਲਾਸਿਕੀ ਮੌਸੀਕੀ ਦੇ ਜਿੰਨੇ ਵੀ ਰਾਗ ਰੰਗ ਜੋ ਉਹਦੇ ਲਵਾਜ਼ਮਾਤ ਜੋ ਉਹਦੀਆਂ ਚੀਜ਼ਾਂ ਨੇ ਉਹਨਾਂ 'ਤੇ ਅਗਰ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਟਾਈਮ ਸ਼ਾਇਦ ਬਹੁਤ ਸਾਰੇ ਪ੍ਰੋਗਰਾਮ ਵੀ ਘੱਟ ਹੋਵੇ ਕਿਉਂਕਿ ਜਦੋਂ ਖਿਆਲ ਗਾਇਕੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਮੇਰੇ ਖਿਆਲ ਹੈ ਕਿ ਪਹਿਲੇ 10-15 ਮਿੰਟ 20 ਮਿੰਟ ਜਿਹੜੇ ਨੇ ਉਹ ਤਾਂ ਉਹਦੀ ਸ਼ੁਰੂਆਤ ਹੀ ਉਹਦੀ ਹੁੰਦੀ ਹੈ ਉਹਦੀ ਅਲਾਪ ਔਰ ਸਾਰੇ ਅਤੇ ਉਹਦੇ ਨਾਲ ਮੈਂ ਬਲਕਿ ਇਹ ਮੇਰੇ ਬਹੁਤ ਸਾਰੇ ਸੁਣਨ ਵਾਲੇ ਮੇਰੇ ਨਾਲ ਬਿਲਕੁਲ ਮੁਤਫਿਕ ਹੋਣਗੇ ਇੱਕ ਕਲਾਸਿਕ ਮੌਸੀਕੀ ਦਾ ਪ੍ਰੋਗਰਾਮ ਰੱਖਿਆ ਜਾਵੇ ਔਰ ਉਹਦੇ ਵਿੱਚ ਜਨਾਬ ਕਾਦਰ ਸ਼ਗਨ ਸਾਹਿਬ ਅੱਗੇ ਅਸੀਂ ਅਰਜ਼ੋਈ ਕਰਾਂਗੇ ਇਹਦੇ ਨਾਲ ਨਾਲ ਮੇਰੀ ਇੱਕ ਹੋਰ ਵੀ ਖੁਆਇਸ਼ ਵੀ ਹੈ ਔਰ ਮੇਰੀ ਕੋਸ਼ਿਸ਼ ਵੀ ਪੂਰੀ ਹੈ ਕਿ ਆਉਂਦੇ ਦਿਨਾਂ ਵਿੱਚ ਅਸੀਂ ਪੰਜਾਬ ਇੰਸਟੀਚਿਊਟ ਦੇ ਆਡੀਟੋਰੀਅਮ ਵਿੱਚ ਜਨਾਬ ਕਾਦਰ ਸ਼ਗਨ ਨਾਲ ਇੱਕ ਸ਼ਾਮ ਮਨਾਈਏ ਔਰ ਜਿੰਨੇ ਵੀ ਸਾਡੇ ਸੁਣਨ ਵਾਲੇ ਨੇ ਜਿੰਨੇ ਪਿਆਰ ਕਰਨ ਵਾਲੇ ਪਿਆਰੇ ਲੋਕ ਨੇ ਸਾਰੇ ਦੇ ਸਾਰੇ ਉੱਥੇ ਆਉਣ ਔਰ ਖਾਨ ਸਾਹਿਬ ਨੂੰ ਸਾਹਮਣੇ ਬਹਿ ਕੇ ਸੁਣਨ ਵੀ ਉਹਨਾਂ ਨੂੰ ਵੇਖਣ ਵੀ ਔਰ ਉਹਨਾਂ ਨਾਲ ਗੱਲਬਾਤ ਵੀ ਕਰਨ ਅੱਜ ਦੀ ਜਿਹੜੀ ਬੈਠਕ ਹੈ ਸਾਡੀ ਉਹਦੇ ਵਿੱਚ ਇੰਨੀ ਤਫਸੀਲੀ ਗੱਲ ਮੈਂ ਪਹਿਲੇ ਵੀ ਅਰਜ਼ ਕਰ ਚੁੱਕਿਆ ਕਿ ਬਿਲਕੁਲ ਸਤਹੀ ਜੀ ਗੱਲ ਹੋਈ ਹੈ ਕੋਈ ਤਫਸੀਲਨ ਗੱਲ ਨਹੀਂ ਹੋਈ ਇਹਦੇ ਵਾਸਤੇ ਅਸੀਂ ਫਿਰ ਇਨਸ਼ਾਅੱਲਾ ਦਰਖਾਸਤ ਕਰਾਂਗੇ ਖਾਨ ਸਾਹਿਬ ਨੂੰ ਤਸ਼ਰੀਫ ਲਿਆਉਣਗੇ ਅੱਜ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਮੈਸੇਜ ਕੀਤੇ ਲੇਕਿਨ ਇਸ ਦੌਰਾਨ ਉਹ ਮੈਸੇਜ ਅਸੀਂ ਇੰਨੇ ਮਗਨ ਰਹਿ ਕਿ ਉਹ ਮੈਸੇਜ ਨਹੀਂ ਪੜ੍ਹੇ ਜਾ ਸਕੇ ਮੈਂ ਉਹਨਾਂ ਕੋਲੋਂ ਮਾਜ਼ਰਤ ਵੀ ਚਾਹੁੰਦਾ ਵਾਂ ਔਰ ਜਿੰਨੇ ਦੋਸਤ ਇਸ ਟਾਈਮ ਸੁਣ ਰਹੇ ਨੇ ਸਾਰੇ ਸਾਡੇ ਨਾਲ ਨੇ ਉਹਨਾਂ ਦੀ ਮੁਹੱਬਤ ਉਹਨਾਂ ਦਾ ਪਿਆਰ ਸਲਾਮਤ ਰਹੋ ਲੇਕਿਨ ਖਾਨ ਸਾਹਿਬ ਆਏ ਹੋਣ ਔਰ ਕਲਾਸਿਕੀ ਮੌਸੀਕੀ ਦੀ ਗੱਲ ਨਾ ਹੋਵੇ ਇਹ ਕਿਸ ਤਰ੍ਹਾਂ ਹੋ ਸਕਦਾ ਅਸੀਂ ਅੱਜ ਦੇ ਪ੍ਰੋਗਰਾਮ 'ਚ ਹਿੱਸਾ ਜ਼ਰੂਰ ਪਾਉਂਦੇ ਹਾਂ ਔਰ ਅਸੀਂ ਖਾਨ ਸਾਹਿਬ 'ਤੇ ਹੀ ਛੱਡਨੇ ਹਾਂ ਕਿ ਉਹ ਕਲਾਸਿਕੀ ਖਿਆਲ ਸੁਣਾਉਣਗੇ ਜਾਂ ਕੀ ਸੁਣਾਉਣਾ ਚਾਹੁੰਦੇ ਨੇ ਕਿਉਂਕਿ ਸਾਡੇ ਕੋਲ 14-15 ਮਿੰਟ ਹੈ ਨੇ ਉਹਦੇ ਵਿੱਚ ਜੋ ਵੀ ਅਤਾ ਹੋਵੇ ਸਾਡੇ ਵਾਸਤੇ ਜਨਾਬ ਉਹ ਬੜੀ ਮਾਣ ਦੀ ਗੱਲ ਔਰ ਅਸੀਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕੰਪੋਜੀਸ਼ਨ ਦੀ ਗੱਲ ਜੀ ਹੋ ਰਹੀ ਹੈ ਜੀ ਬਹਰਾਲ ਹੈ ਕਿ ਮੇਰਾ ਤੀਜਾ ਜੀ ਅੱਜ ਕੱਲ੍ਹ ਮੁਸਲਿਮ ਸ਼ਗਨ ਵੀ ਗਾ ਰਿਹਾ ਜੀ ਮਾਸ਼ਾਅੱਲਾ ਬਹੁਤ ਆਲਾ ਗਾ ਰਿਹਾ ਹਾਂ ਇਹ ਵਾਲਿਦ ਸਾਹਿਬ ਦੀ ਦੁਆ ਨਾਲ ਜੀ ਬਿਲਕੁਲ ਜੀ ਉਹਨਾਂ ਦੀਆਂ ਦੁਆਵਾਂ ਉਹਨਾਂ ਦੀ ਦੁਆ ਸੀ ਕਿ ਮੇਰਾ ਨਾਮ ਨਿਸ਼ਾਨ ਜੀ ਕਾਇਮ ਰਵੇ ਔਰ ਅੱਲਾਹ ਤਾਲਾ ਉਹਨੂੰ ਔਰ ਉਹਨਾਂ ਦੇ ਪੁੱਤ ਨੂੰ ਜ਼ਿੰਦਗੀ ਦੇ ਆਮੀਨ ਮੇਰੇ ਨੂੰ ਮਾਸ਼ਾਅੱਲਾ ਬੜਾ ਅੱਛਾ ਗਾ ਰਿਹਾ ਲੇਕਿਨ ਇਹ ਕੰਮ ਬੜੀ ਦੂਰ ਹੈ ਜੀ ਜਿੰਨੀ ਮਿਹਨਤ ਕਰੇਗਾ ਜਿੰਨੀ ਗੈਰਤ ਕਰੇਗਾ ਹਾਂ ਅੱਲਾਹ ਤਾਲਾ ਹੋਰ ਵੀ ਅੱਛਾ ਕਰੇਗਾ ਇਹ ਨਹੀਂ ਬਈ ਬਸ ਮੈਂ ਅੱਛਾ ਕਰ ਰਿਹਾ ਤਾਂ ਮੈਂ ਇੱਥੇ ਹੀ ਰਹਿ ਜਾਵਾਂ ਨਾ ਇਹ ਕੰਮ ਸਮੁੰਦਰ ਹੈ ਬਿਲਕੁਲ ਇਹ ਗਹਿਰਾਈ ਜਿੰਨਾ ਵੀ ਥੱਲੇ ਜਾਓਗੇ ਓਨਾ ਹੀ ਤੁਹਾਨੂੰ ਰਸਤਾ ਜਿਹੜਾ ਨਾ ਲੰਬਾ ਨਜ਼ਰ ਆਉਂਦਾ ਰਹੇਗਾ ਵੇਖੋ ਜੀ ਨਾਲੇ ਸੁਰਾਂ ਦੇ ਸਮੁੰਦਰ ਦੇ ਪੜਪੋਤੇ ਨੇ ਤੇ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਸਾਹਿਬ ਦੀ ਗੱਲ ਯਾਦ ਅੱਲਾਹ ਨੂੰ ਸਲਾਮ ਰੱਖਿਓ ਕਹਿੰਦੇ ਹੁੰਦੇ ਨੇ ਕਿ ਯਾਰ ਬਹੁਤ ਲੋਕਾਂ ਨੇ ਉਹਨਾਂ ਨੂੰ ਮਾਸ਼ਾਅੱਲਾ ਹੁਣ ਪਿੱਛੇ 29 ਮਈ ਨੂੰ ਹਾਂ ਇੱਥੇ 29 ਅਪ੍ਰੈਲ ਨੂੰ LMF ਵਾਲਿਆਂ ਦਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਉਹਨਾਂ ਨੇ ਗੋਲਡ ਮੈਡਲ ਦਿੱਤਾ ਉਹਨਾਂ ਨੂੰ ਤਾਨ ਸਾਗਰ ਦਾ ਅਵਾਰਡ ਦਿੱਤਾ ਯਾਨੀ ਕਿ ਬਾਪ ਸੰਗੀਤ ਸਾਗਰ ਤੇ ਪੁੱਤਰ ਤਾਨ ਸਾਗਰ ਯਾਨੀ ਤਾਨ ਦਾ ਸਮੁੰਦਰ ਇਹ ਟਾਈਟਲ ਮਿਲਿਆ ਰਾਗ ਸਰੂਪ ਦਾ ਨਾਲ ਟਾਈਟਲ ਮਿਲਿਆ ਉਹਨਾਂ ਨੂੰ ਅੱਛਾ ਮਾਸ਼ਾਅੱਲਾ ਪ੍ਰਾਈਡ ਆਫ ਪਰਫਾਰਮੈਂਸ ਉਹਨਾਂ ਨੂੰ ਮਿਲੀ ਔਰ ਇੰਡੀਆ 'ਚ ਉਹਨਾਂ ਨੂੰ 1962 'ਚ ਕਿੰਗ ਆਫ ਮਿਊਜ਼ਿਕ ਸ਼ਹਿਨशाह ਮੌਸੀਕੀ ਦਾ ਖਿਤਾਬ ਮਿਲਿਆ ਸੰਗੀਤ ਰਤਨ ਅਲੰਕਾਰ ਦਾ ਮਿਲਿਆ ਫਖਰੇ ਮੌਸੀਕੀ ਮਿਲਿਆ ਫਖਰੇ ਹਿੰਦ ਮਿਲਿਆ ਕਿਹੜੇ ਅਵਾਰਡ ਜਿਹੜਾ ਉਹਨਾਂ ਨੂੰ ਨਹੀਂ ਮਿਲੇ 17 ਇਮਤਿਆਜ਼ ਹੁਕੂਮਤ ਪਾਕਿਸਤਾਨ ਨੇ ਖਵਾਜਾ ਖੁਰਸ਼ੀਦ ਉਹਨਾਂ ਨੂੰ ਅਵਾਰਡ ਹਾਸਲੇ ਉਮਰ ਅਵਾਰਡ ਸ਼ਬਾਜ਼ ਸ਼ਰੀਫ ਸਾਹਿਬ ਨੇ ਦਿੱਤਾ ਉਹਨਾਂ ਨੂੰ ਜਿਹੜਾ ਅਦਬੀ ਕਾਨਫਰੰਸ ਹੁੰਦੀ ਹੈ ਤਾਵਲਾ ਕਾਸਮ ਸਾਹਿਬ 2011 ਚ ਉਹਨਾਂ ਨੂੰ ਮਿਲਿਆ ਜੀ ਬਾਦਲ ਸਾਹਿਬ ਨੂੰ ਹਾਸਲੇ ਉਮਰ ਅਵਾਰਡ ਜੀ ਬਿਲਕੁਲ ਕੰਪਿਊਟਰ ਆਫ ਖਿਆਲ ਫਰਾਂਸ ਚੋਂ ਮਿਲਿਆ ਉਹਨਾਂ ਨੂੰ ਅਵਾਰਡ ਅੱਛਾ ਹਾਂਜੀ ਫਿਰ ਲੀਜੈਂਡ ਦਾ ਅਵਾਰਡ ਉਹਨਾਂ ਨੂੰ ਮਿਲਿਆ ਇੰਗਲੈਂਡ ਚੋਂ ਲੀਜੈਂਡ ਆਫ ਮਿਊਜ਼ਿਕ ਮਾਸ਼ਾਅੱਲਾ ਬੜੇ ਉਹਨਾਂ ਨੂੰ ਅਵਾਰਡ ਮਿਲਣੇ ਗੱਲ ਇਹ ਅਵਾਰਡਾਂ ਦੀ ਲਾਜ ਤਾਜੀ ਰੱਖੀ ਜਾਏਗੀ ਜੇ ਅਸੀਂ ਲੋਕ ਅੱਗੇ ਮਿਹਨਤ ਕਰਾਂਗੇ ਆਪਣੇ ਬਾਪ ਦਾਦੇ ਦੇ ਫਨ ਨੂੰ ਲੈ ਕੇ ਚੱਲਾਂਗੇ ਜੀ ਬਿਲਕੁਲ ਇਹ ਨਹੀਂ ਹੈਗਾ ਕਿ ਮੇਰਾ ਬਾਪ ਬੜਾ ਵੱਡਾ ਹੈ ਉਹ ਕੋ ਮੇਰਾ ਦਾਦਾ ਬੜਾ ਵੱਡਾ ਹੈ ਤੇ ਹੋ ਜਾਏਗਾ ਨਹੀਂ ਇਹ ਕਰਨ ਵਿਦਿਆ ਕਰਨ ਜਿਹੜਾ ਕਰੇਗਾ ਭਾਵੇਂ ਗੈਰ ਹੋਵੇ ਭਾਵੇਂ ਆਪਣਾ ਹੋਵੇ ਭਾਵੇਂ ਬੇਗਾਨਾ ਹੋਵੇ ਗੱਲ ਕਰਨ ਦੀ ਹੈ ਯੂਸਫ ਭਾਈ
ਕਰੇਗਾ ਤਾਂ ਕੁਝ ਵਾਹ, ਮਿਲੇਗਾ, ਕਿੱਡੀ otherwise ਕਿੱਡੀ ਕੁਛ ਨਹੀਂ ਸੋਹਣੀ ਮਿਲੇਗਾ। ਕਿੱਡੀ ਸੋਹਣੀ ਗੱਲ ਕੀਤੀ, ਕਰਨ ਵਿਦਿਆ। ਹਾਂ ਬਿਲकुल ਕਰਨ ਵਿਦਿਆ, ਇਹ ਗੱਲ ਕਰਨ ਗੈਰਤ ਦੀ ਹੈ, ਹਾਂ, ਕਰਨ ਦੀ ਹੈ। ਹਾਂ, ਮਾਸ਼ਾਅੱਲਾ ਠੀਕ ਹੈ ਗਾ ਰਹੇ, ਲੇਕਿਨ ਮੈਨੂੰ ਹਲੀ ਹੈ ਕਿ ਇੱਕ ਹੋਰ ਗਾਵੇ ਹਾਂ, ਆਪਣੇ ਦਾਦੇ ਵੰਗਰ ਨਾਮ, ਜਿਸ ਤਰ੍ਹਾਂ ਉਹਨਾਂ ਨੇ ਟੱਪਾ ਵੀ ਗਾਇਆ ਹੈ, ਹਾਂ, ਤੁਰਬਤ ਵੀ ਗਾਇਆ ਹਾਂ, ਹੈ, ਹਾਂ, ਖਿਆਲ ਵੀ ਗਾਇਆ ਹੈ, ਠੁਮਰੀ ਵੀ ਗਾਈ ਹੈ, ਹਾਂ। ਹਰ ਅੰਗ ਉਹਨਾਂ ਨੇ ਗਾਇਆ, ਦੁਨੀਆ 'ਚ ਆਪਣਾ ਲੋਹਾ ਮਨਵਾਇਆ ਹੈ। ਬਿਲਕੁਲ ਸਹੀ। ਔਰ ਮਾਸਟਰ ਅੱਲਾ ਰੱਖਾ ਸਾਹਿਬ ਸਨ 1962 ਦੇ ਵਿੱਚ ਸੰਗਤ ਤੇ ਉਹਨਾਂ ਦੇ ਨਾਲ ਸੰਗਤ ਉਹਨਾਂ ਨੇ ਹਾਂ, ਕੀਤੀ। ਹਾਂ, 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 ਤਬਲੇ 'ਚ ਤੋਂ 4 ਜੱਜ ਸਨ, ਹਾਂ, ਖਾਨ ਸਾਹਿਬ ਵਲੈਤ ਹੁਸੈਨ ਆਗਰੇ ਵਾਲੇ, ਖਾਨ ਸਾਹਿਬ ਚਾंद खान साहब आफत अली खान, खान साहब ਵਾਹ अमजद ਵਾਹ ਦੇ ਵਾਹ ਵਾਲਿਦ। ਵਾਹ, ਅੱਛਾ, ਹਾਂਜੀ ਖਾਨ ਸਾਹਿਬ ਯੂਨਸ ਹੁਸੈਨ, 4 ਜੱਜਾਂ ਨੇ ਇਹਨਾਂ ਨੂੰ ਮੌਸੀਕਾਰ ਆਜ਼ਮ ਦਾ ਟਾਈਟਲ ਉਹਨਾਂ ਨੇ ਆਪ ਦਿੱਤਾ ਜ਼ਾਤੀ ਤੌਰ 'ਤੇ, ਔਰ ਸ਼ਹਿਨशाह ਮੌਸੀਕੀ ਦਾ ਜੂਰੀ ਵੱਲੋਂ ਟਾਈਟਲ ਵਾਹ, ਮਿਲਿਆ, ਵਾਹ, ਕਿਉਂਕਿ ਉੱਥੇ ਉਹਨਾਂ ਨੇ ਇੱਕ ਹੱਥ ਨਾਲ 3 ਤਾਲ ਦੀ ਤਾਲੀ ਹਾਂ, ਔਰ ਇੱਕ ਹੱਥ ਨਾਲ ਇੱਕ ਤਾਲੇ ਦੀ ਤਾਲੀ ਤੇ ਨਾਲ ਗਾ ਰਹੇ ਨੇ, ਸਾਮੀ ਗਾ ਰਿਹਾ 12-16 ਦਾ ਮਿਲਾਪ ਕੀਤਾ। ਵਾਹ 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 ਉਹ ਦੁਨੀਆ ਹੈਰਾਨ ਹੋ ਵਾਹ ਵਾਹ ਵਾਹ, ਉਹਨਾਂ ਨੇ ਕਿਹਾ ਸੀ ਸੁਣਿਆ ਸੀ ਹਾਂ, ਕਿ ਇਸ ਤਰ੍ਹਾਂ ਬਜ਼ੁਰਗ ਕਰਦੇ ਹੁੰਦੇ ਨੇ, ਹਾਂ, ਲੇਕਿਨ ਅੱਜ ਸ਼੍ਰੀ ਸ਼ਗਨ ਨੂੰ ਸਾਹਮਣੇ ਦੇਖਿਆ ਆਹਾ, ਤੇ ਲਿਹਾਜ਼ਾ ਸਾਨੂੰ ਤੇ ਪਤਾ ਨਹੀਂ ਸੀ ਕਿ ਇਹਨੇ ਕਰ, ਲਿਹਾਜ਼ਾ ਅਸੀਂ ਕਿੰਗ ਆਫ ਮੂਸੀਕੀ ਦਾ ਟਾਈਟਲ ਦਿੰਦੇ ਹਾਂ, ਲੇਕਿਨ 2 ਦਿਨ ਬਾਅਦ ਮਿਲੇਗਾ। ਹਾਂ, ਉਹ ਸੋਨੇ ਦਾ 골ਡ ਮੈਡਲ 2 ਦਿਨ ਬਾਅਦ ਉਹਨਾਂ ਨੂੰ ਮਿਲਿਆ। ਹਾਂ, ਹਾਂ, ਕਿ ਹਾਂ, ਉਹਨਾਂ ਨੂੰ ਕੁੰਦਾ ਕੇ ਦਿੱਤਾ ਕਿ ਸ਼੍ਰੀ ਸ਼ਗਨ ਨੂੰ ਵਾਹ 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 ਸ਼ਹਿਨशाह ਵਾਹ, ਮੂਸੀਕੀ ਦਾ। ਯਾਨੀ ਉਹਨਾਂ ਦੇ ਖਾਬ ਖਿਆਲ ਵਿੱਚ ਵੀ ਨਹੀਂ ਸੀ, ਉਹ ਫੌਰੀ ਉਹਨਾਂ ਨੂੰ ਫੈਸਲਾ ਕਰਨਾ ਪਿਆ। ਹਾਂ, ਅੱਜ ਦੇਖਿਆ ਨਹੀਂ, ਵਾਹ ਜਵਾਲ ਵਾਹ, ਸਾਹਿਬ ਨੇ ਕਿ ਯਾਰ ਪਰ ਸੁਣ, ਐਸਾ ਮਾਹੌਲ ਅਗਰ ਹੋਵੇ ਤੇ ਮੈਂ ਤੇ ਇੱਕ ਹੱਥ ਨਾਲ, ਅਗਰ ਇੱਕ ਤਾਲ ਹੈ ਤੇ ਇੱਕ ਹੱਥ ਨਾਲ 3 ਤਾਲ ਹੈ, ਤੇ ਇੱਕ ਪੈਰ ਦੇ ਨਾਲ ਮੇਰੇ ਵਾਲਦ ਸਾਹਿਬ ਕਰਦੇ, ਇੱਕ ਪੈਰ ਦੇ ਨਾਲ ਝੁਮਰਾ ਲੱਗਾ ਹੋਵੇ ਤੇ ਇੱਕ ਪੈਰ ਦੇ ਨਾਲ 10 ਮਾਤਰੇ ਲੱਗੀ ਹੋਣ ਤੇ ਸਾਰਿਆਂ ਦਾ ਸਮ ਇੱਕ ਆਵੇ ਨਾਲ ਗਾਵਾਂ। ਹਾਂ, ਐਵੇਂ ਹਾਂ, ਮੈਂ ਕੋਈ ਐਸੀ ਮਹਿਫਲ ਹੋਵੇਗੀ ਤੇ ਮੈਂ ਸੁਣਾਵਾਂਗਾ, ਵਾਹ ਵਾਹ ਐਸੇ ਵਾਹ, ਲੋਕ ਬੈਠੇ ਹੋਣਗੇ ਵਾਹ ਜਿਹੜੇ ਵਾਹ ਜਾਣਦੇ ਹੋ। ਵਾਹ ਵਾਹ ਵਾਹ, ਅੱਲਾ ਦੀ ਬੜੀ ਕਰਮ ਵਾਹ ਵਾਲੇ ਵਾਹ ਸਾਡੇ ਵਾਹ, ਬਹੁਤ ਦਰਵੇਸ਼ ਨੇ, ਹਾਂ। ਦੁਨੀਆਦਾਰੀ ਦਾ ਉਹਨਾਂ ਨੂੰ ਕੋਈ ਔਰ ਇਹੀ ਹੈ ਜੀ, ਇਮਾਨਦਾਰੀ ਦੀ ਜਿਹੜੀ ਗੱਲ ਹੈ। ਜਿਹੜੀ ਮੁਹੱਬਤ ਉਹਨਾਂ ਦੀ ਦਰਵੇਸ਼ੀ ਹੈ, ਜਿਹੜੀ ਉਹਨਾਂ ਦਾ ਪਿਆਰ ਹੈ, ਜਿਹੜਾ ਉਹਨਾਂ ਦਾ ਇਸ਼ਕ ਹੈ, ਉਹਦੇ ਹੀ ਰੰਗ ਨੇ ਉਹਨਾਂ ਦੇ ਸਦਕਾ। ਬਸ ਜੀ। ਮੈਂ ਹੁਣ ਤੁਹਾਨੂੰ ਇੱਕ ਖਿਆਲ ਸੁਣਾਉਣਾ ਜੀ, ਚਾਹਾਂਗਾ, ਬਿਸਮਿਲ੍ਲਾ ਬਿਸਮਿਲ੍ਲਾ ਕਿਉਂਕਿ ਜਿਹੜਾ ਬਿਸਮਿਲ੍ਲਾ, ਸਾਡਾ ਘਰ ਦਾ ਜੀ ਅੰਗ ਬਿਸਮਿਲ੍ਲਾ, ਹੈ, ਜੀ ਬਿਲकुल ਬਿਲकुल, ਉਹ ਮੈਂ ਬਿਸਮਿਲ੍ਲਾ ਤੁਹਾਡੀ ਖਿਦਮਤ ਬਿਸਮਿਲ੍ਲਾ ਪੇਸ਼ ਕਰ ਬਿਸਮਿਲ੍ਲਾ ਜੀ, ਬਿਸਮਿਲ੍ਲਾ। राग काफी कन्नड़ा जी पेश कर रहा बिस्मिल्ला बिस्मिल्ला जी। सांवलेड़ा मेरी जान नी है जो सांवलेड़ा नी सांवलेड़ा मेरी जान नी है जो सांवलेड़ा नी सांवलेड़ा मेरी मेरी जान सांवलेड़ा में जान ली जो
सावलड़ा ਆਹਾ सावलड़ा मेरी जान अड़ियो अड़ियो मेरी जान सावलड़ा 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 मेरी जान रो सावलड़ा ਆਹਾ ਆਹਾ सावलड़े दे नैन सलोने सावलड़े दे नैन सलोने सावलड़े दे नैन सलोने सावलड़े दे नैन सलोने लेंदे ने जादूल पार नी अड़ियो सावलड़ा सावलड़ा मेरी जान नी अड़ियो सावलड़ा मेरी जान ने अड़ियो सावलड़ा सावलड़ा में जान जान नी अड़ियो ਆਹਾ सावलड़ा चले गा मा प नि प म प ग मा प नि प म प ग मा प नि द प म प ग म रे चले गा मा प नि प सा रे द नि द प म प ग म प नि द प म प ग म रे सावलड़ा में जान अड़ियो सावलड़ा ਆਹਾ ਆਹਾ सावलड़े दे नैन सलोने सावलड़े दे नैन सलोने लेंदे ने जादूल पार नी अड़ियो सावलड़ा सावलड़ा मेरी जान नी अड़ियो सावलड़ा सावलड़ा मेरी जान नी अड़ियो जान अड़ियो वाह 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 ਖਾਨ ਸਾਹਿਬ ਸਲਾਮਤ ਰਵੋ ਜੁਗ ਜੁਗ ਜਿਓ ਰੱਬ ਸੋਹਣਾ ਤੁਹਾਨੂੰ ਲੰਮੀ ਹਯਾਤੀ ਦੇਵੇ ਆਮੀਨ ਸਮੇਤ ਤੁਹਾਡੇ ਜੀ ਸਮੇਤ ਸੁਣਨ ਵਾਲਿਆਂ ਦੇ ਔਰ ਸਮੇਤ ਇਸ ਅਦਾਰੇ ਦੇ ਸਮੇਤ ਤੁਹਾਡੇ ਔਰ ਜਿੰਨੇ ਵੀ ਸੁਣਨ ਵਾਲੇ ਨੇ ਅੱਲਾ ਸਭ ਨੂੰ ਹਯਾਤੀ ਆਮੀਨ, ਤੰਦਰੁਸਤੀ ਆਮੀਨ, ਜ਼ਿੰਦਗੀ ਸਿਹਤ ਦੇਵੇ ਆਮੀਨ ਔਰ ਆਮੀਨ ਸਦਾ ਸੁਣਦੇ ਰਹਿਣ ਖੁਸ਼ ਔਰ ਆਬਾਦ ਸ਼ਾਦ ਰਹਿਣ ਔਰ ਖਾਨ ਸਾਹਿਬ ਜਿੰਨੀ ਕੁ ਫਰਮਾਇਸ਼ ਆ ਚੁੱਕੀ ਹੈ ਨਾ ਬੜੀ ਤੁਹਾਡੇ ਕਿ ਮਿਹਰਬਾਨੀ, ਇਹ ਮੁਹੱਬਤ ਤੁਹਾਨੂੰ ਆ। ਦੁਬਾਰਾ ਵੀ ਆਉਣਾ ਪਏਗਾ ਜ਼ਰੂਰ, ਖਾਨ ਸਾਹਿਬ ਦੇ ਨਾਲ ਅੱਜ ਦਾ ਕਲਾਸਿਕ ਟਾਈਮ ਤੁਸੀਂ ਸੁਣਿਆ ਤੁਹਾਡੀਆਂ ਮੁਹੱਬਤਾਂ ਸਾਡੇ ਨਾਲ ਰਹੀਆਂ ਸਲਾਮਤ ਰਵੋ ਜਿਉਂਦੇ ਵਾਸਤੇ ਰਵੋ ਖੁਸ਼ ਰਵੋ ਪਰ ਅਜੇ ਤੁਸੀਂ ਰੇਡੀਓ ਤੋਂ ਦੂਰ ਨਹੀਂ ਜਾਣਾ ਕਿਉਂਕਿ ਹੁਣ ਇੱਕ ਐਸੀ ਗੱਲ ਪੰਜਾਬੀਆਂ ਦੇ ਬਾਰੇ
ਅੱਜ ਅਗਰ ਅਸੀਂ ਗੱਲ ਕਰਨੇ ਆ ਇਸ ਮੁਲਕ ਦੇ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀ ਦੇਣ ਵਾਲੇ ਪੰਜਾਬੀ, ਬਿਲਕੁਲ ਸਭ ਤੋਂ ਬਹੁਤੀਆਂ ਔਕੜਾਂ ਕੱਟਣ ਵਾਲੇ ਪੰਜਾਬੀ। ਜੋ ਸਾਹਿਬ ਮੈਂ ਇੱਕ ਜੀ। ਤੁਹਾਡੀ ਗੱਲ ਵਾਲੀ ਸਾਡੇ ਅਬਾਉ ਜਦਾਦ ਸਾਰੇ ਅੰਮ੍ਰਿਤਸਰ ਤੋਂ ਜੀ ਮਾਈਗ੍ਰੇਟ ਕਰਕੇ ਬਿਲਕੁਲ ਆਏ ਨੇ। ਬਿਲਕੁਲ ਇੰਜ ਹੀ ਹੈ। ਸਾਰਾ ਕੁਝ ਛੱਡ ਕੇ ਦਾਦਾ ਦੇ ਵਾਰ ਜੀ। ਮਾਂ ਦਾ ਜ਼ੇਵਰ ਹਾਂ। ਪਤਾ ਨਹੀਂ ਕਿਸ ਨਾਲ ਲੁੱਟੇ ਪੁੱਟੇ ਆਏ ਨੇ ਜੀ ਇੱਥੇ। ਬਿਲਕੁਲ ਹਾਂ ਤੇ ਆ ਕੇ ਉਹਨਾਂ ਨੇ ਕਿਹਾ, ਦਾਦਾ ਜੀ ਮੇਰੇ ਨੇ ਕਿਹਾ ਨਹੀਂ, ਪਾਕਿਸਤਾਨ ਨੇ ਨਾਰਾ ਲਾਤਾ ਨਾ ਕਾਇਦੇ ਆਜ਼ਮ ਨੇ, ਹਾਂ ਹਾਂ ਤੇ ਹੁਣ ਪਾਕਿਸਤਾਨ 'ਚ ਹੀ ਰਹਿਣਾ। ਜੀ ਬਿਲਕੁਲ ਸਹੀ ਹੈ। 1962 'ਚ ਹਾਂ ਮਹਾਰਾਜਾ ਜਸਾਈ ਸਾਹਿਬ ਇਹ ਗਏ ਕਲਕੱਤੇ ਦੌਰਾ ਕਰਨ। ਉੱਥੇ ਜਸਾਈ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਤਾਂ ਭਾਈ ਲਾਲ ਜੀ ਸਾਡੇ ਮੁਲਕ ਦਾ ਸਰਮਾਇਆ ਹੋ, ਹਾਂ ਤੁਸੀਂ ਹੁਕਮ ਕਰੋ, ਤੁਸੀਂ ਜੋ ਆਪਣੇ ਪਾਸਪੋਰਟ ਤੋਂ ਮੈਂ ਹੁਣੇ ਤੁਹਾਨੂੰ ਮੈਂ ਇੰਟਰਨੈਸ਼ਨਲ ਜਿਹੜਾ ਕਿ ਇੰਡੀਆ ਦੇ ਮਾਈਗ੍ਰੇਟ ਕਰਦੇ ਨੇ ਵੀ ਇੱਥੋਂ ਦੇ ਨੇ, ਤੁਸੀਂ ਅੰਮ੍ਰਿਤਸਰ ਦੇ ਹੋ। ਹਾਂ ਉਹਨੇ ਕਿਹਾ ਨਹੀਂ, ਮੈਂ ਬੜਾ ਖੁਸ਼ ਹਾਂ, ਹਾਂ ਮੇਰੀ ਜੋ ਧਰਤੀ ਹੈ, ਜੋ ਹਾਂ, ਮੇਰੀ ਹਾਂ, ਹੁਣ ਹਾਂ। ਸਾਰਾ ਇਲਮ ਜੋ ਵੀ ਹੈ ਮੇਰੇ ਪਾਕਿਸਤਾਨ ਵਾਹ, ਵਾਹ, ਵਾਸਤੇ। ਵਾਹ। ਕਾਇਦ ਆਜ਼ਮ ਨੇ ਨਾਰਾ ਲਾ ਦਿੱਤਾ ਜੀ। ਪਾਕਿਸਤਾਨ ਜੀ, ਤੁਹਾਡੀ ਬਿਲਕੁਲ। ਬੜੀ ਮਿਹਰਬਾਨੀ ਹਾਂ। ਕਿ ਤੁਸੀਂ ਜਿੰਨਾ ਚਿਰ ਰਹੇ ਅਸੀਂ ਹਾਂ। ਬਸ ਠੀਕ ਹੈ। ਹਾਲਾਂਕਿ ਬਿਲਕੁਲ ਸਹੀ। ਮਾਈਗ੍ਰੇਟ ਕਰਕੇ ਆਏ, ਬਿਲਕੁਲ ਸਹੀ। ਮਕਾਨ ਛੱਡ ਕੇ, ਜਾਇਦਾਦਾਂ ਛੱਡ ਕੇ, ਔਰ ਸਾਰਾ ਜੇਵਰ ਵੇਖੋ ਨਾ ਛੱਡ ਕੇ, ਇਹ ਕੁਰਬਾਨੀ ਲੁੱਟੇ ਪੱਟੇ ਜੀ ਬਿਲਕੁਲ, ਕੁਰਬਾਨੀਆਂ ਦੇ ਕੇ ਕੁਰਬਾਨੀਆਂ ਵਾਲ ਸਾਹਿਬ ਦੇ ਕੇ। ਦੱਸ ਕੇ ਅਸੀਂ ਕਿਸ ਤਰ੍ਹਾਂ ਆਏ। ਜੀ ਬਿਲਕੁਲ। ਔਰ ਉਹਦੇ ਨਾਲ ਹੀ ਇਹ ਸਾਰੀਆਂ ਪਾਕਿਸਤਾਨ ਦੇ ਅਸੀਂ ਬਹਰਾਲ ਜੋ ਅੱਜ ਕੱਲ ਮਾਹੌਲ ਹੈ ਪਾਕਿਸਤਾਨ ਦਾ, ਜੀ ਬਿਲਕੁਲ। ਖੁਦਾਵੰਦ ਤਾਲਾ ਸਾਡੇ ਮੁਲਕ ਨੂੰ ਆਮੀਨ, ਸਲਾਮਤ ਆਮੀਨ, ਕਾਇਮ ਆਮੀਨ। ਦਾਇਮ ਰੱਖੇ, ਹੂੰ। ਸਾਡੀ ਫੌਜ ਨੂੰ ਖੁਸ਼ ਖੁਰ ਰੱਖੇ, ਆਮੀਨ, ਆਪਣੀ ਆਮੀਨ, ਜ਼ਮਾਨ 'ਚ ਆਮੀਨ, ਰੱਖੇ। ਆਮੀਨ, ਆਮੀਨ। ਪਰਵਰਦੀਗਾਰ ਹਰ ਘਰ ਨੂੰ, ਹਰ ਬੱਚੇ ਨੂੰ, ਜੀ ਬਿਲਕੁਲ। ਹਰ ਸ਼ਖਸ ਨੂੰ ਪਾਕਿਸਤਾਨ ਜੀ ਦੇ ਬਿਲਕੁਲ। ਔਰ ਜਿਹੜੀ ਮੈਂ ਅਹਿਮ ਗੱਲ ਪਾਕਿਸਤਾਨ 'ਚ ਅਸੀਂ ਜੀ ਬਿਲਕੁਲ ਅਹਿਮ ਗੱਲ ਦੱਸਣ ਜਾ ਰਹੇ ਹਾਂ ਕਿ ਪਾਕਿਸਤਾਨ ਪੰਜਾਬੀਆਂ ਨੇ ਜੋ ਕੁਰਬਾਨੀਆਂ ਦਿੱਤੀਆਂ, ਪੰਜਾਬੀ ਅੱਜ ਤੱਕ ਵੀ ਕੁਰਬਾਨੀਆਂ ਦਿੰਦੇ ਆ ਰਹੇ ਨੇ। ਈਵਨ ਕਿ ਸਭ ਤੋਂ ਜ਼ਿਆਦਾ ਅਸੀਂ ਬਿੱਲ ਵੀ ਪੇ ਕਰਨੇ, ਟੈਕਸ ਵੀ ਪੇ ਕਰਨੇ, ਉਹ ਸਭ ਕੁਝ ਕਰਨੇ ਆ, ਲੇਕਿਨ ਸਾਡੀ ਜ਼ੁਬਾਨ ਤੋਂ ਸਾਨੂੰ ਦੂਰ ਕੀਤਾ ਗਿਆ। ਹੁਣ ਤੁਸੀਂ ਖਿਆਲ ਸੁਣਿਆ ਖਾਨ ਸਾਹਿਬ ਕੋਲੋਂ ਪੰਜਾਬੀ ਵਿੱਚ 6 ਬਰੇ ਸਗੀਰ ਦੇ 6 ਘਰਾਣਿਆਂ 'ਚੋਂ 4 ਘਰਾਣੇ ਪੰਜਾਬ ਤੋਂ, ਮੌਸੀਕੀ ਪੰਜਾਬ ਦੀ, ਸੂਫੀ ਪੰਜਾਬ ਦੇ, ਅਮਨ ਦੀ ਗੱਲ ਪੰਜਾਬ ਦੀ। ਜਦੋਂ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਨੇ ਆ ਤੇ ਕੁਝ ਲੋਕਾਂ ਨੂੰ ਹੌਲ ਕਿਉਂ ਪੈਂਦੇ ਨੇ, ਕਿਉਂ ਉਹਨਾਂ ਦੇ ਸੂਲ ਉੱਠਦਾ ਹੈ ਢਿੱਡ ਵਿੱਚ। ਅੱਜ ਅਸੈਂਬਲੀ ਦੇ ਵਿੱਚ ਮਾਰਵੀ ਮੇਮਨ ਨੇ ਇੱਕ ਕਰਾਰਦਾਦ ਪੇਸ਼ ਕੀਤੀ ਹੈ ਕਿ ਪਾਕਿਸਤਾਨ ਦੀਆਂ ਤਮਾਮ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਜ਼ੁਬਾਨਾਂ ਨੇ ਉਹਨਾਂ ਨੂੰ ਕੌਮੀ ਜ਼ੁਬਾਨਾਂ ਦਾ ਦਰਜਾ ਦਿੱਤਾ ਜਾਵੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀਆਂ ਜਿਹੜੀਆਂ ਜ਼ੁਬਾਨਾਂ ਉਹ ਸਾਡੀਆਂ ਕੌਮੀ ਜ਼ੁਬਾਨਾਂ ਨੇ। ਬਿਲਕੁਲ। ਅੱਜ ਇੱਕ ਫਾਤਮਾ ਕਮਰ ਨਾਂ ਦੀ ਜਿਹੜੀ ਪਾਕਿਸਤਾਨ ਕੌਮੀ ਜ਼ੁਬਾਨ ਤਹਿਰੀਕ ਪਤਾ ਨਹੀਂ ਕਿੱਧਰੋਂ ਬਣ ਗਈ ਹੈ, ਕਿਸ ਤਰ੍ਹਾਂ ਬਣੀ ਹੈ, ਉਹਨੂੰ ਹੌਲ ਪੈ ਗਿਆ ਕਿ ਕੀ ਬਣੇਗਾ ਹੁਣ। ਇਹ ਲੋਕਾਂ ਕੋਲ ਤੇ ਆਪਣੀ ਸ਼ਨਾਖਤ ਆਉਣ ਲੱਗੀ ਹੈ, ਇਹ ਲੋਕ ਤੇ ਖੁਸ਼ਹਾਲ ਹੋਣ ਲੱਗੇ ਨੇ, ਇਹ ਲੋਕ ਤੇ ਆਪਣੀ ਧਰਤੀ ਨਾਲ ਪਿਆਰ ਕਰਨ ਲੱਗੇ ਨੇ, ਤੇ ਉਹਨਾਂ ਨੂੰ ਇਹ ਵਕਤ ਪੈ ਗਿਆ ਕਿ ਇਹ ਲੋਕ ਤੇ ਆਪਣੀ ਧਰਤੀ ਤੋਂ, ਆਪਣੀ ਜ਼ੁਬਾਨ ਤੋਂ ਜ਼ਿਆਦਾ ਨੇੜੇ ਹੋਣਗੇ, ਅਵੇਅਰ ਹੋਣਗੇ, ਤੇ ਅਸੀਂ ਤੇ ਹੋਣ ਨਹੀਂ ਦੇਣਾ, ਕਿਉਂਕਿ ਲੋਕਾਂ ਨੂੰ ਉਲਝਾਈ ਰੱਖਣਾ। ਤੇ ਪਿਆਰਿਓ, ਦੋਸਤੋ, ਮੁਹੱਬਤ ਕਰਨ ਵਾਲਿਓ ਆਪਣੀ ਧਰਤੀ ਨਾਲ, ਆਪਣੀ ਜ਼ੁਬਾਨ ਦੇ ਨਾਲ, ਇਹ ਜੋ ਵੀ ਸਾਜ਼ਿਸ਼ ਕੁਝ ਲੋਕ ਕਰਨ ਡਏ ਨੇ ਪੰਜਾਬੀ ਦੇ ਖਿਲਾਫ, ਤੁਸੀਂ ਸੁਜਾਗ ਹੋ ਜਾਵੋ। ਅਗਰ ਅਸੈਂਬਲੀ ਦੇ ਵਿੱਚ ਇਹ ਕਰਾਰਦਾਦ ਆ ਗਈ ਹੈ ਕਿ ਸਾਡੀਆਂ ਜਿਹੜੀਆਂ ਮਕਾਮੀ ਜ਼ੁਬਾਨਾਂ ਨੇ ਉਹ ਸਾਡੀਆਂ ਕੌਮੀ ਜ਼ੁਬਾਨਾਂ ਹੋਣ, ਤੇ ਉਹਦੇ ਹੱਕ ਵਿੱਚ ਭਰਪੂਰ ਆਵਾਜ਼ ਚੁੱਕੋ, ਆਪਣਾ ਹੱਕ ਅਦਾ ਕਰੋ। ਜਿਸ ਸ਼ੁਬੇ ਵਿੱਚ ਵੀ ਤੁਸੀਂ ਹੋ, ਜਿੱਥੇ ਵੀ ਹੋ, ਜਿਸ ਕੰਮ ਨਾਲ ਤਾਲੁਕ ਰੱਖਦੇ ਹੋ, ਇਸ ਆਵਾਜ਼ ਨੂੰ ਫਰਾਂਸ ਚ ਗਏ, ਉਹਨਾਂ ਨੂੰ ਇੰਗਲਿਸ਼ ਆਉਂਦੀ ਵੀ ਹੋਵੇ ਤੇ ਕਹਿੰਦੇ ਸਾਨੂੰ ਨਹੀਂ ਆਉਂਦੀ। ਜੀ ਬਿਲਕੁਲ, ਉਹ ਫ੍ਰੈਂਚ ਚ ਬੋਲਦੇ ਨੇ, ਜੀ ਫ੍ਰੈਂਚ ਬੋਲਦੇ ਨੇ, ਜਰਮਨ, ਡੱਚ ਬੋਲਦੇ ਨੇ। ਬਿਲਕੁਲ ਆਪਣੀ ਮਾਦਰੀ ਜ਼ੁਬਾਨ ਤੁਹਾਡੀ ਸ਼ਨਾਖਤ ਹੈ, ਔਰ ਦੁਨੀਆ ਦੇ ਵਿੱਚ ਹੁਣ ਇੱਕ ਪੈਰਾਮੀਟਰ ਜੇ ਤੁਹਾਡੀ ਸ਼ਨਾਖਤ ਦਾ ਠੀਕ ਹੈ ਕੌਮੀ ਕਿ ਜ਼ੁਬਾਨ ਤੁਸੀਂ ਤੁਹਾਡੀ ਜ਼ੁਬਾਨ ਜਿਹੜੀ ਹੈ ਵੇ ਉਹ ਉਸ ਨੇਸ਼ਨ ਨਾਲ ਤੁਹਾਡਾ ਤਾਲੁਕ ਹੈ ਜਿਹੜੀ ਤੁਹਾਡੀ ਜ਼ੁਬਾਨ ਹੈ। ਅਗਰ ਤੁਹਾਡੀ ਜ਼ੁਬਾਨ ਨਹੀਂ ਹੈ ਤੇ ਫਿਰ ਤੁਹਾਡਾ ਕੋਈ ਨੇਸ਼ਨ ਨਹੀਂ ਹੈ। ਲਿਹਾਜ਼ਾ ਪੰਜਾਬੀ ਔਰ ਪਾਕਿਸਤਾਨ ਦੀਆਂ ਜ਼ੁਬਾਨਾਂ ਬਾਰੇ ਅਗਰ ਬਿੱਲ ਆਇਆ ਹੈ ਤੇ ਉਹਦੀ ਭਰਪੂਰ ਹਿਮਾਇਤ ਕਰੋ। ਔਰ ਇਹ ਫਾਤਮਾ ਕਮਰ ਨਾਮੀ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਇਹ ਲੋਕ ਨੇ ਸ਼ੈਤਾਨੀਆਂ ਕਰਨ ਵਾਲੇ ਜਾਂ ਇਹ ਪੁੱਠੇ ਦਿਮਾਗ ਦੇ, ਇਹਨਾਂ ਨੂੰ ਜਵਾਬ ਦਿਓ। ਸਲਾਮਤ ਰਵੋ, ਖੁਸ਼ ਰਵੋ, ਆਬਾਦ ਰਵੋ। ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ। ਆਉਂਦੀ ਮੁਲਾਕਾਤ ਤਿਕਰ ਕਹੇ ਹੁਸੈਨ ਫਕੀਰ ਨਿਮਾਣਾ, ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤਿਕਰ ਅਪੜੇ। ਰੱਬ ਰੱਖਾ ਜੀ, ਰੱਬ ਰੱਖਾ।